वाहिगुरू जी का खालसा वाहिगुरू जी की फतेह। अस्सलाम वालेकुम आदाब और समाहा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ का खालसा वाहिगुरू जी की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच में बहुत शुक्रिया जी डॉक्टर साहब। आज 5 जुलाई 2022 21 हाड़ नानकशाही संमत 554 का दिन है ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਕਰਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਨੇ ਵੀ ਡਿਸਕਸ ਕੀਤਾ ਸੀ ਕਿ ਮੇਰੀ ਤਬੀਅਤ ਠੀਕ ਨਹੀਂ ਸੀ, ਤੁਹਾਡੀਆਂ ਦੁਆਵਾਂ ਕਰਕੇ ਡਾਕਟਰ ਸਾਹਿਬ ਦੀਆਂ ਦੁਆਵਾਂ ਕਰਕੇ ਮੇਰੀ ਜਿਹੜੀ ਤਬੀਅਤ ਹੈ ਥੋੜੀ ਬਹੁਤੀ ਠੀਕ ਹੋਈ ਹੈ। ਸੋ ਤੁਹਾਡੇ ਰੂਬਰੂ ਹੋਈਆਂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਫਿਰ ਦੁਬਾਰਾ ਤੁਹਾਨੂੰ ਕਹਿੰਦੇ ਆ ਕਿ ਮੇਰੇ ਵਾਸਤੇ ਫਿਰ ਦੁਬਾਰਾ ਤੁਸੀਂ ਦੁਆ ਕਰੋ ਕਿ ਮੈਂ ਬਿਲਕੁਲ ਤੰਦਰੁਸਤ ਹੋ ਕੇ ਐਵਰੀਡੇ ਤੁਹਾਡੇ ਰੂਬਰੂ ਹੋਵਾਂ। ਸੋ ਹੁਣ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਔਰ ਵੀਕਐਂਡ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ ਔਰ ਕਰੰਟ ਇਸ਼ੂਜ਼ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਔਰ ਪਹਿਲਾਂ ਆਪਾਂ ਗੱਲਬਾਤ ਕਰ ਲਈਏ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਸੱਚੋ ਸੱਚ ਹੈ ਉਹ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਖਾਲਸਾ ਫਰਨੀਚਰ ਵੱਲੋਂ। ਸੋ ਵੀਰ ਸੰਤੋਖ ਸਿੰਘ ਪੱਡਾ ਹੋਰਾਂ ਵੱਲੋਂ ਇਹ ਸਪਾਂਸਰਸ਼ਿਪ ਆਪਣੇ ਬੇਟੇ ਮਨਪ੍ਰੀਤ ਸਿੰਘ ਪੱਡਾ ਦੇ ਆਨੰਦ ਕਾਰਜ ਦੀ ਖੁਸ਼ੀ ਵਿੱਚ ਜਿਹੜੀ ਹੈ ਉਹ ਭੇਜੀ ਗਈ ਹੈ। ਔਰ ਪਿਛਲੇ ਦਿਨੀ ਮਨਪ੍ਰੀਤ ਸਿੰਘ ਪੱਡਾ ਅਤੇ ਨਵਪ੍ਰੀਤ ਕੌਰ ਧਾਲੀਵਾਲ ਦਾ ਜਿਹੜਾ ਆਨੰਦ ਕਾਰਜ ਹੋਇਆ ਸੀ। ਸੋ ਅਸੀਂ ਅਦਾਰਾ ਟੀਵੀ 84 ਅਤੇ ਸਮੁੱਚੀ ਟੀਮ ਵੱਲੋਂ ਜਿਹੜਾ ਦੋਹਾਂ ਪਰਿਵਾਰਾਂ ਨੂੰ ਵਧਾਈ ਦਿੰਦੇ ਹਾਂ ਔਰ ਵਾਹਿਗੁਰੂ ਅੰਗ ਸੰਗ ਸਾਈ ਹੋਣ ਚੜ੍ਹਦੀ ਕਲਾ ਬਖਸ਼ਣ। ਔਰ ਖਾਲਸਾ ਫਰਨੀਚਰ ਟੋਰਾਂਟੋ ਅਤੇ ਵੀਰ ਸੰਤੋਖ ਸਿੰਘ ਪੱਡਾ ਸਮੇਤ ਸਮੂਹ ਪਰਿਵਾਰ ਨੂੰ ਲੱਖ ਲੱਖ ਵਧਾਈ। ਸੋ ਅਸੀਂ ਵੀ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ WhatsApp ਵੀ ਕਰ ਸਕਦੇ ਸੇਮ ਨੰਬਰ ਤੇ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਪਿਛਲੇ ਵੀਕਐਂਡ ਡਾਕਟਰ ਸਾਹਿਬ ਕੈਲੀਫੋਰਨੀਆ ਟ੍ਰਿਪ ਤੇ ਗਏ ਸੀ। ਉਹਨਾਂ ਤੋਂ ਪੁੱਛਦੇ ਹਾਂ ਵੱਖ-ਵੱਖ ਉਹਨਾਂ ਨੇ ਇਲਾਕਿਆਂ ਤੇ ਗਏ ਨੇ, ਮਿਲੇ ਜੁਲੇ ਨੇ ਔਰ ਕਾਨਫਰੰਸ ਵੀ ਹੋਈਆਂ ਹੋਣਗੀਆਂ। ਸੋ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀ ਟ੍ਰਿਪ ਦੀਆਂ? ਦੇਖੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵੈਲਕਮ ਬੈਕ। ਥੈਂਕ ਯੂ ਸੋ ਮਚ। ਦੁੱਖ ਸੁੱਖ ਹਮੇਸ਼ਾ ਸਰੀਰਾਂ ਦੇ ਨਾਲ ਹੁੰਦੇ ਨੇ। ਹਾਂਜੀ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਹੜੀ ਸਾਂਝੀ ਅਰਦਾਸ ਹੁੰਦੀ ਹੈ, ਦੁਆ ਹੁੰਦੀ ਹੈ, ਉਸ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਜੀ। ਔਰ ਜਿਵੇਂ ਤੁਹਾਡੇ ਬਹੁਤ ਸਾਰੇ ਵਿਊਅਰਸ ਜਿਹੜੇ ਟੀਵੀ 84 ਨਾਲ ਜੁੜੇ ਹੋਏ ਨੇ ਉਹਨਾਂ ਨੇ ਤੁਹਾਡੇ ਲਈ ਅਰਦਾਸ ਕੀਤੀ ਔਰ ਬਹੁਤ ਸਾਰੇ ਮੈਸੇजेस ਵੀ ਆਏ। ਹਾਂਜੀ। ਉਸ ਤੋਂ ਇਹ ਅੰਦਾਜ਼ਾ ਵੀ ਹੁੰਦਾ ਹੈ ਕਿ ਪਿਛਲੇ ਲਗਭਗ 10 ਸਾਲ ਦੇ ਸਮੇਂ 'ਚ ਜੇ ਤੁਸੀਂ ਚਟਾਨ ਵਾਂਗ ਟੀਵੀ 84 ਦੇ ਨਾਲ ਖੜੇ ਹੋ ਤੇ ਇਸ ਭਾਵਨਾ ਦੀ ਕਦਰ ਕਰਨ ਵਾਲੇ, ਖਾਲਿਸਤਾਨ ਨੂੰ ਪਿਆਰ ਕਰਨ ਵਾਲੇ ਔਰ ਖਾਸ ਤੌਰ ਤੇ ਸਾਡੇ ਪਾਕਿਸਤਾਨੀ ਭੈਣ ਭਰਾ ਜਿਹੜੇ ਮਹਿਸੂਸ ਕਰਦੇ ਨੇ ਔਰ ਜਿਨ੍ਹਾਂ ਨੂੰ ਪਤਾ ਹੈ ਕਿ ਇਹ ਜਿਹੜੀ ਵਾਟ ਹੈ ਇਹ ਕਿੰਨੀ ਔਖੀ ਵਾਟ ਹੈ ਔਰ ਇਸ ਦੇ ਉੱਤੇ ਸਾਲਮ ਕਦਮਾਂ ਨਾਲ ਤੁਰਨਾ ਇਹ ਸੌਖਾ ਨਹੀਂ ਹੈ। ਸੋ ਉਹਨਾਂ 'ਚ ਵੀ ਬਹੁਤ ਸਾਰਿਆਂ ਨੇ ਮੈਸੇजेस ਭੇਜੇ ਔਰ ਦੁਆ ਕੀਤੀ। ਸੋ ਆਪਣਾ ਧਿਆਨ ਵੀ ਰੱਖੋ ਔਰ ਜ਼ਾਹਰ ਹੈ ਤੁਹਾਨੂੰ ਕਦੀ ਵੀ ਨਹੀਂ 10 ਸਾਲਾਂ ਦੇ ਵਿੱਚ ਕਦੀ ਮੈਂ ਨਹੀਂ ਗੈਰ ਹਾਜ਼ਰ ਨਹੀਂ ਹੋਈ ਸਗਾ। ਮੇਰਾ ਤੇ ਦਿਲ ਹੀ ਇਸੇ ਪ੍ਰੋਗਰਾਮ ਵਿੱਚ ਧੜਕਦਾ ਸੀ। ਮੈਂ ਕਿ ਮੈਂ ਕੀ ਕਰਾਂ, ਮੇਰੇ ਵਾਸਤੇ ਕਹਿੰਦੇ ਨੇ ਰੋਗ ਨਹੀਂ ਸੀ ਹੈਗਾ। ਚਲੋ ਬਹੁਤ ਤਕਲੀਫ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਭਾਣੇ 'ਚ ਹੁੰਦਾ ਸੋ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਤੰਦਰੁਸਤ ਹੋ ਕੇ ਵਾਪਸ ਆਪਣੇ ਵਿਊਅਰਸ ਦੇ ਰੂਬਰੂ। ਬਿਲਕੁਲ। ਅੱਜ ਦੇ ਪ੍ਰੋਗਰਾਮ ਦੀ ਸਪਾਂਸਰਸ਼ਿਪ ਲਈ ਖਾਲਸਾ ਫਰਨੀਚਰ। ਜਦੋਂ ਤੋਂ ਮੈਂ 90s ਤੋਂ ਹੀ ਟੋਰਾਂਟੋ ਜਾਣਾ ਸ਼ੁਰੂ ਕੀਤਾ ਹੈ ਇਸ ਪਰਿਵਾਰ ਨੂੰ ਔਰ ਖਾਸ ਤੌਰ ਤੇ ਖਾਲਸਾ ਫਰਨੀਚਰ ਲਫ਼ਜ਼ ਜਿਹੜਾ ਇਕੱਲਾ ਇਹ ਲਫ਼ਜ਼ ਹੀ ਨਹੀਂ, ਇਹ ਬਹੁਤ ਸਕਸੈਸਫੁਲ ਕਾਰੋਬਾਰੀ ਵੀਰ ਨੇ
ਔਰ ਸਟੈਂਡਰਡ ਇੰਟਰਨੈਸ਼ਨਲ ਲੈਵਲ ਦੀ ਇਹਨਾਂ ਦੀ ਮਾਰਕੀਟ ਹੈ, ਇੰਪੋਰਟ ਵੀ, ਔਰ ਉਸ ਕਿਸਮ ਦੀ ਇਹਨਾਂ ਦਾ ਜਿਹੜਾ ਹੈ ਬਹੁਤ ਅੱਛਾ ਰੈਪੂਟੇਸ਼ਨ ਹੈ। ਔਰ ਇਹ ਹਰ ਪੰਥਕ ਅਦਾਰੇ ਨੂੰ ਜਿਹੜਾ ਵੀ ਪੰਥ ਨਾਲ ਪਿਆਰ ਕਰਦਾ ਹੈ, ਕੋਈ ਵੀ ਪੰਥਕ ਪਲੇਟਫਾਰਮ ਤੋਂ ਜਾਂ ਪੰਥਕ ਐਕਟੀਵਿਟੀ ਉਸ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੇ ਨੇ। ਸਾਡੇ ਨਾਲ ਵੀ ਪਿਆਰ ਕਰਦੇ ਨੇ ਸਰ ਸੰਤੋਖ ਸਿੰਘ ਪੱਡਾ ਔਰ ਖਾਲਸਾ ਫਰਨੀਚਰ ਦੇ ਅਸੀਂ ਵੀ ਹਮੇਸ਼ਾ ਹੀ ਸ਼ੁਕਰਗੁਜ਼ਾਰ ਹੁੰਦੇ ਹਾਂ ਕਿ ਜਦੋਂ ਵੀ TV 84 ਲਈ ਕੋਈ ਵੀ ਜਿਹੜਾ ਹੈ ਉੱਥੇ ਪ੍ਰੋਗਰਾਮ ਹੁੰਦਾ ਉਹ ਇਹ ਵੱਧ ਚੜ ਕੇ ਉਸ ਦੇ ਵਿੱਚ ਹਿੱਸਾ ਪਾਉਂਦੇ ਨੇ। ਔਰ ਇਹ ਉਹਨਾਂ ਦੇ ਪਰਿਵਾਰ ਲਈ ਨਹੀਂ, ਸਮੁੱਚੇ ਜਿਹੜੇ ਪੰਥ ਪ੍ਰਸਤ ਵੀਰ ਭੈਣਾਂ ਹੁੰਦੇ ਨੇ ਉਹਨਾਂ ਦੀਆਂ ਖੁਸ਼ੀਆਂ ਔਰ ਗਮੀਆਂ ਸਾਡੀਆਂ ਸਭ ਦੀਆਂ ਸਾਂਝੀਆਂ ਹੀ ਹੁੰਦੀਆਂ ਨੇ। ਸੋ ਉਹਨਾਂ ਦੇ ਲਈ ਇੱਕ ਜਿਹੜਾ ਜ਼ਾਹਰ ਹੈ ਬੱਚੇ ਬੱਚੀਆਂ ਜਦੋਂ ਬਰਸਰੇ ਰੁਜ਼ਗਾਰ ਹੋ ਜਾਂਦੇ ਨੇ ਆਪਣੇ ਪੈਰਾਂ ਤੇ, ਔਰ ਫਿਰ ਅਗਲਾ ਸਟੈਪ ਔਰ ਖਾਸ ਤੌਰ ਤੇ ਸਾਡੇ ਪੰਜਾਬੀ ਮਾਈਂਡਸੈਟ ਜਦੋਂ ਤੱਕ ਬੱਚੇ ਬੱਚੀਆਂ ਵਿਆਹੇ ਨਾ ਜਾਣ ਸਾਨੂੰ ਇਹ ਲੱਗਦਾ ਹੁੰਦਾ ਵੀ ਸਾਡੀ ਜ਼ਿੰਮੇਵਾਰੀ ਪੂਰੀ ਨਹੀਂ ਹੋਈ। ਔਰ ਉਹ ਵੀ ਗੁਰੂ ਨੇ ਰਹਿਮਤ ਕੀਤੀ, ਉਹਨਾਂ ਦੇ ਬੇਟੇ ਮਨਪ੍ਰੀਤ ਸਿੰਘ ਹੋਰਾਂ ਦਾ ਆਨੰਦ ਕਾਰਜ ਬੱਚੀ ਨਵਪ੍ਰੀਤ ਕੌਰ ਦੇ ਨਾਲ ਹੋਇਆ। ਸੋ ਅਸੀਂ ਸਮੁੱਚੇ ਪੱਡਾ ਪਰਿਵਾਰ ਨੂੰ, ਸਮੁੱਚੇ ਧਾਲੀਵਾਲ ਪਰਿਵਾਰ ਨੂੰ ਜਿਨ੍ਹਾਂ ਦੀ ਬੇਟੀ ਹੈ ਨਵਪ੍ਰੀਤ ਕੌਰ, ਮੁਬਾਰਕਬਾਦ ਦਿੰਦੇ ਹਾਂ ਔਰ ਗੁਰੂ ਅੱਗੇ ਅਰਦਾਸ ਕਰਦੇ ਕਿ ਸਤਿਗੁਰੂ ਜਿੱਥੇ ਉਹਨਾਂ ਨੂੰ ਕਾਮਯਾਬੀ ਚੜ੍ਹਦੀ ਕਲਾ ਦੇਣ, ਆਪੋ ਆਪਣੇ ਕਿੱਤਿਆਂ ਦੇ ਵਿੱਚ ਜੋ ਵੀ ਕਰਦੇ ਨੇ ਜਾਂ ਕਰਨਗੇ। ਲੇਕਿਨ ਸਾਡੇ ਲਈ ਇਹ ਹੋਰ ਵੀ ਅਹਿਮ ਹੁੰਦਾ ਹੈ ਕਿ ਜਿਹੜਾ ਵੱਡਾ ਪੰਥ ਪਰਿਵਾਰ ਹੈ, ਖਾਸ ਤੌਰ ਤੇ ਖਾਲਸਾ ਪੰਥ ਦੀ ਆਜ਼ਾਦੀ ਦੀ ਗੱਲ ਅੱਜ ਜਦੋਂ ਅਸੀਂ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਗੱਲ ਕਰਦੇ ਤੇ ਫਿਰ ਉਹਨਾਂ ਦਾ ਇਹ ਸੁਪਨਾ ਕਿ ਉਹਨਾਂ ਨੇ ਉਸ ਖਿੱਤੇ ਦੇ ਵਿੱਚ ਇੱਕ ਆਜ਼ਾਦ ਦੇਸ਼ ਖਾਲਿਸਤਾਨ ਉਸਾਰਨਾ, ਇਸ ਦੇ ਲਈ ਜਿਵੇਂ ਖਾਲਸਾ ਫਰਨੀਚਰ ਪਰਿਵਾਰ ਸਮੁੱਚੇ ਤੌਰ ਤੇ ਵਚਨਬੱਧ ਹੈ, ਉਵੇਂ ਹੀ ਇਹ ਜੋੜੀ ਜਿਹਨਾਂ ਦੇ ਸਿਰ ਦੇ ਉੱਤੇ ਅੱਗੋਂ ਭਾਰ ਹੈ ਪਰਿਵਾਰ ਦੀ ਲੈਗੇਸੀ, ਪਰਿਵਾਰ ਦੇ ਵਿਰਸੇ ਨੂੰ ਅੱਗੇ ਤੋਰਨ ਦਾ, ਉਸੇ ਹੀ ਜਜ਼ਬੇ ਔਰ ਭਾਵਨਾ ਨਾਲ ਜਿਹੜਾ ਖਾਲਸਾ ਪੰਥ ਦੀ ਖਿਦਮਤ ਵਿੱਚ ਜੁਟੇ ਰਹਿਣ। ਸਾਡੇ ਦਰਸ਼ਕਾਂ ਨੇ ਸਾਡੇ ਧਿਆਨ 'ਚ ਇਹ ਵੀ ਲਿਆਂਦਾ ਬਹੁਤ ਵਾਰ, ਹਾਲਾਂ ਅਸੀਂ ਜਦੋਂ ਦੇਖਦੇ ਹਾਂ ਕਿ ਸੋਸ਼ਲ ਪਲੇਟਫਾਰਮਸ ਦੇ ਉੱਤੇ ਕਿਵੇਂ ਸਾਨੂੰ ਕਰਟੇਲ ਕੀਤਾ ਹੋਇਆ ਹੈ, YouTube, Facebook ਭਾਰਤ ਦੇ ਵਿੱਚ ਤਾਂ ਬਿਲਕੁਲ ਡਿਸਫੰਕਸ਼ਨਲ ਕੀਤੀ ਹੋਈ ਹੈ, ਲਗਭਗ 2 ਸਾਲ ਹੋ ਗਏ ਨੇ। ਔਰ ਈਵਨ ਬਾਹਰ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਇੰਟਰਨੈਸ਼ਨਲੀ YouTube, ਕਿਉਂਕਿ ਇਹਨਾਂ ਦੀਆਂ ਇਨਰ ਪਾਲਿਸੀਜ਼ ਨੇ, ਇਹਨਾਂ ਨੂੰ ਨਾ ਤੁਸੀਂ ਕਿਸੇ ਅਦਾਲਤ 'ਚ ਘੜੀਸ ਸਕਦੇ ਹੋ, ਨਾ ਇਹ ਕਿਸੇ ਜਵਾਬਦੇਹ ਨੇ। ਲੇਕਿਨ ਸਾਨੂੰ ਇਹ ਪਿਛਲੇ ਕਾਫੀ ਵਕਤ ਤੋਂ ਅਹਿਸਾਸ ਰਿਹਾ ਕਿ ਭਾਈ ਇਹਨਾਂ ਨੇ ਸਾਡੀ ਐਕਟੀਵਿਟੀ ਨੂੰ ਕਾਫੀ ਕਰਬ ਕੀਤਾ ਹੈ। ਔਰ ਐਕਟੀਵਿਟੀ ਨੂੰ ਕਰਬ ਕਰਨ ਦਾ ਮਤਲਬ ਹੈ ਕਿ ਤੁਸੀਂ ਇਨਰ ਰੈਸਟ੍ਰਿਕਸ਼ਨਸ ਲਾ ਦਿੰਦੇ ਹੋ ਕਿ ਇਸ ਹੱਦ ਤੱਕ ਤੁਸੀਂ ਭੇਜਣਾ ਹੈ ਔਰ ਇਹ ਥਾਂ ਬਲੌਕਸ ਕਰਨੀ ਹੈ। ਪਰ ਇਹਦੇ ਬਾਵਜੂਦ ਫੇਸਬੁੱਕ ਤੇ ਇਹ ਵੈਸੇ ਹੈਰਾਨੀਜਨਕ ਹੈ ਕਿਉਂਕਿ ਸਾਡੇ ਵਿਊਅਰਸ ਨੇ ਸਾਡੇ ਨੋਟਿਸ 'ਚ ਲਿਆਂਦਾ ਹੈ ਕਿ ਜਿਹੜਾ ਇੱਕ ਅਸੀਂ ਆਪਣੇ ਲਾਸਟ ਪ੍ਰੋਗਰਾਮ 'ਚ, ਕਿਉਂਕਿ ਥਰਸਡੇ ਅਸੀਂ ਆਪਣਾ ਲਾਸਟ ਪ੍ਰੋਗਰਾਮ ਕੀਤਾ ਔਰ ਅਸੀਂ ਫਿਰ ਦੱਸਿਆ ਸੀ ਕਿ ਕੈਲੀਫੋਰਨੀਆ ਟ੍ਰਿਪ ਆ, ਉਹਦਾ ਅਸੀਂ ਜ਼ਿਕਰ ਕਰਾਂਗੇ। ਸੋ ਥਰਸਡੇ ਦੇ ਸਾਡੇ ਲਾਸਟ ਪ੍ਰੋਗਰਾਮ 'ਚ ਇੱਕ ਬਰੀਫ ਸੈਗਮੈਂਟ 10-12 ਮਿੰਟ ਦਾ ਅਸੀਂ ਇਸ ਵਿਸ਼ੇ ਤੇ ਕੀਤਾ ਸੀ ਕਿ ਕਿਵੇਂ ਬਾਈ ਇਲੈਕਸ਼ਨਸ ਲਹਿੰਦੇ ਪੰਜਾਬ ਦੇ ਵਿੱਚ ਹੋ ਰਹੀਆਂ ਔਰ ਮੁਲਤਾਨ ਦੇ ਇੱਕ ਹਲਕੇ 'ਚ ਜਿੱਥੇ ਸਾਬਕਾ ਫੋਰਨ ਮਿਨਿਸਟਰ ਜਿਹੜੇ ਸਨ ਇਮਰਾਨ ਖਾਨ ਹੋਰਾਂ ਦੀ ਹਕੂਮਤ, ਸ਼ਾਹ ਮਹਿਮੂਦ ਕੁਰੈਸ਼ੀ, ਉਹਨਾਂ ਦਾ ਬੇਟਾ ਜਿਹੜਾ ਇਲੈਕਸ਼ਨ ਲੜ ਰਿਹਾ, ਉਹਦੇ ਚੋਣ ਪੋਸਟਰ ਦੇ ਵਿੱਚ ਇੱਕ ਜਿਹੜਾ ਉਹਨਾਂ ਨੇ ਪੋਸਟਰ ਬਣਾਇਆ, ਉਹਦੇ 'ਚ ਇਮਰਾਨ ਖਾਨ ਔਰ ਪਾਰਟੀ ਕੈਂਡੀਡੇਟ ਔਰ ਦੂਸਰੇ ਸਪੋਰਟਰਸ ਦੇ ਨਾਲ ਸਿੱਧੂ ਮੂਸੇਵਾਲਾ ਦੀ ਤਸਵੀਰ ਵੀ ਲਾਈ ਹੋਈ ਹੈ। ਕਿਉਂਕਿ ਇਹ ਸਟੋਰੀ BBC ਨੇ ਕੀਤੀ ਸੀ, ਹਾਲਾਂ ਦੇਖਣ ਨੂੰ ਤਾਂ ਇਹ ਖਬਰ ਕੋਈ ਏਡੀ ਇੰਪੋਰਟੈਂਟ ਨਹੀਂ ਲੱਗਦੀ, ਲੇਕਿਨ ਮੈਨੂੰ ਵੀ ਇਹ ਲੱਗਾ ਕਿ ਵੀ ਇਹ ਜਿਹੜਾ ਇੱਕ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਦੋਹਾਂ ਪੰਜਾਬਾਂ ਦੀ ਸਾਂਝ ਦੀ ਗੱਲ ਕਰਦੇ ਹਾਂ ਕਿ ਵੀ ਇਹ ਸਾਂਝਾਂ ਜਿਹੜੀਆਂ ਕਿ ਮਜ਼ਹਬੀ ਤੌਰ ਤੇ, ਤਹਿਜ਼ੀਬੀ ਤੌਰ ਤੇ, ਔਰ ਜ਼ਾਹਰ ਹੈ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਤੋਂ ਬਾਅਦ ਇਸ ਦਾ ਬਹੁਤ ਸਾਰਾ ਪ੍ਰਗਟਾਵਾ ਹੋਇਆ, ਪਰ ਇਸ ਦੇ ਸਿਆਸੀ ਇੰਪੈਕਟ ਵੀ ਕਿਵੇਂ ਜਿਹੜੇ ਨੇ ਦੂਸਰੇ ਪਾਸੇ ਹੋ ਸਕਦੇ ਨੇ। ਔਰ ਇੰਨਾ ਮੈਨੂੰ ਤਾਂ ਜ਼ਰੂਰ ਪਤਾ ਸੀ ਕਿ ਸਿੱਧੂ ਮੂਸੇਵਾਲਾ ਨੇ ਇੱਕ ਜਦੋਂ ਇਮਰਾਨ ਖਾਨ ਸਰਕਾਰ ਤੋਂ ਲਾਂਭੇ ਹੋਏ ਜਾਂ ਕੀਤੇ ਗਏ ਤਾਂ ਉਹਨਾਂ ਨੇ ਇੱਕ ਗੀਤ ਗਾਇਆ ਸੀ ਜਿਹਦੇ 'ਚ ਇਮਰਾਨ ਖਾਨ ਦੀ ਹਮਾਇਤ ਕੀਤੀ ਸੀ ਉਹਨਾਂ ਨੇ। ਔਰ ਲੇਕਿਨ ਕਿਸ ਹੱਦ ਤੱਕ ਈਵਨ ਹੁਣ ਇਹ ਜਿਹੜਾ ਪੋਲੀਟੀਕਲ ਅਰੀਨਾ ਦੇ ਵਿੱਚ ਵੀ ਇਹ ਇੱਕ ਜਿਹੜਾ ਉਹ ਇਫੈਕਟਿਵ ਹੋ ਸਕਦਾ ਜਾਂ ਹੋਇਆ, ਉਹ ਸਾਹਮਣੇ ਆਇਆ ਵੀ ਜਦੋਂ ਜਿਉਂ ਹੀ ਇਹ ਪੋਸਟਰ ਆਇਆ ਔਰ ਈਵਨ ਉਸ ਕੈਂਡੀਡੇਟ ਨੇ ਕਿਹਾ ਵੀ ਹਾਲਾਂਕਿ ਮੇਰੀ ਪਰਮਿਸ਼ਨ ਤਾਂ ਨਹੀਂ ਹੈ, ਨਾ ਹੀ ਮੈਨੂੰ ਪਤਾ ਹੈ, ਲੇਕਿਨ ਜਿੰਨੇ
ਸਾਡੇ ਬਾਕੀ ਇਸ ਪੋਸਟਰ ਵਾਇਰਲ ਨਹੀਂ ਹੋਏ, ਉਸ ਤੋਂ ਕਿਤੇ ਜ਼ਿਆਦਾ ਇਹ ਵਾਇਰਲ ਹੋਇਆ ਔਰ ਇਸ ਦੇ ਉੱਤੇ ਬਹੁਤ ਸਾਰੀ ਚਰਚਾ ਹੋਈ। ਸੋ ਅਸੀਂ ਹਾਲਾਂ ਇਸ ਬਹਾਨੇ ਨਾਲ ਅਸੀਂ ਦੋਵੇਂ ਪੰਜਾਬਾਂ ਦੀ ਸਾਂਝਾਂ ਦੀ ਗੱਲ ਕੀਤੀ, ਕਿਵੇਂ ਰੁਕਾਵਟਾਂ ਦੇ ਬਾਵਜੂਦ ਇਹ ਜਿਹੜਾ ਪਿਆਰ ਦਾ ਹੜ੍ਹ ਹੈ ਇਹ ਦੋਵੇਂ ਪਾਸੇ ਵਗਿਆ ਹੋਇਆ ਹੈ। ਔਰ ਸਾਡੀ ਇਹ ਸਾਨੂੰ ਹੈਰਾਨ ਕਰਨ ਵਾਲਾ ਵੀ ਹੈ ਕਿ ਵੀ ਉਸ ਨੂੰ ਹਾਲਾਂ YouTube ਦੇ ਉੱਤੇ ਵੀ ਬਹੁਤ ਵੱਡੀ ਗਿਣਤੀ 'ਚ ਕਈ ਹਜ਼ਾਰ ਉਹਦੇ ਵਿਊਅਰਸ ਔਰ ਦੂਜੇ ਨੇ, ਲੇਕਿਨ ਫੇਸਬੁੱਕ ਦੇ ਉੱਤੇ ਜਿਹੜੀ ਇਸ ਵੀਡੀਓ ਦੀ ਪਰਫਾਰਮੈਂਸ ਹੈ ਉਹ ਜਿਹੜੀ ਹੈ ਕਾਫੀ ਹੌਸਲਾ ਦੇਣ ਵਾਲੀ ਹੈ। ਔਰ ਲੇਟੈਸਟ ਮੈਂ ਦੇਖ ਰਿਹਾ ਸੀ ਕਿ 538K ਵਿਊਅਰਸ ਨੇ, ਕਿ ਇਸ ਨੂੰ 5,38,000 ਵਿਊਅਰਸ ਨੇ ਦੇਖਿਆ ਔਰ ਸ਼ੇਅਰ ਜਿਹੜੇ ਨੇ ਉਹ 4.3 4300 ਉਸ ਦੇ ਸ਼ੇਅਰ ਨੇ ਔਰ 1K ਕਮੈਂਟਸ ਨੇ। ਸੋ ਅਸੀਂ ਔਰ ਉਹਨਾਂ 'ਚ ਜ਼ਾਹਰ ਹੈ ਕਿ ਵੀ ਇੰਡੀਆ 'ਚ ਤਾਂ ਕਰਟੇਲ ਕੀਤਾ ਹੋਇਆ ਹੈ, ਮੈਜੋਰਿਟੀ ਉਹਨਾਂ 'ਚੋਂ ਸਾਡੇ ਪਾਕਿਸਤਾਨੀ ਭੈਣ ਭਰਾ ਨੇ ਔਰ ਉਹਦੇ ਥੱਲੇ ਜਿਹੜੇ ਕਮੈਂਟਸ ਨੇ ਉਹਦੇ 'ਚ ਕੋਈ ਬਹੁਤਾ ਇਹ ਮੈਟਰ ਨਹੀਂ ਕਰਦਾ ਕਿ ਕੌਣ ਸਿੱਧੂ ਮੂਸੇਵਾਲਾ ਨੂੰ ਸਪੋਰਟ ਕਰਦਾ ਹੈ ਜਾਂ ਕੌਣ ਇਮਰਾਨ ਖਾਨ ਦੇ ਐਡਮਾਇਰਰ ਨੇ। ਇਹ ਜਿਹੜਾ ਇਸ ਦਾ ਵਾਇਰਲ ਹੋਣਾ ਇਹਦੇ 'ਚ ਦੋਵੇਂ ਪੰਜਾਬਾਂ ਦੀ ਸਾਂਝ ਔਰ ਪਿਆਰ ਔਰ ਤਹਿਜ਼ੀਬੀ ਸਾਂਝ ਔਰ ਕੱਲ ਦੇ ਭਵਿੱਖ ਦੇ ਖਾਲਿਸਤਾਨ ਔਰ ਅੱਜ ਦੇ ਪਾਕਿਸਤਾਨ ਵਿੱਚ ਗੁਆਂਢੀਆਂ ਵਾਲੇ ਰਿਸ਼ਤੇ ਵਾਲੀ ਗੱਲ, ਔਰ ਇਹ ਮੈਂ ਸਮਝਦਾ ਹੈ ਵੀ ਬਹੁਤ ਇੰਪੋਰਟੈਂਟ ਹੈ, ਕਿਉਂਕਿ ਜਦੋਂ ਅਸੀਂ ਇਹ ਨਹੀਂ ਹੈ ਵੀ ਅਸੀਂ ਕੋਈ ਸੈਲੀਬ੍ਰੇਟ ਕਰ ਰਹੇ ਹਾਂ ਕਿ ਜੀ ਇੱਕ ਸਾਡੀ ਬਹੁਤ ਵਾਇਰਲ ਹੋ ਗਈ। ਮੈਂ ਸਮਝਦਾ ਹਾਂ ਵੀ ਸਾਡੀ ਜਿਹੜੀ 10 ਸਾਲ ਦੀ ਇੱਕ ਕੰਟੀਨਿਊਸ ਜਰਨੀ ਹੈ ਇਸ ਪਾਸ। ਜਦੋਂ ਅਸੀਂ TV 84 ਦੀ ਸ਼ੁਰੂਆਤ ਕੀਤੀ, ਇਸ ਨੂੰ ਜੇ ਤੁਸੀਂ ਇਸ ਦੇ ਵੈਬ ਪੇਜ ਤੇ ਵੀ ਜਾਓਗੇ ਤੇ ਗਲੋਬਲ ਵੌਇਸ ਆਫ ਪੰਜਾਬ ਇਹ ਅਸੀਂ ਇਸ ਨੂੰ ਰੱਖਿਆ ਇਹਦਾ ਨਿਸ਼ਾਨਾ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਪੋਲੀਟੀਕਲੀ ਇਹ ਬਿਲਕੁਲ ਸਾਨੂੰ ਕਲੀਅਰ ਹੈ ਕਿ ਔਰ ਇਸ ਲਈ ਅਸੀਂ ਰਿਪੀਟਡਲੀ ਜਦੋਂ ਖਾਲਿਸਤਾਨ ਦੀ ਹੱਦ ਦੱਸਦੇ ਹਾਂ ਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਔਰ ਇਹ ਇੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦਾ ਕਨਸੈਪਟ ਜਿਸ ਦੀ TV 84 ਐਡਵੋਕੇਸੀ ਕਰਦਾ। ਪਰ ਦੂਸਰੇ ਪਾਸੇ ਸਾਡੀ ਚਾਹਨਾ ਹਮੇਸ਼ਾ ਜਦੋਂ ਮੈਂ ਪਾਕਿਸਤਾਨ ਔਰ ਖਾਲਿਸਤਾਨ ਦੀ ਰਿਲੇਸ਼ਨਸ਼ਿਪਸ ਦੀ ਗੱਲ ਦੇਖਦਾ ਤੇ ਫਿਰ ਕਾਇਦੇ ਆਜ਼ਮ ਦਾ ਜਿਹੜਾ ਕਦੇ ਡ੍ਰੀਮ ਸੀ ਕਿ ਪਾਕਿਸਤਾਨ ਔਰ ਇੰਡੀਆ ਦੀ ਰਿਲੇਸ਼ਨਸ਼ਿਪ ਇਵੇਂ ਹੋਏ ਜਿਵੇਂ ਅਮਰੀਕਾ ਔਰ ਕੈਨੇਡਾ ਦੀ ਹੈ। ਉਹ ਤਾਂ ਕਿਉਂਕਿ ਬ੍ਰਾਹਮਣਵਾਦੀਆਂ ਨੇ ਕਦੇ ਵੀ ਪਾਕਿਸਤਾਨ ਦੇ ਕਨਸੈਪਟ ਨੂੰ ਤਸੱਵਰ ਨਹੀਂ ਕੀਤਾ ਹੈ। ਸੋ ਉਹਨਾਂ ਨੇ ਤਾਂ ਇਹਨਾਂ 75 ਵਰਿਆਂ ਦੇ ਵਿੱਚ ਇੱਕ ਤੋਂ ਬਾਅਦ ਇੱਕ ਜੰਗ ਭਰਪਾ ਕੀਤੀ ਔਰ ਜਿਹੜੇ ਮਸਲੇ ਗੱਲਬਾਤ ਰਾਹੀਂ ਹੱਲ ਹੋ ਕੇ ਖਾਸ ਤੌਰ ਤੇ ਕਸ਼ਮੀਰ ਦਾ ਮੁੱਦਾ ਜਿਸ ਦੇ ਉੱਤੇ ਖੁਦ ਭਾਰਤ ਇਸ ਮੁੱਦੇ ਨੂੰ ਯੂਨਾਈਟਿਡ ਨੇਸ਼ਨਜ਼ ਸਿਕਿਉਰਿਟੀ ਕਾਉਂਸਲ ਦੇ ਵਿੱਚ ਲੈ ਕੇ ਗਿਆ, ਉਹਨਾਂ ਨੇ ਰਾਏਸ਼ੁਮਾਰੀ ਦੀ ਗੱਲ ਕੀਤੀ ਔਰ ਉਸ ਦਾ ਇਹਦੇ ਬਾਵਜੂਦ ਕਿ ਨਹਿਰੂ ਨੇ ਖੁਦ ਇਸ ਨੂੰ ਉੱਥੇ ਮੰਨਿਆ UN ਸਿਕਿਉਰਿਟੀ ਕਾਉਂਸਲ 'ਚ, ਲੇਕਿਨ ਇਹਨਾਂ 75 ਸਾਲਾਂ 'ਚ ਅਸੀਂ ਦੇਖ ਰਹੇ ਹਾਂ ਕਿ ਕਸ਼ਮੀਰ ਦੇ ਉੱਤੇ ਇੱਕ ਤੋਂ ਬਾਅਦ ਇੱਕ ਜੰਗ ਹੁੰਦੀ ਹੈ, ਲੇਕਿਨ ਰਾਏਸ਼ੁਮਾਰੀ ਵਾਲੇ ਮੁੜਦੇ ਹੀ ਨਹੀਂ ਨੇ। ਸੋ ਉਹਨਾਂ ਦੀ ਤਾਂ ਜੋ ਹੈ ਉਹਨਾਂ ਦੀ ਜ਼ਹਿਨੀਅਤ ਪਾਕਿਸਤਾਨ ਬਾਰੇ ਜਾਂ ਸਿੱਖ ਕੌਮ ਬਾਰੇ ਉਹ ਤਾਂ ਹੁਣ ਜ਼ਾਹਰ ਹੋ ਹੀ ਗਈ ਹੈ। ਸੋ ਅਸੀਂ ਸਮਝਦੇ ਹਾਂ ਵੀ ਜਿਹੜਾ ਕਾਇਦੇ ਆਜ਼ਮ ਦਾ ਡ੍ਰੀਮ ਇਵੇਂ ਪੂਰਾ ਨਹੀਂ ਹੋਇਆ ਕਿ ਰਿਲੇਸ਼ਨਸ਼ਿਪ ਇਵੇਂ ਹੀ ਹੋਏ ਭਾਰਤ ਔਰ ਪਾਕਿਸਤਾਨ ਦੀ ਜਿਵੇਂ ਕਿ ਅਮਰੀਕਾ ਔਰ ਕੈਨੇਡਾ ਦੀ ਹੈ। ਸਰਟਨਲੀ ਖਾਲਿਸਤਾਨ ਦੀ ਜਿਹੜੀ ਆਜ਼ਾਦੀ ਦੇ ਨਾਲ ਅਸੀਂ ਇਸ ਗੱਲ ਦੀ ਜ਼ਰੂਰ ਆਸ ਕਰਦੇ ਹਾਂ ਔਰ ਇਹ ਜਿਹੜਾ ਪਿਆਰ ਦਾ ਹੜ੍ਹ ਦੋਵੇਂ ਪਾਸਿਓਂ ਨਜ਼ਰ ਆਉਂਦਾ ਹੈ ਇਹ ਆਪਣੇ ਆਪ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਅਲਟੀਮੇਟਲੀ ਅਸੀਂ ਉਸ ਡਾਇਰੈਕਸ਼ਨ ਵੱਲ ਵੱਧ ਰਹੇ ਹਾਂ। ਸੋ ਮੈਂ ਜਦੋਂ ਇਹਨਾਂ ਸਾਂਝਾਂ ਨੂੰ ਇਸ ਤਰੀਕੇ 'ਚ ਦੇਖਦਾ ਹਾਂ ਜਾਂ ਇਹ ਐਕਸਪ੍ਰੈਸਿਵ ਭਾਵ 'ਚ ਦੇਖਦਾ ਹਾਂ ਤੇ ਮੈਨੂੰ ਇਹ ਲੱਗਦਾ ਹੈ ਕਿ 10 ਸਾਲ ਦੇ ਇਹ ਸਾਡੇ ਸਫ਼ਰ ਦੇ ਵਿੱਚ ਸਾਡਾ ਜਿਹੜਾ ਯਤਨ ਸੀ ਦੋ ਕੌਮਾਂ ਨੂੰ ਕਰੀਬ ਲਿਆਉਣ ਦਾ, ਹਿਸਟਰੀ ਦੀਆਂ ਸਾਂਝਾਂ ਉਸ 'ਚ ਬਿਟਰਨੈਸਿਸ ਨੇ, ਪਾਸਟ ਦੇ ਉੱਤੇ ਤਾਂ ਸਾਡਾ ਕੋਈ ਕੰਟਰੋਲ ਨਹੀਂ ਹੈ, ਲੇਕਿਨ ਉਸ ਨੂੰ ਓਬਜੈਕਟਿਵਲੀ ਦੇਖਣ ਦਾ, ਬਾਇਸ ਤਰੀਕੇ ਨਾਲ ਨਹੀਂ, ਕਿਉਂਕਿ ਸਾਡੇ ਵਾਲੇ ਪਾਸੇ ਵੀ ਇੱਕ ਐਂਟਾਈ ਮੁਸਲਿਮ ਬਾਇਸ ਸਾਡੇ ਹਿਸਟਰੀ ਦੇ ਵਿੱਚ ਜਿਹੜਾ ਉਹ ਹੈ ਕ੍ਰੀਏਟ ਕੀਤਾ ਗਿਆ। ਪਾਕਿਸਤਾਨ ਵਾਲੇ ਪਾਸੇ ਵੀ ਉਹਨਾਂ ਦੀਆਂ ਟੈਕਸਟ ਬੁੱਕਸ ਹੋਣ ਜਾਂ ਅਦਰਵਾਈਜ਼ ਜਿਹੜਾ ਹੈ ਉਸ ਨੂੰ ਐਂਟਾਈ ਸਿੱਖ ਜਿਹੜੀ ਹੈ ਉਸ ਐਂਗਲ ਤੋਂ ਦੇਖਿਆ ਜਾਂਦਾ ਰਿਹਾ। ਲੇਕਿਨ ਜਦੋਂ ਹੁਣ ਸਾਨੂੰ ਆਪਣੇ ਸਾਂਝੇ ਦੁਸ਼ਮਣ ਦੀ ਸਮਝ ਆ ਗਈ ਹੈ ਤਾਂ ਸਾਨੂੰ ਇਹ ਵੀ ਜਿਹੜਾ ਇਮਾਨਦਾਰੀ ਦੇ ਨਾਲ ਤਸੱਵਰ ਕਰਨਾ ਹੋਏਗਾ ਕਿ ਅਸੀਂ ਕਿੱਥੇ ਕਿੱਥੇ ਗਲਤ ਸੀ ਤਾਂ ਕਿ ਉਹ ਗਲਤੀਆਂ ਕਦੇ ਅਸੀਂ ਦੁਬਾਰਾ ਨਾ ਦੁਹਰਾਈਏ। ਸੋ ਅਸੀਂ ਆਪਣੇ ਸਾਰੇ ਵਿਊਅਰਸ ਦਾ ਵੀ ਦੋਵੇਂ ਪਾਸੇ ਚੜ੍ਹਦਾ ਪੰਜਾਬ ਲਹਿੰਦਾ ਪੰਜਾਬ ਜਿਹੜਾ ਹੈ ਔਰ ਦੁਨੀਆ ਭਰ 'ਚ ਬੈਠਾ ਡਾਇਸਪੋਰਾ ਖਾਸ ਤੌਰ ਤੇ ਸਾਡੇ ਪਾਕਿਸਤਾਨੀ ਭੈਣ ਭਰਾ ਉਹਨਾਂ ਦਾ ਅਸੀਂ
ਸ਼ੁਕਰੀਆ ਅਦਾ ਕਰਦੇ ਹਾਂ ਕਿ ਭਾਈ ਉਹਨਾਂ ਨੇ ਜੇ ਅਸੀਂ ਇੱਕ ਕਦਮ ਵਧਾਉਂਦੇ ਹਾਂ ਤੇ ਉਹ 4 ਕਦਮ ਅੱਗੇ ਆ ਕੇ ਸਾਨੂੰ ਆਪਣੀ ਗੱਲ ਵਕੜੀ ਚ ਲੈਂਦੇ ਨੇ। ਸੋ ਰੱਬ ਅੱਲਾਹ ਤਾਲਾ ਵਾਹਿਗੁਰੂ ਇਹ ਰਹਿਮਤ ਕਰਨ ਕਿ ਇਹ ਸਾਂਝਾ ਬਹੁਤ ਜਲਦੀ 2 ਆਜ਼ਾਦ ਮੁਲਕ, ਪਾਕਿਸਤਾਨ ਆਲਰੇਡੀ ਆਜ਼ਾਦ ਹੈ, ਖਾਲਿਸਤਾਨ ਦੀ ਆਜ਼ਾਦੀ ਤੋਂ ਬਾਅਦ ਅਸੀਂ ਭਰਾਵਾਂ ਵਾਂਗ ਨੈਕਸਟ ਡੋਰ ਔਰ ਖੁੱਲੇ, ਜਿਵੇਂ ਇੱਕ ਵੀਰ ਨੇ ਲਿਖਿਆ ਕਿ ਮੈਂ ਤਾਂ ਦੇਖ ਰਿਹਾ ਕਿ ਕਦੋਂ ਮੈਂ ਅੰਮ੍ਰਿਤਸਰ ਜਾ ਕੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਵਾਂ। ਔਰ ਇਹੀ ਤਮੰਨਾ ਜਿਹੜੇ ਅੰਮ੍ਰਿਤਸਰ ਔਰ ਉਸ ਖਿੱਤੇ 'ਚ ਨੇ ਉਹਨਾਂ ਦੇ ਲਈ ਲਾਹੌਰ ਦਾ ਅਨਾਰਕਲੀ ਬਾਜ਼ਾਰ ਔਰ ਲਾਹੌਰ ਦੀਆਂ ਮੌਜਾਂ, ਔਰ ਉਹ ਜਿਹੜੇ ਅਸੀਂ ਸਾਰੇ ਹੀ ਗਰੋਹ ਹੋਏ ਆ ਇਹ ਸੁਣਦੇ ਆ ਕਿ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ। ਔਰ ਕਿੰਨੀ ਲਾਹੌਰ ਦੀ ਤੜਫ ਹੋਏਗੀ। ਗੁਰਦਾਸਪੁਰ ਜ਼ਿਲ੍ਹੇ 'ਚ ਕਲਾਨੌਰ ਇੱਕ ਕਸਬਾ ਹੈ ਜਿੱਥੇ ਅਕਬਰ ਦੀ ਤਾਜਪੋਸ਼ੀ ਹੋਈ ਕਹੀ ਜਾਂਦੀ ਹੈ, ਹਿਸਟੋਰੀਕਲ ਹੈ, ਲੇਕਿਨ ਇੱਕ ਤਾਂਗ ਹੁੰਦੀ ਹੈ। ਔਰ ਉਸ ਇਲਾਕੇ ਦੇ ਵਿੱਚ ਇੱਕ ਇਹ ਅਖਾਣ ਹੈ ਕਿ ਜਿਹਨੇ ਨਹੀਂ ਵੇਖਿਆ ਲਾਹੌਰ ਉਹ ਵੇਖੇ ਕਲਾਨੌਰ, ਕਿਉਂਕਿ ਜ਼ਾਹਰ ਹੈ ਕਲਾਨੌਰ ਦੇ ਵਿੱਚ ਵੀ ਆਰਟ ਔਰ ਦੂਜੇ ਐਂਗਲ ਤੋਂ, ਆਰਕੀਟੈਕਟ ਦੇ ਐਂਗਲ ਤੋਂ, ਲੇਕਿਨ ਇਹ ਵੀ ਇਸ ਸ਼ਿੱਦਤ ਨੂੰ ਮਹਿਸੂਸ ਕਰਵਾਉਂਦਾ ਹੈ ਕਿ ਇਹ ਸਾਂਝਾਂ ਜਿਹੜੀਆਂ ਨੇ ਦੋਵੇਂ ਪਾਸੇ ਦੀਆਂ ਕਿੰਨੀਆਂ ਜਿਹੜੀਆਂ ਨੇ ਉਹ ਪੀੜ੍ਹੀਆਂ ਨੇ ਔਰ ਹੁਣ ਤਾਂ ਪਿਆਰ ਦੇ ਹੜ ਵਗੇ ਹੋਏ ਨੇ। ਬਿਲਕੁਲ ਤੁਸੀਂ ਕੈਲੀਫੋਰਨੀਆ ਟ੍ਰਿਪ ਦੀ ਗੱਲ ਕੀਤੀ। ਅੱਛਾ, ਬੇਸ਼ੱਕ ਅੱਜ ਕੱਲ ਸਫ਼ਰ ਜਿਹੜਾ ਹੈ ਖਾਸ ਤੌਰ ਤੇ ਹਵਾਈ ਸਫ਼ਰ ਉਹ ਵੀ ਹੁਣ ਉਨਾ ਕੰਫਰਟੇਬਲ ਨਹੀਂ ਰਿਹਾ। ਤੁਹਾਨੂੰ ਪਹੁੰਚਣ ਤੋਂ ਪਹਿਲਾਂ ਵੀ ਫਿਕਰ ਹੁੰਦਾ ਹੈ, 3 ਵਾਰੀ ਚੈੱਕ ਕਰਨਾ ਪੈਂਦਾ ਵੀ ਔਨ ਟਾਈਮ ਹੈ ਕਿ ਨਹੀਂ। ਕਨੈਕਟਿੰਗ ਫਲਾਈਟਸ ਦਾ ਤਾਂ ਅਸੀਂ ਹੁਣ ਉਹ ਵਰਕਾ ਹੀ ਪਾੜ ਦਿੱਤਾ ਹੈ ਕਿ ਭਾਈ ਉਹ ਤਾਂ ਪਤਾ ਹੀ ਨਹੀਂ ਹੈ ਕਨੈਕਟਿੰਗ ਵਾਲਾ ਕਦੋਂ ਪਹੁੰਚਣਾ। ਪਰ ਸਿੱਧੀਆਂ ਫਲਾਈਟਸ ਦਾ ਵੀ ਜਿਹੜਾ ਹਾਲ ਹੈ ਉਹ ਕੋਈ ਬਹੁਤਾ ਠੀਕ ਨਹੀਂ ਹੈ। ਔਰ ਜਿਹੜੀਆਂ ਟਿਕਟ ਪ੍ਰਾਈਸਿਸ ਨੇ ਉਹ ਅਸਮਾਨ ਨੂੰ ਛੂਹ ਰਹੀਆਂ। ਔਰ ਕਿਉਂਕਿ ਆਇਲ ਪ੍ਰਾਈਸਿਸ ਦੁਨੀਆ ਦੇ ਵਿੱਚ ਜੋ ਚੱਲ ਰਿਹਾ ਯੂਕਰੇਨ ਦੇ ਨਾਲ, ਉਸ ਦਾ ਫਾਇਦਾ ਸਾਰੇ ਹੀ ਇਹ ਕੈਪੀਟਲਿਸਟ ਚੱਕ ਰਹੇ ਨੇ ਦੋਵੇਂ ਪਾਸੇ ਹੀ। ਉਹਦਾ ਬਹਾਨਾ ਹੀ ਹੁੰਦਾ ਹੈ ਕਿ ਜੀ ਉੱਥੇ ਜਿਹੜਾ ਉਹ ਹੋ ਗਿਆ ਤੇ ਮਹਿੰਗਾ ਹੋ ਗਿਆ। ਸੋ ਉਹਦਾ ਹੀ ਨਤੀਜਾ ਹੈ ਕਿ ਈਵਨ ਬਹੁਤ ਸਾਰੀਆਂ, ਮੈਂ ਕੱਲ ਹੀ ਦੇਖ ਰਿਹਾ ਸੀ ਖਬਰ ਕਿ ਆਉਣ ਵਾਲੇ ਮਹੀਨਿਆਂ 'ਚ ਬ੍ਰਿਟਿਸ਼ ਏਅਰਲਾਈਨਸ ਨੇ ਆਪਣੀਆਂ 1500 ਦੇ ਕਰੀਬ ਫਲਾਈਟਸ ਕੈਂਸਲ ਹੀ ਕਰ ਦਿੱਤੀ ਪੱਕੇ ਤੌਰ ਤੇ ਕਿ ਜੀ ਆਇਲ ਪ੍ਰਾਈਸਿਸ ਬਹੁਤ ਨੇ ਔਰ ਅਸੀਂ ਜਿਹੜੀ ਪ੍ਰਾਈਸਿਸ ਨੇ ਉਹਨਾਂ 'ਚ ਨਹੀਂ ਡਿਲੀਵਰ ਕਰ ਸਕਦੇ। ਸੋ ਅੱਜ ਕੱਲ ਤਾਂ ਇਹ ਵੀ ਇੱਕ, ਜਦੋਂ ਤੁਸੀਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਟਿਕਟ ਦਾ ਪ੍ਰਾਈਸ ਦੇਖ ਕੇ ਕਈਆਂ ਨੂੰ ਜਿਹੜਾ ਪਾਣੀ ਦਾ, ਠੰਡੇ ਪਾਣੀ ਦਾ ਗਲਾਸ ਪੀਣਾ ਪੈਂਦਾ, ਅੱਖਾਂ ਦੇ ਛਿੱਟਾਂ ਮਾਰਨੀਆਂ ਪੈਂਦੀਆਂ। ਲੇਕਿਨ ਅਸੀਂ ਕਿਉਂਕਿ ਇਸ ਟ੍ਰਿਪ ਦੇ ਨਾਲ 2-3 ਪ੍ਰੋਗਰਾਮ ਜੁੜੇ ਹੋਏ ਸੀ ਔਰ ਫਰਾਈਡੇ ਅਸੀਂ ਫਲਾਈ ਕੀਤਾ, ਔਨ ਟਾਈਮ ਸੀ। ਔਰ ਜਿਹੜਾ ਪਹਿਲਾ ਪ੍ਰੋਗਰਾਮ ਖਾਸ ਤੌਰ ਤੇ ਜਦੋਂ ਅਸੀਂ ਜਿਵੇਂ ਖਾਲਸਾ ਫਰਨੀਚਰ ਦੇ ਹਵਾਲੇ ਨਾਲ ਗੱਲ ਕਰਕੇ ਹਟੇ, ਜਿਹੜੇ ਵੀ ਵੀਰ ਭੈਣਾਂ ਖਾਲਿਸਤਾਨ ਦੇ ਪਾਂਧੀ ਨੇ ਉਹਨਾਂ ਦੇ ਪਰਿਵਾਰਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਇਹ ਸਾਡਾ ਫਰਜ਼ ਵੀ ਹੁੰਦਾ ਔਰ ਖਾਸ ਤੌਰ ਤੇ ਜਦੋਂ ਉਹਨਾਂ ਦੀ ਚਾਹਨਾ ਵੀ ਹੋਏ। ਔਰ ਇਹ ਫਰੈਜ਼ਨੋ ਦੇ ਵਿੱਚ ਇੱਕ ਆਨੰਦ ਕਾਰਜ ਜਿਹੜਾ ਖਾਲਿਸਤਾਨੀ ਪਰਿਵਾਰ, ਬੋਪਾ ਰਾਏ ਪਰਿਵਾਰ, ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਖਾਲਿਸਤਾਨ ਦੀ ਸਟਰਗਲ 'ਚ, ਉਸ ਪਰਿਵਾਰ ਦਾ ਬੱਚਾ ਕੰਵਰਜੀਤ ਸਿੰਘ ਜਿਹੜਾ ਡਾਕਟਰ ਹੈ, ਵੈਟਨੇਰੀਅਨ, ਔਰ ਉਹਨਾਂ ਦਾ ਆਨੰਦ ਕਾਰਜ ਜਸਮੀਨ ਕੌਰ ਜਿਹੜੀ ਸਾਈਕਾਇਟਰਿਸਟ ਹੈ, ਅਗੇਨ ਇਹ ਡਾਕਟਰ, ਉਹਨਾਂ ਦੇ ਸੀ। ਔਰ ਫਰੈਜ਼ਨੋ ਜਿਹੜਾ ਹੈ ਬਿਲਕੁਲ, ਜਦੋਂ ਤੁਸੀਂ ਪੰਜਾਬ ਦੇਖਣਾ ਹੋਏ ਤਾਂ ਤੁਸੀਂ ਬਠਿੰਡਾ ਯਾਦ ਕਰਦੇ ਹੋ ਗਰਮੀ ਦੇ ਲਈ। ਫਰੈਜ਼ਨੋ ਜਿਹੜਾ ਹੈ ਉਹ ਆਲਮੋਸਟ ਬੇ ਏਰੀਏ ਤੋਂ 4 ਘੰਟੇ, 3.5-4 ਘੰਟੇ ਦੀ ਡਰਾਈਵ, ਪੂਰਾ ਟੈਂਪਰੇਚਰ ਫੁੱਲ ਬਠਿੰਡੇ ਦੀ ਯਾਦ ਦਹਾਨੀ ਕਰਵਾ ਰਿਹਾ ਸੀ। ਔਰ ਅਸੀਂ ਫਰਾਈਡੇ 에ਅਰਪੋਰਟ ਤੋਂ ਉਤਰਦਿਆਂ ਹੀ ਜਿਹੜਾ ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਦੀ ਮਹਿਮਾਨ ਨਵਾਜ਼ੀ ਮਾਣੀ, ਲੰਚ ਕਰਕੇ ਅਸੀਂ ਉਸੇ ਬਾਅਦ ਦੁਪਹਿਰ ਸ਼ਾਮ ਨੂੰ ਅਸੀਂ ਰਵਾਨਾ ਹੋਏ ਫਰੈਜ਼ਨੋ। ਉੱਥੇ ਵੀ ਅੱਡ ਜਿਨ੍ਹਾਂ ਨੇ ਮਹਿਮਾਨ ਨਵਾਜ਼ੀ ਦਿੱਤੀ ਸਭ ਦਾ ਸ਼ੁਕਰੀਆ। ਔਰ ਸੈਚਰਡੇ ਇਹ ਆਨੰਦ ਕਾਰਜ ਸੀ ਔਰ ਬੜੇ ਹੀ ਸਿੰਪਲ ਤਰੀਕੇ ਦੇ ਨਾਲ। ਔਰ ਕਿਉਂਕਿ ਇਸ ਬੈਲਟ ਦੇ ਵਿੱਚ ਜਿਵੇਂ ਮੈਂ ਦੱਸਿਆ ਫਰੈਜ਼ਨੋ ਨੂੰ ਜਿਹੜਾ ਹੈ ਕਹਿੰਦੇ ਹੀ ਡਾਕਟਰਾਂ ਦਾ ਸ਼ਹਿਰ ਹੈ, ਬਹੁਤ ਵੱਡੀ ਗਿਣਤੀ 'ਚ ਡਾਕਟਰ ਉੱਥੇ ਨੇ। ਔਰ ਇੱਕ ਬੜਾ ਖੂਬਸੂਰਤ ਗੁਰਦੁਆਰਾ ਸਾਹਿਬ ਜਿਹਦਾ ਨਾਂ ਹੀ ਡਾਕਟਰਾਂ ਦਾ ਗੁਰਦੁਆਰਾ ਹੈ ਤੇ ਉਸ ਥਾਂ ਤੇ ਆਨੰਦ ਕਾਰਜ ਸੀ, ਬੜੇ ਚੰਗੇ ਮਾਹੌਲ ਦੇ ਵਿੱਚ ਹੋਇਆ। ਬੇਟਾ ਵੀ ਸਿੱਖੀ ਸਰੂਪ ਔਰ ਖੂਬਸੂਰਤ ਦਰਸ਼ਕ ਦੇਖ ਵੀ ਸਕਦੇ ਨੇ। ਔਰ ਉਹਦੇ 'ਚ ਵੀ ਸਾਨੂੰ ਜਿੱਥੇ ਕੋਈ ਗੱਲ ਕਹਿਣ ਦਾ ਮੌਕਾ ਬਣਦਾ ਹੈ। ਔਰ ਹਾਲਾਂ ਗੁਰਦੁਆਰਾ ਸਾਹਿਬ ਵਿੱਚ ਜਿਹੜੇ ਸੇਵਾ ਕਰਨ ਵਾਲੇ ਗ੍ਰੰਥੀ ਸਿੰਘ, ਗਿਆਨੀ ਸਿੰਘ, ਉਹਨਾਂ ਨੂੰ ਤਾਂ ਦੇਖ ਕੇ ਹੀ, ਹਾਲਾਂ ਮੇਰੀ ਪਛਾਣ 'ਚੋਂ ਨਹੀਂ ਸਨ, ਪਰ ਜਿਉਂ ਹੀ ਮਿਲਣੀ ਦੀ ਰਸਮ ਹੋ ਰਹੀ ਸੀ ਤਾਂ ਉਹ ਦੂਰੋਂ ਹੀ ਦੇਖ ਕੇ ਉਹਨਾਂ ਨੇ ਹੱਥ ਜੋੜੇ
ਔਰ ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਖਾਸ ਤੌਰ ਤੇ ਟੀਵੀ 84 ਦੀ ਤਾਰੀਫ ਕੀਤੀ, ਸਾਡੇ ਕੰਮ ਨੂੰ ਉਹਨਾਂ ਨੇ ਰੈਕਗਨਾਈਜ਼ ਕੀਤਾ ਔਰ ਉਹਨਾਂ ਨੇ ਸਮੁੱਚੇ ਜਿੰਨੇ ਆਏ ਲੋਕ ਹੁੰਦੇ ਨੇ ਦੂਰ ਦਰਾਡੇ ਆਲਮੋਸਟ ਸਾਰੇ ਹੀ ਹਾਈਐਸਟ ਲੈਵਲ ਡਾਕਟਰਸ ਇੰਜੀਨੀਅਰਸ ਕਿਸਮ ਦੇ ਲੋਕ ਹੀ ਸੀ। ਉਹਨਾਂ ਨੇ ਦੱਸਿਆ ਕਿ ਜੀ ਇਹ ਗੁਰਦੁਆਰਾ ਸਾਹਿਬ ਜਿਹੜਾ ਹੈ ਇਹ ਪੰਥ ਪ੍ਰਸਤ ਖਾਲਿਸਤਾਨੀ ਸੋਚ ਦਾ ਧਾਰਨੀ ਹੈ। ਜੈਕਾਰਾ ਲਹਿਰ ਇੱਥੋਂ ਸ਼ੁਰੂ ਹੋਈ ਔਰ ਅਸੀਂ ਪੰਜਾਬੀ ਗੁਰਮਤ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੜੇ ਹੀ ਚੰਗੇ ਢੰਗ ਨਾਲ ਸਾਰਾ ਮੈਨੇਜਮੈਂਟਲ ਇਸ਼ੂ ਸੀ। ਸੋ ਅਸੀਂ ਤਾਂ ਆਪਣਾ ਹੀ ਰਾਗ ਅਲਾਪਣਾ ਹੁੰਦਾ ਹੈ ਕਿ ਭਾਈ ਅਸੀਂ ਤਾਂ ਇਹੀ ਕਿਹਾ ਕਿ ਬਹੁਤ ਚੰਗੀ ਗੱਲ ਹੈ, ਤੁਸੀਂ ਸਾਰੇ ਬੜੇ ਕਾਮਯਾਬ ਹੋ ਆਪੋ ਆਪਣੇ ਕਿੱਤਿਆਂ ਦੇ ਵਿੱਚ, ਪਰ ਆਪਣੀ ਕੌਮ ਦੀ ਹੋਣੀ ਵੱਲ ਵੀ ਸਾਨੂੰ ਸੋਚਣਾ ਬਣਦਾ ਹੈ ਕਿ ਅਸੀਂ ਪਿਛਲੇ 38 ਵਰ੍ਹਿਆਂ ਤੋਂ ਜੂਨ 84 ਦੇ ਹਮਲੇ ਤੋਂ ਬਾਅਦ ਜਿਸ ਕਿਸਮ ਦੇ ਮਾਹੌਲ 'ਚੋਂ ਕੌਮ ਲੰਘੀ ਹੈ, ਸਾਡੇ ਕੋਲ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਹੋਰ ਕੋਈ ਜਿਹੜਾ ਚਾਰਾ ਨਹੀਂ ਹੈ। ਇਸ ਲਈ ਇਸ ਵੱਲ ਵੀ ਧਿਆਨ ਦਿਓ। ਸੋ ਇਹ ਬਹੁਤ ਸਾਰੇ ਜਿਹੜੇ ਇੱਕ ਦੋ ਐਸੇ ਵੀ ਸੱਜਣ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਅਸੀਂ 70ਵਿਆਂ ਦੇ ਵਿੱਚ ਜਦ ਅਰਲੀ 80s 'ਚ ਮਿਲੇ, ਲਗਭਗ 40-50 ਸਾਲ ਬਾਅਦ ਉਹਨਾਂ ਨਾਲ ਮੁਲਾਕਾਤ ਹੋਈ, ਉਹਨਾਂ 'ਚ ਹਾਇਰ ਲੈਵਲ ਲੋਕ ਵੀ ਸਨ। ਸੋ ਇਹ ਸਾਡੀ ਜਰਨੀ ਸੀ ਔਰ ਫਿਰ ਕਿਉਂਕਿ ਫਰਾਈਡੇ ਸ਼ਾਮ ਨੂੰ ਇਹ ਪਤਾ ਤਾਂ ਮੈਨੂੰ ਉੱਥੇ ਜਾ ਕੇ ਹੀ ਲੱਗਾ, ਭਾਈ ਦਲਜੀਤ ਸਿੰਘ ਖਾਲਸਾ ਜਿਹੜੇ ਸਾਡੀ ਖਾੜਕੂ ਲਹਿਰ ਦੇ ਇੱਕ ਸਿਰਮੌਰ ਆਗੂ ਪੰਥਕ ਕਮੇਟੀ ਨਾਲ ਔਰ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ, ਲੰਬਾ ਵਕਤ ਲਗਭਗ 23-24 ਸਾਲ ਉਹਨਾਂ ਨੇ ਜਾਂ ਅੰਡਰਗਰਾਉਂਡ ਜ਼ਿੰਦਗੀ ਗੁਜ਼ਾਰੀ ਜਾਂ ਭਾਰਤੀ ਹਕੂਮਤ ਦੀਆਂ ਜੇਲ੍ਹਾਂ ਜਦੋਂ ਕਿ ਉਹ ਮਾਰਚ ਜਾਂ ਅਪ੍ਰੈਲ 1996 'ਚ ਗ੍ਰਿਫਤਾਰ ਹੋਏ ਔਰ ਹੁਣ ਵੀ ਉਹਨਾਂ ਨੇ ਜਿਹੜਾ ਉਹ ਅਗਵਾਈ ਦਿੰਦੇ ਨੇ। ਸੋ ਉਹਨਾਂ ਨੇ ਇੱਕ ਆਪਣੇ ਇਸ ਖਾਲਿਸਤਾਨ ਦੇ ਸੰਘਰਸ਼ ਦੌਰਾਨ ਕਿਹਨਾਂ ਪਰਿਵਾਰਾਂ ਨੇ ਕਿਸ ਕਦਰ ਸੇਵਾ ਕੀਤੀ, ਕੀ ਰੂਹਾਨੀ ਕਿਰਦਾਰ ਸੀ ਜਿਹੜੇ ਲੋਕ ਇਸ ਜੰਗ ਵਿੱਚ ਜੂਝੇ, ਉਸ ਦੇ ਉੱਤੇ ਬੇਸਡ ਉਹਨਾਂ ਨੇ ਸਿੱਖ ਸੰਘਰਸ਼ ਦੀ ਸਾਖੀ ਇਹ ਉਹਨਾਂ ਨੇ ਇੱਕ ਪੁਸਤਕ ਜਿਹੜੀ ਹੈ ਲਿਖੀ ਹੈ, ਜਿਹੜੀ ਹੁਣੇ ਹੀ ਰਿਲੀਜ਼ ਹੋਈ ਔਰ ਫਰੀਮਾਉਂਟ ਗੁਰਦੁਆਰਾ ਕਮੇਟੀ ਵੱਲੋਂ ਔਰ ਨਾਲ ਲੱਗਦੇ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਵੱਲੋਂ ਇੱਕ ਪ੍ਰੋਗਰਾਮ ਲਿਖਿਆ ਗਿਆ ਸੀ। ਗੁਰਦੁਆਰਾ ਸਾਹਿਬ ਦੇ ਬਾਹਰ ਓਪਨ ਦੇ ਵਿੱਚ 200-250 ਕੁਰਸੀ ਲੱਗੀ ਹੋਈ ਸੀ, ਸਾਰੇ ਵੱਡੀ ਗਿਣਤੀ 'ਚ ਨੌਜਵਾਨ ਉਹਦੇ 'ਚ ਉਹਨਾਂ ਨੇ ਸ਼ਮੂਲੀਅਤ ਕੀਤੀ ਔਰ ਇਹ ਉਸ ਪ੍ਰੋਗਰਾਮ ਨੂੰ ਕਿਉਂਕਿ ਰਿਕਾਰਡ ਅਸੀਂ ਕਰ ਲਿਆ ਸੀ ਸਾਡੀ ਟੀਮ ਨੇ, ਉਹ ਆਲਰੇਡੀ ਅਸੀਂ ਪਿਛਲੇ ਕੱਲ ਦੇ ਦਿਨ ਜਿਹੜਾ 4 ਜੁਲਾਈ ਦਾ ਦਿਨ ਸੀ ਅਸੀਂ ਉਸ ਪ੍ਰੋਗਰਾਮ ਨੂੰ ਚਲਾਇਆ। ਸੋ ਜਿਨ੍ਹਾਂ ਨੇ ਵੀ ਦੇਖਿਆ, ਮੈਂ ਰਿਪੀਟ ਤਾਂ ਨਹੀਂ ਕਰਾਂਗਾ, ਪਰ ਜਿਹੜੇ ਅੱਜ ਹੀ ਪ੍ਰੋਗਰਾਮ ਨਾਲ ਜੁੜੇ ਨੇ ਕਿ ਭਾਈ ਇਹ ਇੱਕ ਚੰਗੀ ਕਿਤਾਬ ਹੈ, ਪੜ੍ਹਨ ਲਾਇਕ ਹੈ ਔਰ ਇਸ ਤੋਂ ਅੰਦਾਜ਼ਾ ਹੋਏਗਾ ਕਿ ਭਾਈ ਜਿਸ ਯੁੱਗ ਨੂੰ, ਜਿਸ ਦਹਾਕੇ ਨੂੰ 1984 ਤੋਂ 1994-95 ਤੱਕ ਹਕੂਮਤ ਕਾਲਾ ਦੌਰ ਕਹਿ ਕੇ ਬਦਨਾਮ ਕਰਦੀ ਹੈ, ਇਹ ਸਾਡੇ ਸਿੱਖੀ ਕਿਰਦਾਰ ਦਾ, ਖਾਲਸਾਈ ਕਿਰਦਾਰ ਦਾ ਕਿਵੇਂ ਗੋਲਡਨ ਯੁੱਗ ਹੈ ਕਿ ਕਿਸ ਕਦਰ ਜਿਹੜਾ ਉਹ ਤਕਲੀਫਾਂ ਜਰੀਆਂ ਪਰਿਵਾਰਾਂ ਨੇ, ਕਿਸ ਕਦਰ ਨੌਜਵਾਨਾਂ ਨੇ ਬਹਾਦਰੀ ਦੀਆਂ ਗਾਥਾਵਾਂ ਲਿਖੀਆਂ ਭਵਿੱਖ ਦੀ ਹਿਸਟਰੀ ਦੇ ਲਈ। ਔਰ ਇਸ ਫੰਕਸ਼ਨ ਨੂੰ ਭਾਈ ਦਲਜੀਤ ਸਿੰਘ ਜਿਹੜੇ ਲੁਧਿਆਣਾ ਬੇਸਡ ਨੇ ਉਹਨਾਂ ਵੱਲੋਂ ਸੰਬੋਧਨ ਕੀਤਾ ਗਿਆ। ਸਾਰੇ ਜਿਹੜੇ ਉਸ ਪ੍ਰੋਗਰਾਮ ਸ਼ਿਰਕਤ ਕਰ ਰਹੇ ਸੀ ਉਹਨਾਂ ਦੇ ਸਵਾਲ ਵੀ ਲਏ ਗਏ, ਵੱਡੀਆਂ ਸਕਰੀਨਾਂ ਦੇ ਉੱਤੇ ਉਹਨਾਂ ਦਾ ਚੱਲ ਰਿਹਾ ਸੀ। ਸੋ ਮੈਨੂੰ ਇਹ ਵੀ ਲੱਗਦਾ ਹੈ ਕਿ ਵੀ ਜਿਹੜੀ ਹੁਣ ਟੈਕਨੋਲੋਜੀ ਹੈ ਉਸ ਦਾ ਵੀ ਅਸੀਂ ਬੈਸਟ ਯੂਜ਼ ਕਰ ਰਹੇ ਹਾਂ ਔਰ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਨਾ ਭੁੱਲਣ ਵਾਲਾ ਜਿਹੜਾ ਇਕੱਠ ਸੀ ਔਰ ਆਲਰੇਡੀ ਪ੍ਰੋਗਰਾਮ ਕਿਉਂਕਿ ਸਾਡੇ ਦਰਸ਼ਕ ਦੇਖ ਚੁੱਕੇ ਨੇ, ਸੋ ਉਸ ਦੇ ਉੱਤੇ ਮੈਂ ਅੱਗੋਂ ਟਿੱਪਣੀ ਨਹੀਂ ਕਰਾਂਗਾ। ਐਤਵਾਰ ਦਾ ਪ੍ਰੋਗਰਾਮ ਐਲ ਸੋਬਰਾਂਟੇ ਜਿਹੜੇ ਬੇ ਏਰੀਏ ਤੋਂ ਉਸ ਵਾਕਫ ਨੇ ਸਭ ਤੋਂ ਪੁਰਾਣੇ ਗੁਰਦੁਆਰਿਆਂ 'ਚ ਔਰ ਪਹਾੜੀ ਦੇ ਉੱਤੇ, ਔਰ ਉਸ ਨੂੰ ਜਿਵੇਂ ਸਟਾਕਟਨ ਦਾ ਗੁਰਦੁਆਰਾ ਜਿਸ ਨੂੰ ਅਸੀਂ ਇਤਿਹਾਸਕ ਇਸ ਲਈ ਵੀ ਕਹਿੰਦੇ ਹਾਂ ਕਿ ਲਗਭਗ ਹੁਣ ਤਾਂ 100 ਸਾਲ ਤੋਂ ਜ਼ਿਆਦਾ 1913 ਦੇ ਵਿੱਚ ਉਹ ਗੁਰਦੁਆਰਾ ਹੋਂਦ 'ਚ ਆਇਆ ਸੀ ਔਰ ਉਸ ਨੂੰ ਕੈਲੀਫੋਰਨੀਆ ਦੇ ਹਿਸਟੋਰੀਕਲ ਮੋਨੂਮੈਂਟਸ ਜਿਹੜਾ ਰੱਖਿਆ ਹੋਇਆ। ਲੇਕਿਨ ਐਲ ਸੋਬਰਾਂਟੇ ਜਿਹੜਾ 60s ਦੇ ਵਿੱਚ 1960ਵਿਆਂ 'ਚ ਜਦੋਂ ਅਜੇ ਸਾਡੀ ਸਿੱਖਾਂ ਦੀ ਆਬਾਦੀ ਬਹੁਤ ਘੱਟ ਸੀ ਅਮਰੀਕਾ 'ਚ ਔਰ ਉਸ ਖਿੱਤੇ ਦੇ ਵਿੱਚ ਬਾਅਦ ਦੇ ਵਿੱਚ ਤਾਂ ਹੁਣ ਫਰੀਮਾਉਂਟ, ਹੇਵਰਡ ਤੋਂ ਲੈ ਕੇ ਈਵਨ ਲਿਵਰਮੋਰ ਔਰ ਮੌਂਟੀਕਾ, ਟ੍ਰੇਸੀ ਸਾਰੇ ਪਾਸੇ ਗੁਰਦੁਆਰਿਆਂ ਦੀ ਇੱਕ ਲੰਬੀ ਫਰਿਸ਼ਤ ਹੈ ਜਿਹੜੇ ਕਿ ਨਾਲ ਜੁੜੇ ਹੋਏ ਨੇ। ਲੇਕਿਨ ਇਹ ਇੱਕ ਬੜਾ ਖੂਬਸੂਰਤ ਪਹਾੜੀ ਦੇ ਉੱਤੇ ਐਲ ਸੋਬਰਾਂਟੇ ਜਿਸ ਤੋਂ ਤੁਸੀਂ ਥੱਲੇ ਸੈਨ ਫਰਾਂਸਿਸਕੋ ਦਾ ਸਾਰਾ
ਨਜ਼ਾਰਾ ਦੇਖ ਸਕਦੇ ਹੋ ਹੋਣ ਚ ਆਇਆ। ਲੇਕਿਨ ਮੇਰੇ ਲਈ ਵੀ ਇੱਕ ਬੜੀ ਹੈਰਾਨੀ ਵਾਲੀ ਗੱਲ ਸੀ। ਔਰ ਉੱਥੇ ਬੇਸ਼ੱਕ ਮੈਂ ਜਦੋਂ ਸ਼ੁਰੂ ਚ 80ਵਿਆਂ ਚ ਆਇਆ ਤਾਂ ਪਹਿਲੀਆਂ ਤਕਰੀਰਾਂ ਜਿਹੜੀਆਂ ਇੱਕ ਦੋ ਗੁਰਦੁਆਰਿਆਂ ਚ ਮੇਰੀਆਂ ਸੀ ਉਹਨਾਂ ਚ ਐਲਸਾ ਬ੍ਰਾਂਟੇ ਵੀ ਸੀ। ਲੇਕਿਨ ਹੁਣ ਜਿਸ ਕਦਰ ਜਿੰਨੀ ਹਿਊਜ ਇਮਾਰਤ ਲਗਭਗ ਮੇਰਾ ਖਿਆਲ ਹੈ 6-7 ਮਿਲੀਅਨ ਡਾਲਰ ਦੇ ਖਰਚ ਨਾਲ ਅਜੇ ਬਣ ਰਹੀ ਹੈ ਆਲਰੇਡੀ ਉਹਨਾਂ ਦਾ, ਉਹਦਾ ਜਦੋਂ ਵੇਰਵਾ ਜਾਂ ਦੂਜਾ ਆਇਆ ਤਾਂ ਮੈਨੂੰ ਇਹ ਲੱਗਾ ਕਿ ਬਈ ਵਾਹ, ਇਹ ਸਿੱਖ ਕੌਮ ਦੇ ਹਿੱਸੇ ਆਇਆ ਕਿ ਕਿਵੇਂ ਜੰਗਲ ਦੇ ਵਿੱਚ ਮੰਗਲ ਕਰਨਾ। ਔਰ ਉਹ ਜਿੰਨੇ ਕਿਉਂਕਿ ਇਸ ਸਾਡੇ ਪ੍ਰੋਗਰਾਮ ਨੂੰ ਜਿਹੜਾ ਗੁਰਦੁਆਰਾ ਕਮੇਟੀ ਵੱਲੋਂ ਸਾਨੂੰ 2-3 ਵਾਰ ਇਨਵਾਈਟ ਕੀਤਾ ਗਿਆ, 2 ਵਾਰ ਤਾਂ ਇਵੇਂ ਹੋਇਆ ਕਿ ਰੱਖਿਆ ਪ੍ਰੋਗਰਾਮ ਵੀ ਕੈਂਸਲ ਕਰਨਾ ਪਿਆ ਕਿਉਂਕਿ ਕੋਈ ਨਾ ਕੋਈ ਹੋਰ ਰੁਝੇਵਾਂ ਉਸ ਖਿੱਤੇ 'ਚ ਸੀ। ਪਰ ਜਿਵੇਂ ਜਿਸ ਕਦਰ ਗੁਰਦੁਆਰਾ ਕਮੇਟੀ ਨੇ ਸਨਮਾਨ ਦਿੱਤਾ, ਮਾਣ ਦਿੱਤਾ ਔਰ ਉਹਨਾਂ ਦੇ ਸਾਰੇ ਹੀ ਕੰਸਟਰਕਸ਼ਨ ਪ੍ਰੋਜੈਕਟ ਨਾਲ ਜੁੜਿਆਂ ਦੇ ਨਾਲ ਵੀਰ ਹਰਪ੍ਰੀਤ ਸਿੰਘ ਸੰਧੂ ਨਾਲ ਮਿਲਾਉਂਦੇ ਗਏ ਤੇ ਮੇਰਾ ਖਿਆਲ ਹੈ 50 ਤੋਂ ਜ਼ਿਆਦਾ ਤਸਵੀਰਾਂ ਉਹਨਾਂ ਨੇ ਖਿੱਚੀਆਂ ਹੋਣਗੀਆਂ ਜਿਹੜੇ ਸੰਗਤ ਦੇ ਮੈਂਬਰ ਕੋਈ ਕਿਤੋਂ ਆਇਆ ਹੋਇਆ, ਕੋਈ ਕਿਤੋਂ ਉਹਨਾਂ ਨੂੰ ਦਾ ਮੂਵਮੈਂਟ ਉਹ ਦੇਖਦੇ ਨੇ। ਉਹ ਤਾਂ TV 84 ਹੋ ਰਿਹਾ ਔਰ ਹਰਪ੍ਰੀਤ ਸਿੰਘ ਸੰਧੂ ਆਪਣੇ ਕੈਮਰੇ ਨਾਲ ਲੱਗੇ ਹੋਏ ਨੇ, ਨਾਲ ਦੀ ਨਾਲ ਉਹਨਾਂ ਦਾ ਈਮੇਲ ਲੈ ਰਹੇ ਨੇ ਵੀ ਤੁਹਾਨੂੰ ਅਸੀਂ ਫਾਰਵਰਡ ਕਰਾਂਗੇ। ਪਰ ਮੇਰੇ ਲਈ ਜਦੋਂ ਮੈਂ ਖਾਸ ਤੌਰ ਤੇ ਇੰਨਾ ਵੱਡਾ ਕੰਸਟਰਕਸ਼ਨ ਪ੍ਰੋਜੈਕਟ ਉਹਨਾਂ ਨੂੰ ਮੈਂ ਪੁੱਛਿਆ ਕਿ ਵੀ ਤੁਹਾਡੇ ਤਾਂ ਇਹ ਕਿੱਥੋਂ, ਉਹ ਹਰ ਇੱਕ ਨੇ ਹੱਥ ਜੋੜ ਕੇ ਕਿਹਾ ਵੀ ਇਹ ਬਾਬਾ ਕਰਵਾ ਰਿਹਾ, ਸਾਨੂੰ ਨਹੀਂ ਪਤਾ ਹੈ ਵੀ ਇਹ ਕਿੱਥੋਂ, ਇਹ ਸਾਡੇ ਕੋਲ ਸਾਧਨ ਨੇ, ਕਿਵੇਂ ਕੀ ਸਾਰਾ ਚੱਲ ਰਿਹਾ, ਕੌਣ ਸਰੀਆ ਲਿਆ ਰਿਹਾ, ਕੌਣ ਸੀਮੈਂਟ ਦੇ ਰਿਹਾ, ਕੌਣ ਕੀ ਕਰ ਰਿਹਾ, ਕਿਹਨੇ ਡਿਜ਼ਾਈਨ ਕੀਤਾ। ਔਰ ਇਹ ਇੱਕ ਹਿਊਜ ਪ੍ਰੋਜੈਕਟ ਜਿਹੜਾ ਉਹਨਾਂ ਨੇ ਖੜਾ ਕੀਤਾ, ਪਤਾ ਨਹੀਂ 44,000 ਸਕੁਅਰ ਫੀਟ ਕੇ ਕਿੰਨੇ ਦੀ ਉਹ ਸਾਰਾ ਹੈ, ਮੈਨੂੰ ਐਗਜ਼ੈਕਟ ਸ਼ਾਇਦ ਯਾਦ ਨਹੀਂ ਹੈ। ਸੋ ਇਹ ਇੱਕ ਬਹੁਤ ਵੱਡੀ ਗੱਲ ਸੀ। ਔਰ ਜ਼ਾਹਰ ਹੈ ਵੀ ਦੀਵਾਨ ਉਹਨਾਂ ਨੇ ਆਲਰੇਡੀ ਸਾਡੀ ਆਮਦ ਬਾਰੇ ਸੰਗਤ ਨੂੰ ਦੱਸਿਆ ਹੋਇਆ ਸੀ। 29 ਜੂਨ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸੀ, ਸੋ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਨੂੰ, ਸਿੱਖ ਰਾਜ ਨੂੰ 2 ਜੁਲਾਈ ਅਕਾਲ ਤਖਤ ਸਾਹਿਬ ਸਿਰਜਣਾ ਦਿਵਸ ਸੀ। ਸੋ ਸਾਡੇ ਤੋਂ ਪਹਿਲਾਂ ਢਾਡੀ ਸਿੰਘ ਲੱਗੇ ਹੋਏ ਸੀ, ਉਹਨਾਂ ਨੇ ਵੀਰ ਅਸੀਂ ਵਾਰਾਂ ਗਾਵੀਆਂ। ਸੋ ਲਗਭਗ 45 ਮਿੰਟ ਤੋਂ ਜ਼ਿਆਦਾ ਦਾ ਸਾਡਾ ਐਡਰੈਸ ਹੈ। ਆਉਣ ਵਾਲੇ ਦਿਨਾਂ 'ਚ ਉਸ ਪ੍ਰੋਗਰਾਮ ਨੂੰ ਅਸੀਂ ਸ਼ੇਅਰ ਵੀ ਕਰਾਂਗੇ ਆਪਣੇ ਵਿਊਅਰਸ ਦੇ ਨਾਲ। ਲੇਕਿਨ ਇਹ ਇੱਕ ਬਹੁਤ ਪਿਆਰ ਦਾ ਪ੍ਰਗਟਾਵਾ ਔਰ ਵੀਰ ਹਰਪ੍ਰੀਤ ਸਿੰਘ ਸੰਧੂ, ਵੀਰ ਚਰਨਜੀਤ ਸਿੰਘ ਸਮਰਾ ਜਿਹੜੇ ਬਹੁਤ ਹੀ ਪਿਆਰੇ ਗੁਰਸਿੱਖ ਨੇ ਔਰ ਉਹ ਐਡਮਾਇਰ ਕਰਦੇ ਨੇ ਹਮੇਸ਼ਾ ਹੀ TV 84 ਦੇ ਕੰਮ ਨੂੰ ਵੀ ਔਰ ਹਰ ਪੰਥਕ ਐਕਟੀਵਿਟੀ ਨੂੰ। ਅਸੀਂ ਇਸ ਪਲੇਟਫਾਰਮ ਤੋਂ ਸਾਰੇ ਹੀ ਵੀਰਾਂ ਦਾ, ਗੁਰਦੁਆਰਾ ਕਮੇਟੀ ਦਾ ਔਰ ਸਿੱਖ ਸੰਗਤਾਂ ਦਾ ਔਰ ਹਰਪ੍ਰੀਤ ਸਿੰਘ ਸੰਧੂ ਦੇ ਮਾਤਾ ਜੀ ਜਿਹੜੇ ਰੈਗੂਲਰ ਵਿਊਅਰ ਨੇ TV 84 ਦੇ, ਉਹ ਇੰਨੇ ਪਿਆਰ ਨਾਲ ਔਰ ਇਵੇਂ ਅਸੀਸਾਂ ਤੇ ਅਸੀਸਾਂ ਕਿ ਪਾਈ। ਤੇ ਮੈਂ ਵੀ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਹਾਡੀਆਂ ਅਸੀਸਾਂ ਹੀ ਸਾਡਾ ਸਰਮਾਇਆ ਨੇ। ਜੇ ਅਸੀਂ ਤੁਰੇ ਹੋਏ ਹਾਂ ਤੇ ਮਾਵਾਂ ਦੀਆਂ ਦੁਆਵਾਂ 'ਚ ਬਹੁਤ ਤਾਕਤ ਹੁੰਦੀ ਹੈ। ਸੋ ਅਸੀਂ ਉੱਥੋਂ ਹੀ ਜਿਹੜਾ ਰਸ਼ ਕੀਤਾ ਫਿਰ, ਕਿਉਂਕਿ ਭਾਈ ਦਲਜੀਤ ਸਿੰਘ ਬਿੱਟੂ ਜਿਨ੍ਹਾਂ ਦੀ ਲਿਖੀ ਪੁਸਤਕ ਦਾ ਅਸੀਂ ਜ਼ਿਕਰ ਕੀਤਾ, ਉਹਨਾਂ ਦੇ ਮਾਤਾ ਜੀ ਮਾਤਾ ਪਲਵਿੰਦਰ ਕੌਰ ਪਿਛਲੇ ਦਿਨੀ ਚੜ੍ਹਾਈ ਕਰ ਗਏ ਸੀ ਲਗਭਗ 88 ਸਾਲ ਦੀ ਉਮਰ 'ਚ। ਔਰ ਕਿਉਂਕਿ ਇਹ ਗੱਲ ਈਵਨ ਜਦੋਂ ਭਾਈ ਦਲਜੀਤ ਸਿੰਘ ਐਡਰੈਸ ਕਰ ਰਹੇ ਸੀ ਸੈਚਰਡੇ ਉਸ ਬੁੱਕ ਰਿਲੀਜ਼ ਫੰਕਸ਼ਨ ਨੂੰ, ਤੇ ਉਹਨਾਂ ਨੂੰ ਕਿਉਂਕਿ ਬਹੁਤ ਸਾਰੇ ਜਿਹੜੇ ਉਹਨਾਂ ਦੇ ਪ੍ਰੋਗਰਾਮ 'ਚ ਪਾਰਟਿਸਿਪੇਟ ਕਰ ਰਹੇ ਸੀ, ਉਹਨਾਂ ਨੇ ਮਾਤਾ ਜੀ ਦਾ ਅਫਸੋਸ ਕੀਤਾ ਤੇ ਉਹਨਾਂ ਨੇ ਕਿਹਾ ਵੀ ਨਹੀਂ, ਜਦੋਂ ਅਸੀਂ ਇਹ ਕਰਦੇ ਹਾਂ ਇਹ ਸਾਰੇ ਹੀ ਖਾੜਕੂ ਸੰਘਰਸ਼ ਦੇ ਵਿੱਚ ਜਾਂ ਜਿਹੜੇ ਇਸ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰੇ ਹੋਏ ਨੇ, ਉਹਨਾਂ ਦੀ ਕਮਾਈ ਜਿਹੜੀ ਹੈ ਉਹਨਾਂ ਦੀ ਮਾਵਾਂ ਦੀ ਕਮਾਈ ਦੇ ਨਾਲ ਜੁੜੀ ਹੋਈ ਹੈ। ਉਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮਾਂ ਜਿਹੜੀ ਆਪਣੇ ਉਦਰ ਦੇ ਵਿੱਚ ਲਗਭਗ 9 ਮਹੀਨੇ 10 ਮਹੀਨੇ ਬੱਚੇ ਨੂੰ ਰੱਖ ਕੇ ਪਾਲਦੀ ਹੈ ਔਰ ਫਿਰ ਜਿਨ੍ਹਾਂ ਸੰਸਕਾਰਾਂ ਦੇ ਨਾਲ, ਜਿਸ ਵੈਲਿਊ ਸਿਸਟਮ ਦੇ ਨਾਲ ਬੱਚੀ ਦੀ ਤਰਬੀਅਤ ਕੀਤੀ ਜਾਂਦੀ ਹੈ ਔਰ ਉਹ ਕਿਹੋ ਜਿਹੇ ਅਣਖੀ ਯੋਧੇ ਜਿਨ੍ਹਾਂ ਨੇ ਕਿਸ ਕਦਰ ਖਾਲਿਸਤਾਨ ਦੀ ਸਟਰਗਲ ਦੇ ਵਿੱਚ ਆਪਣਾ ਯੋਗਦਾਨ ਪਾਇਆ ਔਰ ਉਹਨਾਂ ਦੀਆਂ ਮਾਵਾਂ ਦਾ ਸਬਰ, ਇਹ ਨਹੀਂ ਹੈ ਵੀ ਉਹਨਾਂ ਕਿਵੇਂ ਉਹਨਾਂ ਨੂੰ ਹਰਾਸ ਕੀਤਾ ਜਾਂਦਾ ਰਿਹਾ, ਕਿਵੇਂ ਖਾੜਕੂ ਸਿੰਘਾਂ ਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਥਾਣਿਆਂ ਦੇ ਵਿੱਚ ਰੁਲਦੇ ਰਹੇ, ਜ਼ਲਾਲਤ ਦਾ ਸ਼ਿਕਾਰ ਹੁੰਦੇ ਰਹੇ, ਪਰ ਕਿਵੇਂ ਉਹਨਾਂ ਨੇ ਸਬਰ ਸਿੱਧਕ ਰੱਖਿਆ ਔਰ ਕਿਵੇਂ ਉਹਨਾਂ ਦੀਆਂ ਦੁਆਵਾਂ ਅਰਦਾਸਾਂ ਨੇ, ਕਿਵੇਂ ਅੱਜ ਇੱਕ ਵਾਰ ਫਿਰ ਜਦੋਂ ਇਹ ਖੁਸ਼ੀ ਦਾ ਮਾਹੌਲ ਅਸੀਂ ਪੰਜਾਬ 'ਚ ਪੋਲੀਟੀਕਲੀ ਦੇਖਦੇ ਹਾਂ, ਸੰਗਰੂਰ ਪਾਰਲੀਮੈਂਟਰੀ ਚੋਣ 'ਚ ਸਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਔਰ ਦੀਪ ਸਿੱਧੂ
ਸਿੱਧੂ ਮੂਸੇਵਾਲਾ ਫਿਨੋਮੇਨਾ, ਇਹ ਉਹਨਾਂ ਹਕੂਮਤਾਂ ਦੇ ਮੂੰਹ ਤੇ ਚਪੇੜ ਹੈ ਜਿਨ੍ਹਾਂ ਨੇ ਜ਼ੁਲਮ ਦਾ ਸਹਾਰਾ ਲੈ ਕੇ ਇਸ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਸੋ ਉਹਨਾਂ ਦੀ ਮਾਤਾ ਪਰਵਿੰਦਰ ਕੌਰ ਦੀ ਯਾਦ ਦੇ ਵਿੱਚ ਫਰੀਮਾਉਂਟ ਗੁਰਦੁਆਰਾ ਸਾਹਿਬ ਸਹਿਜ ਪਾਠ ਰੱਖਿਆ ਹੋਇਆ ਸੀ, ਉਹਦਾ ਭੋਗ ਉਸ ਤੋਂ ਬਾਅਦ ਐਡਰੈਸ ਕਰਨ ਦਾ ਵੀ ਮੌਕਾ ਬਣਿਆ। ਉਹ ਵੀ ਜਿਹੜੇ ਸਾਡੀ ਸਪੀਚ ਹੈ ਉਸ ਨੂੰ ਸਾਡੀ ਟੈਕਨੀਕਲ ਟੀਮ ਨੇ ਰਿਕਾਰਡ ਕੀਤਾ, ਅਸੀਂ ਦਰਸ਼ਕਾਂ ਦੇ ਰੂਬਰੂ ਕਰਾਂਗੇ। ਔਰ ਅਗਲਾ 4 ਜੁਲਾਈ ਦਾ ਦਿਨ ਅਸੀਂ ਫਿਰ ਕੋਈ ਐਕਟੀਵਿਟੀ ਨਹੀਂ ਸੀ, ਜਿਹੜੇ ਸਾਡਾ ਮੇਜ਼ਬਾਨ ਪਰਿਵਾਰ ਹੁੰਦਾ ਉਹਨਾਂ ਨੇ ਹੋਰ ਪਰਿਵਾਰ ਨੂੰ ਵੀ ਸੱਦਿਆ ਹੋਇਆ ਸੀ। ਔਰ ਅਸੀਂ ਇਹ ਜ਼ਰੂਰ ਹੈ ਸਾਰਾ ਦਿਨ ਮੈਸੇजेस ਰਹੇ ਤੇ ਅਸੀਂ ਵੀ ਜਵਾਬ ਗॉड ਬਲੈਸ ਅਮਰੀਕਾ, ਗॉड ਬਲੈਸ ਖਾਲਿਸਤਾਨ ਕਰਕੇ ਜਵਾਬ ਦਿੰਦੇ ਰਹੇ। ਔਰ ਰੈੱਡ ਆਈ ਫਲਾਈਟ, ਰੈੱਡ ਆਈ ਦਾ ਮਤਲਬ ਅੱਖਾਂ ਲਾਲ, ਆਉਂਦਿਆਂ ਵੀ ਤੇ ਜਾਂਦਿਆਂ ਵੀ। ਕੋਈ ਸ਼ਿਕਾਰ ਕਰਨ ਵਾਲੇ ਵੀ ਅੱਖਾਂ ਲਾਲ ਹੁੰਦੀਆਂ ਨੇ, ਪਰ ਇੱਥੇ ਅਨੀਂਦੇ ਦੀਆਂ ਅੱਖਾਂ ਲਾਲ। ਸੋ ਅਸੀਂ ਰੈੱਡ ਆਈ ਫਲਾਈਟ ਲੈ ਕੇ ਅੱਜ ਨਿਊਯਾਰਕ ਦੀ ਧਰਤੀ ਦੇ ਉੱਤੇ ਵਾਪਸ ਆ ਗਏ ਤੇ ਫਿਰ ਅੱਗੋਂ ਚੱਲ ਅੱਜ ਦਰਸ਼ਕਾਂ ਦੀ ਜੀ ਰਾਜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ ਅਤੇ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਫੋਰਥ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਦੀਆਂ ਹਿੰਦੂਤਵੀਆਂ ਨੀਤੀਆਂ ਦੀ ਵਜ੍ਹਾ ਕਰਕੇ ਭਾਰਤ ਜਿਹੜਾ ਟੁੱਟਣ ਵੱਲ ਵੱਧ ਰਿਹਾ ਹੈ ਔਰ ਤਾਮਿਲਨਾਡੂ ਦੇ ਡੀਐਮਕੇ ਦੇ ਐਮਪੀ ਅਤੇ ਸਾਬਕਾ ਕੇਂਦਰੀ ਮੰਤਰੀ ਏ ਰਾਜਾ ਨੇ ਮੋਦੀ ਸਰਕਾਰ ਨੂੰ ਧਮਕੀ ਦਿੱਤੀ ਹੈ ਕਿ ਉਹ ਤਾਮਿਲਨਾਡੂ ਨੂੰ ਅੰਦਰੂਨੀ ਮੁਖਤਿਆਰੀ ਦੇਵੇ, ਨਹੀਂ ਤਾਂ ਡੀਐਮਕੇ ਪਾਰਟੀ ਇੱਕ ਆਜ਼ਾਦ ਤਾਮਿਲਨਾਡੂ ਦੇਸ਼ ਦੀ ਮੰਗ ਕਰੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਵੀ ਜ਼ੁਲਮ ਦੀ ਅੱਤ ਹੁੰਦੀ ਹੈ, ਧੱਕਾ ਹੁੰਦਾ ਹੈ, ਇਹ ਠੀਕ ਹੈ ਕਿ ਮੈਜੋਰਿਟੀ ਲੋਕ ਕਿਸੇ ਵੀ ਗਿਵਨ ਟਾਈਮ 'ਚ, ਬੀਤੇ ਸਮੇਂ 'ਚ ਵੀ ਔਰ ਅੱਜ ਵੀ ਖੌਫ ਜ਼ਦਾ ਹੁੰਦੇ ਨੇ, ਡਰਦੇ ਨੇ। ਜ਼ੁਲਮ ਕੀਤਾ ਹੀ ਇਸ ਲਈ ਜਾਂਦਾ ਹੈ ਕਿ ਲੋਕ ਹੌਸਲਾ ਕਰਕੇ ਚੈਲੰਜ ਨਾ ਕਰਨ। ਪਰ ਇਹ ਵੀ ਇੱਕ ਹਕੀਕਤ ਹੈ ਕਿ ਜਿਹੜੇ ਲੋਕ ਜ਼ੁਲਮ ਦੇ ਥੱਲੇ ਦਬੇ ਹੁੰਦੇ ਨੇ, ਉਹਨਾਂ ਦੇ ਅੰਦਰ ਕੁਝ ਹੋਰ ਚੱਲ ਰਿਹਾ ਹੁੰਦਾ ਹੈ।
ਤੇ ਜਦੋਂ ਕੋਈ ਉਸ ਸਾਰੀ ਕਰਾਊਡ ਚੋਂ ਭੀੜ ਚੋਂ ਇੱਕ ਖੜਾ ਹੋ ਕੇ ਐ ਉਂਗਲ ਕਰਕੇ ਜਿਹੜਾ ਉਹ ਉਸ ਨੂੰ ਜਵਾਬਦੇਹੀ ਉਸ ਦੀ ਕਰਦਾ ਹੈ, ਤੇ ਹੌਲੀ ਹੌਲੀ ਦੂਸਰੇ ਵੀ ਫਿਰ ਹੌਸਲਾ ਫੜਦੇ ਨੇ। ਔਰ ਇਹ ਵਰਤਾਰਾ ਦੁਨੀਆ ਦੇ ਵਿੱਚ ਅਕਸਰ ਦੇਖਣ ਚ ਆਉਂਦਾ ਹੈ ਕਿ ਇੱਕ ਪਾਸਿਓਂ ਜਦੋਂ ਚੈਲੰਜ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਦੂਸਰੇ ਜਿਹੜੇ ਸਫ਼ਰ ਕਰ ਰਹੇ ਹੁੰਦੇ ਨੇ ਬਹੁਤ ਵਾਰ ਉਹ ਡਰ ਦੇ ਮਾਰੇ ਚੁੱਪ ਬੈਠੇ ਹੁੰਦੇ ਨੇ, ਉਹਨਾਂ ਦੀ ਵੀ ਆਵਾਜ਼ ਉੱਠਣ ਲੱਗ ਜਾਂਦੀ ਹੈ। ਅੱਛਾ, ਭਾਰਤ ਜਿਹੜਾ ਕਦੇ ਵੀ ਇਤਿਹਾਸ ਦੇ ਵਿੱਚ ਇੱਕ ਮੁਲਕ ਦੇ ਤੌਰ ਤੇ ਨਹੀਂ ਰਿਹਾ, ਇੱਕ ਆਰਟੀਫੀਸ਼ੀਅਲ ਯੂਨੀਅਨ, ਇੱਕ ਐਡਮਿਨਿਸਟ੍ਰੇਟਿਵ ਯੂਨੀਅਨ। ਬ੍ਰਿਟਿਸ਼ਰਸ ਨੇ ਲਗਭਗ 100 ਸਾਲ ਲਿਆ ਕਿ ਉਹਨਾਂ ਨੇ ਭਾਰਤ ਦੇ ਸਾਊਥ ਤੋਂ ਸ਼ੁਰੂ ਕਰਕੇ ਔਰ ਪੰਜਾਬ ਦੀਆਂ ਹੱਦਾਂ ਤੱਕ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਵੇੜੇ ਉਹਨਾਂ ਨੇ ਜਿਹੜਾ ਉਸ ਦੇ ਉੱਤੇ ਆਪਣਾ ਕਬਜ਼ਾ ਜਮਾਇਆ। ਔਰ ਪੰਜਾਬ ਜਿਹੜਾ ਲਗਭਗ ਸਿਰਫ 98 ਸਾਲ ਅੰਗਰੇਜ਼ੀ ਗੁਲਾਮੀ ਦੇ ਥੱਲੇ ਰਿਹਾ, ਬਾਕੀ ਭਾਰਤ 200 ਸਾਲ ਰਿਹਾ। ਔਰ ਬਾਅਦ ਦੇ ਵਿੱਚ 1849 ਦੇ ਵਿੱਚ ਪੰਜਾਬ ਵੀ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਬਣਦੇ। ਹੁਣ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਬੇਸ਼ੱਕ ਪੰਜਾਬ ਸਭ ਤੋਂ ਅਖੀਰ ਦੇ ਵਿੱਚ ਉਸ ਗੁਲਾਮੀ ਦੇ ਵਿੱਚ ਆਇਆ, ਲੇਕਿਨ ਬਹੁਤ ਜਲਦੀ ਪੰਜਾਬ ਦੇ ਵਿੱਚ ਇੱਕ ਹਿੱਸਾ ਤਾਂ ਸੀ ਜਿਹੜਾ ਅੰਗਰੇਜ਼ਾਂ ਦੇ ਨਾਲ ਉਹ ਭਾਵੇਂ ਫੌਜ 'ਚ ਗਏ ਜਾਂ ਅਦਰਵਾਈਜ਼ ਗਏ, ਪਰ ਦੂਸਰੇ ਪਾਸੇ ਅੰਗਰੇਜ਼ਾਂ ਦੀ ਹਕੂਮਤ ਨੂੰ ਚੈਲੰਜ ਕਰਨ ਦੀ ਗੱਲ ਰਾਈਟ ਅਵੇ ਸ਼ੁਰੂ ਹੋ ਜਾਂਦੀ ਹੈ। ਭਾਈ ਮਹਾਰਾਜ ਸਿੰਘ ਜਿਹੜੇ ਬਾਬਾ ਵੀਰ ਸਿੰਘ ਨੌਰੰਗਾਬਾਦੀ ਦੇ ਉਸ ਮੁਕਾਮ ਦੇ ਉੱਤੇ ਜਿਹੜੇ ਨੇ ਉਹ ਗੱਦੀ ਨਸ਼ੀਨ ਸਨ, ਉਹਨਾਂ ਨੇ ਪਹਿਲਾ ਨਾਰਾ ਬੁਲੰਦ ਕੀਤਾ। ਫਿਰ ਅਸੀਂ ਨਾਮਧਾਰੀ ਲਹਿਰ, ਬਾਬਾ ਰਾਮ ਸਿੰਘ ਨਾਮਧਾਰੀ ਜਿਨ੍ਹਾਂ ਨੂੰ ਕੂਕੇ ਵੀ ਕਿਹਾ ਜਾਂਦਾ ਹੈ, ਉਹਨਾਂ ਨੇ ਨਾਰਾ ਦਿੱਤਾ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ। ਔਰ ਫਿਰ 20ਵੀਂ ਸਦੀ ਦੀ ਬਿਗਨਿੰਗ 'ਚ ਅਸੀਂ ਦੇਖਦੇ ਹਾਂ ਕਿ ਕਿਵੇਂ ਕੈਨੇਡਾ, ਅਮਰੀਕਾ ਔਰ ਹੋਰ ਮੁਲਕਾਂ 'ਚ ਆਏ ਜਿਹੜੇ ਪੰਜਾਬੀ ਸਨ, ਉਹਨਾਂ ਨੇ ਗਦਰ ਪਾਰਟੀ ਬਣਾ ਕੇ ਗਦਰ ਮਚਾਉਣ ਦਾ ਫੈਸਲਾ ਕੀਤਾ ਕਿ ਅੰਗਰੇਜ਼ਾਂ ਨੂੰ ਕੱਢਣਾ। ਔਰ ਫਿਰ ਅਕਾਲੀ ਲਹਿਰ ਦਾ ਆਪਣਾ ਇੱਕ ਸੁਨਹਿਰੀ ਇਤਿਹਾਸ ਹੈ। ਔਰ ਪੈਰਲਲ ਅਸੀਂ ਦੇਖਦੇ ਹਾਂ ਕਿ ਗਦਰ ਲਹਿਰ ਤੋਂ ਬਾਅਦ ਅਸੀਂ ਉਹ ਸ਼ਹੀਦ ਊਧਮ ਸਿੰਘ ਹੋਣ, ਸ਼ਹੀਦ ਭਗਤ ਸਿੰਘ ਔਰ ਉਹਨਾਂ ਦੀ ਰੈਵੋਲੂਸ਼ਨਰੀ ਲਾਈਨ, ਆਜ਼ਾਦ ਹਿੰਦ ਫੌਜ, ਸੁਭਾਸ਼ ਚੰਦਰ ਬੋਸ, ਇਹ ਸਾਰੇ ਕਰੈਕਟਰ। ਔਰ 1947 ਦੇ ਵਿੱਚ ਅੰਗਰੇਜ਼ ਜਿਹੜੇ ਨੇ ਉਹ ਸਬ ਕੰਟੀਨੈਂਟ ਨੂੰ ਦੋ ਹਿੱਸਿਆਂ 'ਚ ਵੰਡ ਕੇ ਤੁਰ ਜਾਂਦੇ ਨੇ। ਹੁਣ ਮੈਂ ਇਹ ਵੇਰਵਾ ਇਸ ਲਈ ਨਹੀਂ ਦਿੱਤਾ ਕਿ ਕੋਈ ਮੈਂ ਅੰਗਰੇਜ਼ੀ ਗੁਲਾਮੀ ਦੇ ਖਿਲਾਫ ਸਟਰਗਲ ਦੇ ਉੱਤੇ ਕੋਈ ਡਿਸਕਸ਼ਨ ਕਰਨੀ ਹੈ। ਮੈਂ ਇਹ ਦੱਸਣਾ ਚਾਹੁੰਦਾ ਕਿ ਵੀ ਕਿਵੇਂ ਇਹ ਜਿਹੜਾ ਮਾਣ ਪੰਜਾਬ ਦੀ ਧਰਤੀ ਨੂੰ ਹੀ ਹਾਸਲ ਹੋਇਆ ਕਿ ਕਦੇ ਬਾਹਰਲੇ ਹਮਲਾਵਰਾਂ ਨੂੰ ਵੀ ਜੇ ਵੰਗਾਰਿਆ ਸੀ ਤੇ ਗੁਰੂ ਕੇ ਖਾਲਸੇ ਨੇ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਬਾਬਰ ਨੂੰ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ, ਸੱਚ ਕੀ ਬੇਲਾ ਐਮਨਾਬਾਦ ਸ਼ਹਿਰ 'ਚ ਖਲੋ ਕੇ ਜ਼ੁਲਮ ਕਰਨ ਤੋਂ ਰੋਕਿਆ ਸੀ। ਔਰ ਲਗਾਤਾਰਤਾ ਨਾਲ ਫਿਰ 18ਵੀਂ ਸਦੀ ਤੱਕ ਪਹੁੰਚਦੇ ਆ ਖਾਲਸਾ ਪੰਥ ਦੀ ਕਾਇਮੀ ਦੇ ਨਾਲ। ਇੱਕ ਸਦੀ ਖਾਲਸਾ ਦੋਵੇਂ ਪਾਸੇ, ਇੱਕ ਪਾਸੇ ਮੁਗਲਿਆ ਸਲਤਨਤ, ਦੂਸਰੇ ਪਾਸੇ ਦਰਾ ਖੈਬਰ ਪਾਰ ਦੇ ਹਮਲਾਵਰ, ਉਹਨਾਂ ਦੇ ਨਾਲ ਟਾਕਰਾ ਕਰਕੇ ਪੰਜਾਬ ਦੀ ਧਰਤੀ ਨੂੰ, ਉਸ ਖਿੱਤੇ ਨੂੰ ਜਿਹੜਾ ਉਹ ਮਹਿਫੂਜ਼ ਕੀਤਾ ਧਰਤੀ ਦੇ ਲੋਕਾਂ ਲਈ। ਔਰ ਸਿੱਖ ਰਾਜ ਦੇ ਰੂਪ 'ਚ ਫਿਰ ਉਹ ਰਾਜ ਭਾਗ ਜਿੱਥੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਪਰਸੂਟ ਆਫ ਹੈਪੀਨੈਸ ਇਸ ਪਾਸੇ ਵੱਲ ਕਦਮ ਸਨ। ਹੁਣ ਇਸ ਕੋਈ ਸ਼ੱਕ ਨਹੀਂ ਕਿ 47 'ਚ ਜਦੋਂ ਭਾਰਤੀ ਹਾਕਮ ਜਿਨ੍ਹਾਂ ਦੇ ਕੋਲ ਪਾਵਰ ਆਈ, ਉਹਨਾਂ ਦੇ ਅੰਦਰ 1000 ਸਾਲ ਪੁਰਾਣਾ ਜਿਹੜਾ ਉਹਨਾਂ ਦੀ ਗੁਲਾਮੀ ਉਹ ਉਹਨਾਂ ਨੂੰ ਭੁੱਲੀ ਨਹੀਂ ਸੀ। ਉਸ ਜਿਹੜੀ ਅਹਿਸਾਸੇ ਕਮਤਰੀ ਦਾ ਵੀ ਸ਼ਿਕਾਰ ਸੀ। ਲੇਕਿਨ ਉਹਨਾਂ ਦੇ ਜ਼ਿਹਨ 'ਚ ਕਾਂਗਰਸੀ ਲੀਡਰ ਭਾਵੇਂ ਗਾਂਧੀ ਦਾ ਜਦੋਂ ਤੁਸੀਂ ਰਾਮ ਰਾਜ ਦਾ ਉਹ ਡਰਾਮਾ ਦੇਖਦੇ ਹੋ ਤੇ ਉਹਨਾਂ ਦੇ ਅੰਦਰ ਤਾਂ ਉਹਨਾਂ ਦੀ ਜ਼ਿਹਨੀਅਤ 'ਚੋਂ ਹਿੰਦੂ ਰਾਜ ਲੁਕਿਆ ਹੋਇਆ ਸੀ। ਔਰ ਜਦੋਂ ਹਿੰਦੂ ਰਾਜ ਦੀ ਗੱਲ ਜਾਂ ਰਾਮ ਰਾਜ ਦੀ ਗੱਲ ਹੁੰਦੀ ਹੈ ਜਾਂ ਇਹ ਸਾਰਾ ਕਨਸੈਪਟ ਰਾਮਾਇਣ ਮਹਾਭਾਰਤ ਦਾ, ਇਹ ਉਸ ਲਿਮਿਟਿਡ ਗੰਗਾ ਜਮਨਾ ਦੇ ਜਿਹੜੀ ਤਹਿਜ਼ੀਬ ਹੈ ਜਿਸ ਨੂੰ ਕਿਹਾ ਜਾਂਦਾ ਉਸ ਤੱਕ ਹੀ ਮਹਿਦੂਦ ਸੀ। ਕਿਉਂਕਿ ਨਾ ਹੀ ਇਹਨਾਂ ਦਾ ਰਾਮ ਰਾਜ ਆ ਇਹਨਾਂ ਦੀ ਦੇਵਨਾਗਰੀ ਸਕ੍ਰਿਪਟ ਦੇ ਵਿੱਚ ਲਿਖੀ ਹਿੰਦੀ ਜ਼ਬਾਨ, ਨਾ ਉਹਦੇ ਨਾਲ ਕੋਈ ਦੱਖਣੀ ਭਾਰਤ ਦਾ ਲਾਗਾ ਦੇਗਾ ਸੀ, ਨਾ ਸਾਡੇ ਪੰਜਾਬ ਦਾ ਕੋਈ ਲਾਗਾ ਦੇਗਾ ਸੀ ਕਿਉਂਕਿ ਸਾਡੀ ਤਾਂ ਆਈਡੈਂਟੀਟੀ ਵੱਖਰੀ ਸੀ, ਤੇ ਨਾ ਹੀ ਕੋਈ ਨਾਰਥ ਈਸਟ ਦੀਆਂ ਸਟੇਟਾਂ ਜਿਹੜੀਆਂ ਕਬੀਲਿਆਂ ਵਾਲੇ ਜਿਹੜਾ ਲਾਈਫ ਸਟਾਈਲ ਦੇ ਲੋਕ ਸੀ ਉਹਨਾਂ ਨੂੰ ਵੀ ਅੰਗਰੇਜ਼ਾਂ ਨੇ ਕਿਵੇਂ ਨੇਫਾ ਲਦਾਖ ਤੱਕ ਜਿਹੜਾ ਇਹਨਾਂ ਦੇ ਸਪੁਰਦ ਕੀਤਾ। ਦੱਖਣੀ ਭਾਰਤ ਜਿਨ੍ਹਾਂ ਦਾ ਆਪਣੀ ਸਿਵਲਾਈਜੇਸ਼ਨ, ਡ੍ਰੈਵਿਡਨ ਸਿਵਲਾਈਜੇਸ਼ਨ,
ਉਹਨਾਂ ਦੇ ਆਪਣੀਆਂ ਡਾਇਨੈਸਟੀਜ਼, ਕੋਈ ਚੋਲਾ ਡਾਇਨੈਸਟੀ, ਕੋਈ ਦੂਸਰਾ, ਔਰ ਉਹਨਾਂ ਦੀ ਆਪਣੀ ਜ਼ਬਾਨ ਤਾਮਿਲ, ਉਹਨਾਂ ਦਾ ਆਪਣਾ ਲਿਟਰੇਚਰ ਜਿਹੜਾ ਬਿਲਕੁਲ ਜਿਹਦਾ ਕੋਈ ਲਾਗਾ ਦੇਗਾ ਇਹ ਗੰਗਾ ਜਮਨੀ ਤਹਿਜ਼ੀਬ ਨਾਲ ਨਹੀਂ ਸੀ। ਪਰ ਕਿਉਂਕਿ ਇਹ ਸਾਰਾ ਜਿਹੜੀ ਉਹਨਾਂ ਦੀ ਮਦਰਾਸ ਪ੍ਰੈਜ਼ੀਡੈਂਸੀ ਸੀ, ਉਹ ਵੀ ਅੰਗਰੇਜ਼ਾਂ ਨੇ ਪਹਿਲਾਂ ਹਥਿਆਈ ਸੀ, ਫਿਰ ਬੰਗਾਲ ਦੇ ਉੱਤੇ ਕਬਜ਼ਾ ਕੀਤਾ ਔਰ ਹੌਲੀ ਹੌਲੀ। ਲੇਕਿਨ ਜੇ ਅਸੀਂ ਇਸ ਸਟੋਰੀ ਨੂੰ ਸ਼ਾਰਟ ਕਰੀਏ ਤੇ ਇਹ ਵੀ ਜਿਹੜੀਆਂ 5 ਰਿਆਸਤਾਂ ਅੱਜ ਨੇ ਭਾਰਤ ਦੇ ਵਿੱਚ, ਅੱਡ ਸੂਬਿਆਂ ਦੇ ਰੂਪ ਦੇ ਵਿੱਚ, ਜਿਨ੍ਹਾਂ ਦੀ ਆਪਣੀ ਤਹਿਜ਼ੀਬ ਹੈ, ਆਪਣੀ ਬੋਲੀ ਹੈ, ਆਪਣਾ ਉਹਨਾਂ ਦੀਆਂ ਫੂਡ ਹੈਬਿਟਸ ਨੇ ਔਰ ਆਪਣਾ ਹੀ ਉਹਨਾਂ ਦਾ ਸਭ ਕੁਝ ਹੈ। ਉਹਨਾਂ 'ਚ ਕੋਈ ਕਾਮਨੈਲਿਟੀ ਨਹੀਂ ਹੈ ਗੰਗਾ ਜਮਨਾ ਤਹਿਜ਼ੀਬ ਵਾਲਿਆਂ, ਜਿਨ੍ਹਾਂ 'ਚ ਤਮਿਲਨਾਡੂ ਹੈ, ਜਿਸ ਦੇ ਵਿੱਚ ਕਰਨਾਟਕ ਹੈ, ਜਿਨ੍ਹਾਂ ਦੇ ਵਿੱਚ ਕੇਰਲ ਹੈ, ਜਿਨ੍ਹਾਂ ਦੇ ਵਿੱਚ ਤੇਲੰਗਾਨਾ ਜਿਹੜਾ ਕ੍ਰੀਏਟ ਕੀਤਾ, ਔਰ ਜਿਨ੍ਹਾਂ 'ਚ ਆਂਧਰਾ ਪ੍ਰਦੇਸ਼। ਹੁਣ ਇਹ ਸਾਰੇ ਹੀ, ਔਰ ਇਹਨਾਂ 'ਚ ਕਿਉਂਕਿ ਜਿਹੜਾ ਸਭ ਤੋਂ ਓਲਡੈਸਟ ਔਰ ਜਿਹਨਾਂ ਨੂੰ ਆਪਣੀ ਤਹਿਜ਼ੀਬ ਔਰ ਆਪਣੀ ਸਿਵਲਾਈਜੇਸ਼ਨ ਤੇ ਮਾਣ ਹੈ, ਉਹ ਤਮਿਲ ਲੋਕ ਨੇ, ਜਾਂ ਜਿਹੜਾ ਤਮਿਲਨਾਡੂ, ਇਹ ਕਦੇ ਮਦਰਾਸ ਪ੍ਰੈਜ਼ੀਡੈਂਸੀ ਦੇ ਥੱਲੇ ਹੁੰਦਾ ਸੀ, ਮੈਡਰਾਸ, ਪਰ ਉਹਨਾਂ ਨੇ ਹੀ, ਨਾਡੂ ਦਾ ਮਤਲਬ ਵੀ ਵੈਸੇ ਮੁਲਕ ਹੁੰਦਾ ਹੈ ਕਿ ਤਾਮਿਲਾਂ ਦਾ ਮੁਲਕ। ਲੇਕਿਨ ਕਿਉਂਕਿ ਔਰ ਇੱਕ ਵੱਡਾ ਉਹਨਾਂ ਦੇ ਕੋਲ ਖਿੱਤਾ ਹੈ ਤਮਿਲਨਾਡੂ ਕੋਲ, ਮੇਰੇ ਖਿਆਲ 44 ਜਾਂ 45 MP ਉੱਥੋਂ ਆਉਂਦੇ ਨੇ। ਔਰ ਕਦੇ ਵੀ ਤਮਿਲਨਾਡੂ ਦੇ ਲੋਕਾਂ ਨੇ ਨਾ ਹਿੰਦੀ ਜ਼ਬਾਨ ਨੂੰ ਕਬੂਲਿਆ, ਨਾ ਕਦੇ ਕੋਈ ਇੰਡੀਆ ਦੀ ਜਿਹੜੀ ਸੋ ਕਾਲਡ ਨੈਸ਼ਨਲਿਸਟ ਪਾਰਟੀ ਹੈ, ਉਹ ਭਾਵੇਂ ਕਾਂਗਰਸ ਹੋਏ ਜਾਂ BJP ਹੋਏ ਜਾਂ ਕੋਈ ਹੋਰ ਹੋਏ, ਉਹਨਾਂ ਦੇ ਕਦੇ ਉੱਥੇ ਪੈਰ ਨਹੀਂ ਲੱਗੇ। ਉਹਨਾਂ ਦੀ ਹਮੇਸ਼ਾ ਖੇਤਰੀ ਪਾਰਟੀ, ਔਰ ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਅੰਨਾ ਦੁਰਾਈ ਜਿਹੜਾ 20ਵੀਂ ਸਦੀ ਦੇ ਵਿੱਚ ਹੁੰਦਾ, ਉਹਨੇ ਕਿਵੇਂ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ ਤਮਿਲਨਾਡੂ 'ਚ, ਕਿਵੇਂ DMK ਦਰਾਵੜ ਮੁਨੇਤਰ ਕਜਗਮ ਨਾਂ ਦੀ ਪਾਰਟੀ, ਭਾਵੇਂ ਉਹਦੀਆਂ ਅੱਗੋਂ ਜਿਹੜੀ ਹੈ ਪਾਰਟੀ ਟੁੱਟੀ ਵੀ ਜਦੋਂ ਇੱਕ ਜੈ ਲਲਿਤਾ ਔਰ ਕਰੁਣਾਨਿਧੀ ਇਹਨਾਂ ਦੀ ਅੱਡ ਲਾਈਨ ਹੁੰਦੀ ਹੈ, ਤੇ ਫਿਰ ਇੱਕ DMK ਬਣਦੀ ਹੈ ਦਰਾਵੜ ਮੁਨੇਤਰ ਕਜਗਮ, ਇੱਕ DMK ਅੰਨਾ ਦੇ ਨਾਂ ਥੱਲੇ, ਕਿਉਂਕਿ ਇਹ ਸਾਰੇ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਨੈਸ਼ਨਲਿਸਟ ਪਾਰਟੀਆਂ ਨੂੰ, ਉਹ ਭਾਵੇਂ ਕਾਂਗਰਸ ਜਾਂ BJP ਜਾਂ ਦੂਸਰੀਆਂ ਸੀ, ਉਹਨਾਂ ਦੀ ਮਜਬੂਰੀ ਰਹੀ ਕਿ ਉਹ DMK ਹੋਏ, ਜਿਹੜੀ ਕਰੁਣਾਨਿਧੀ ਦੀ ਡੈਥ ਤੋਂ ਬਾਅਦ ਉਹਦਾ ਲੜਕਾ ਸਟਾਲਿਨ ਉਹਨੂੰ ਹੈਡ ਕਰਦਾ ਹੈ, ਔਰ ਇਸ ਵੇਲੇ ਸਟਾਲਿਨ ਦੀ ਪਾਰਟੀ ਦੀ ਹਕੂਮਤ ਹੈ ਤਮਿਲਨਾਡੂ ਦੇ ਵਿੱਚ, ਜਾਂ ਜੈ ਲਲਿਤਾ ਵਾਲੀ ਜਿਹਨੂੰ DMK ਅੰਨਾ ਕਿਹਾ ਜਾਂਦਾ ਹੈ, ਉਸ ਦੀ ਹਕੂਮਤ ਹੋਏ। ਸੋ ਸੈਂਟਰ ਦੀਆਂ ਪਾਰਟੀਆਂ 2-3-4 ਸੀਟਾਂ BJP ਨੂੰ ਦੇ ਕੇ ਉਹਦੇ ਨਾਲ ਰਲ ਗਈ, ਜਿਵੇਂ ਜੈ ਲਲਿਤਾ ਰਲੀ ਹੋਈ ਸੀ ਥੋੜੀ ਬਹੁਤ, ਜਾਂ ਸਟਾਲਿਨ ਜਿਹੜਾ ਉਹ ਇੰਡੀਪੈਂਡੈਂਟਲੀ ਰਨ ਕਰ ਰਿਹਾ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਵੀ ਜਦੋਂ ਇਹ ਭਾਰਤੀ ਯੂਨੀਅਨ ਬਣਦੀ ਹੈ, ਕਨਸਟੀਟਿਊਸ਼ਨ ਬਣਦਾ ਹੈ, ਇੱਕ ਜਿਹੜਾ ਇਧਰ ਪੰਜਾਬ ਦੇ ਵਿੱਚ ਸਿੱਖਾਂ ਨੇ, ਸਾਡੀ ਲੀਡਰਸ਼ਿਪ ਨੇ ਜਦੋਂ ਜੁਆਇਨ ਕੀਤਾ ਭਾਰਤੀ ਯੂਨੀਅਨ ਨੂੰ 15 ਅਗਸਤ 1947 ਦੇ ਵਿੱਚ, ਤੇ ਇਸ ਸ਼ਰਤ ਦੇ ਉੱਤੇ ਜਿਹੜੀ ਇਨਰ ਖੁਦ ਮੁਖਤਿਆਰੀ ਦੀ ਤੁਸੀਂ ਗੱਲ ਕੀਤੀ, ਅੰਦਰੂਨੀ ਖੁਦ ਮੁਖਤਿਆਰੀ ਕਿ ਸਾਨੂੰ ਹੋਏਗੀ, ਔਰ ਅੰਦਰੂਨੀ ਖੁਦ ਮੁਖਤਿਆਰੀ ਜਿਸ ਦਾ ਇੱਕ ਡਰਾਫਟ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ 'ਚ ਬਾਅਦ 'ਚ ਨਜ਼ਰ ਆਇਆ, ਪਰ ਉਦੋਂ ਅੰਦਰੂਨੀ ਖੁਦ ਮੁਖਤਿਆਰੀ ਦਾ ਮਤਲਬ ਹੀ ਇਹ ਸੀ ਕਿ ਸੈਂਟਰ ਗਵਰਨਮੈਂਟ ਦੇ ਕੋਲ ਫੋਰਨ ਅਫੇਅਰਸ, ਵਿਦੇਸ਼ ਮੰਤਰਾਲਾ ਔਰ ਡਿਫੈਂਸ ਵਰਗੇ 2 ਮਹਿਕਮੇ ਰਹਿਣਗੇ, ਬਾਕੀ ਹਰ ਮਾਮਲੇ ਦੇ ਵਿੱਚ ਗਵਰਨ ਕਰਨ ਦਾ ਰਾਈਟ ਜਿਹੜਾ ਹੈ ਉਹ ਸਟੇਟਾਂ ਦੇ ਕੋਲ ਹੋਏਗਾ। ਔਰ ਯੂਨੀਅਨ ਆਫ ਇੰਡੀਆ ਦਾ ਮਤਲਬ ਹੀ ਇਹ ਸੀ ਕਿ ਵੀ ਤੁਸੀਂ ਇੱਕ ਫੈਡਰਲ ਸਟਰਕਚਰ ਦੇ ਵਿੱਚ ਜੁਆਇਨ ਕਰ ਰਹੇ ਹੋ, ਲੇਕਿਨ ਤੁਹਾਡੀ ਆਪਣੀ ਹੋਂਦ, ਤੁਹਾਡੀ ਆਪਣੇ ਸੂਬੇ ਦੇ ਫੈਸਲੇ ਕਰਨ ਦਾ, ਤੁਹਾਡੇ ਬਜਟ ਔਰ ਤੁਹਾਡੇ ਆਪਣੇ ਕੋਲ ਹੋਣਗੇ। ਪਰ ਇਹਨਾਂ 75 ਸਾਲਾਂ ਦੇ ਵਿੱਚ ਅਸੀਂ ਇਹ ਦੇਖਿਆ ਕਿ ਕਿਵੇਂ 100 ਤੋਂ ਜ਼ਿਆਦਾ ਤਰਮੀਮਾਂ, ਅਮੈਂਡਮੈਂਟਸ ਕਨਸਟੀਟਿਊਸ਼ਨ ਦੇ ਵਿੱਚ ਕਰਕੇ ਸਟੇਟਾਂ ਜਿਹੜੀਆਂ ਅੱਜ ਨੇ 29 ਕਿੰਨੀਆਂ ਸਟੇਟਾਂ ਨੇ, ਉਹ ਇਵੇਂ ਬਣ ਗਈਆਂ ਨੇ ਜਿਵੇਂ ਕਿਸੇ ਸੂਬੇ ਦੇ ਵਿੱਚ ਕਿਸੇ ਜ਼ਮਾਨੇ ਦੇ ਵਿੱਚ ਉਹ ਮਿਊਨਿਸਪਲ ਕਮੇਟੀਜ਼ ਹੋਣ, ਉਹਨਾਂ ਦੀ ਕੋਈ ਹੋਂਦ ਨਹੀਂ ਹੈ, ਕਿਉਂਕਿ ਸਾਰੀ ਪਾਵਰ ਸੈਂਟਰ ਨੇ ਆਪਣੇ ਕੋਲ ਯੂਸਰਪ ਕੀਤੀ ਹੈ। ਪਾਣੀਆਂ ਦੇ ਮੁੱਦੇ ਤੇ ਅਸੀਂ ਦੇਖਦੇ ਹਾਂ ਕਿ ਰਾਈਪੇਰੀਅਨ ਰਾਈਟ ਦਾ ਕਾਨੂੰਨ ਸੀ ਕਿ ਭਾਈ ਜਿਹੜਾ ਸੂਬਿਆਂ ਦੇ ਵਿੱਚੋਂ ਦੀ ਦਰਿਆ ਵਗਦੇ ਨੇ ਉਹਨਾਂ ਦੇ ਉੱਤੇ ਉਹਨਾਂ ਦਾ ਹੱਕ ਹੈ, ਪਰ ਕਿਵੇਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਲਈ ਪੱਕੇ ਤੌਰ ਤੇ ਉਹਨਾਂ ਨੇ ਆਪਣੇ ਕਨਸਟੀਟਿਊਸ਼ਨ ਨੂੰ ਫਲਾਉਟ ਕਰਕੇ ਉਹਨਾਂ ਨੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੀਆਂ ਧਾਰਾਵਾਂ 78, 79, 80 ਦੇ ਥੱਲੇ ਪੰਜਾਬ ਦਾ ਦਰਿਆਈ ਪਾਣੀ ਖੋਇਆ।
ਹੁਣ ਜਿਹੜੇ ਮਹਿਕਮੇ ਈਵਨ ਪੋਰਟਫੋਲੀਓ ਇੰਡੀਪੈਂਡੈਂਟਲੀ ਜਿਹੜਾ ਕਨਸਟੀਟਿਊਸ਼ਨ ਨੇ ਸਟੇਟਾਂ ਨੂੰ ਦਿੱਤੇ ਹੋਏ ਸੀ ਐਜੂਕੇਸ਼ਨ ਦੇ ਮਾਮਲੇ 'ਚ, ਅੱਜ ਅਸੀਂ ਦੇਖਦੇ ਹਾਂ ਕਿ ਕਿਵੇਂ ਹਿੰਦੀ ਥੋਪੀ ਜਾ ਰਹੀ ਹੈ, ਕਿਵੇਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦਾ ਮਿਸਯੂਜ਼ ਹੋਇਆ, ਕਿਵੇਂ ਉਹਨਾਂ ਨੇ ਜਿਹੜੇ CBSE ਇਹਨਾਂ ਦੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਉਹਨਾਂ ਦੇ ਸਿਲੇਬਸ ਲਿਆ ਕੇ ਉਹਨਾਂ ਨੇ ਹੁਣ ਦੂਸਰੇ ਪਾਸੇ ਉਸ ਕਿਸਮ ਦਾ ਵਰਤਾਰਾ, ਈਵਨ ਫੌਜ ਜਿਸ ਦਾ ਕਰੈਕਟਰ ਇੱਕ ਸੈਕੂਲਰ ਢੰਗ ਨਾਲ, ਇੱਕ ਆਪਣੇ ਢੰਗ ਨਾਲ, ਹੁਣ ਇਹ ਅਗਨੀਵੀਰ ਤੇ ਅਗਨੀਪਥ ਦੇ ਨਾਂ ਥੱਲੇ RSS ਦਾ ਕਾਡਰ ਭਰਨ ਦੀ ਲੋੜ। ਔਰ ਸੈਕੰਡਲੀ ਜਿਵੇਂ ਉਹਨਾਂ ਨੇ ਸਟੇਟ ਦੇ ਰਿਸੋਰਸ ਜਿਹੜੇ ਸਟੇਟ ਕੋਲ ਰਾਈਟ ਸੀ ਟੈਕਸਿਸ ਲਾਉਣ ਦੇ, ਜਦੋਂ ਇਹਨਾਂ ਨੇ GST ਕਾਨੂੰਨ ਲਾਗੂ ਕੀਤਾ ਤੇ ਉਹਦਾ ਸੀ ਕਿ ਜੀ ਸਾਰੀਆਂ ਜਿਹੜਾ GST ਹੈ ਉਹ ਸੈਂਟਰ ਕੋਲ ਜਾਏਗਾ, ਉਹ ਫਿਰ ਉੱਥੋਂ ਅੱਧਾ ਸਟੇਟ ਨੂੰ ਦੇਗਾ। ਔਰ ਕਈ ਸਟੇਟਾਂ ਜਿਹੜੀਆਂ ਨੇ ਉਹਨਾਂ ਦਾ 3-3 ਸਾਲ ਦਾ ਪੈਂਡਿੰਗ ਹੈ ਕਿਉਂਕਿ ਉਹਨਾਂ ਨੂੰ ਪੈਸੇ ਦਿੱਤੇ ਨਹੀਂ ਜਾ ਰਹੇ। ਹੁਣ ਇਹਦੇ 'ਚ ਕੀ ਹੋ ਰਿਹਾ, ਕਿਉਂਕਿ ਪਾਵਰ ਸੈਂਟਰ ਦੇ ਕੋਲ, ਸੈਂਟਰ 'ਚ ਹਿੰਦੂਤਵੀ ਹਾਕਮ ਆ ਕੇ ਬੈਠ ਗਏ। ਇਸ ਕੰਟੈਕਸਟ ਦੇ ਵਿੱਚ ਹੀ ਜਦੋਂ ਪੰਜਾਬੀ ਸੂਬਾ ਬਣਦਾ ਹੈ ਔਰ ਪਹਿਲਾ ਚੀਫ ਮਿਨਿਸਟਰ ਪੰਜਾਬੀ ਸੂਬੇ ਦਾ ਜਸਟਿਸ ਗੁਰਨਾਮ ਸਿੰਘ ਸੀ, ਉਦੋਂ 9 ਸੂਬਿਆਂ ਦੇ ਵਿੱਚ ਹਕੂਮਤਾਂ ਬਣੀਆਂ ਸੀ ਜਿਹੜੀਆਂ ਕਾਂਗਰਸ ਦੇ ਉਲਟ ਸੀ। ਉਹਨਾਂ ਨੂੰ SVD ਹਕੂਮਤਾਂ ਕਹਿੰਦੇ ਸੀ, ਸੰਯੁਕਤ ਵਿਧਾਇਕ ਦਲ। ਔਰ ਉਹਨਾਂ 9 ਸੂਬਿਆਂ ਦੇ ਵਿੱਚ ਜ਼ਾਹਰ ਹੈ ਤਮਿਲਨਾਡੂ ਵੀ ਪ੍ਰੋਮੀਨੈਂਟ ਸੀ, ਜਿੱਥੇ DMK ਦੀ ਹਕੂਮਤ ਸੀ। ਔਰ ਉਦੋਂ ਵੀ ਇਹ ਮੂਵ ਚੱਲਿਆ ਸੀ, ਇੱਕ ਮੀਟਿੰਗ ਜਸਟਿਸ ਗੁਰਨਾਮ ਸਿੰਘ ਨੇ ਹੀ ਸੱਦੀ ਸੀ ਕਿ ਭਾਈ ਸੈਂਟਰ ਗਵਰਨਮੈਂਟ ਜਿਹੜੀ ਹੈ ਉਹ ਕਨਸਟੀਟਿਊਸ਼ਨ ਨੂੰ ਵੀ ਫਲਾਊਟ ਕਰਕੇ ਸਾਰੀ ਤਾਕਤ ਆਪਣੇ ਹੱਥਾਂ 'ਚ ਲਿਜਾ ਕੇ ਇਹ ਕਨਸਟੀਟਿਊਸ਼ਨ ਫੈਡਰਲ ਦੀ ਥਾਂ ਤੇ ਯੂਨਿਟਰੀ ਬਣਦਾ ਜਾ ਰਿਹਾ ਹੈ ਔਰ ਇਹਦੇ ਖਿਲਾਫ ਅਸੀਂ ਅੰਦਰੂਨੀ ਖੁਦ ਮੁਖਤਾਰੀ ਜਿਹੜੀ ਹੈ ਉਸ ਦੀ ਗੱਲ ਕਰੀਏ। ਲੇਕਿਨ ਉਦੋਂ ਔਰ ਕਰੁਣਾਨਿਧੀ ਜਿਹੜੇ DMK ਦੇ ਲੀਡਰ ਸੀ, ਤਮਿਲਨਾਡੂ ਦਾ ਚੀਫ, ਉਹ ਤਾਂ ਸਭ ਤੋਂ ਅੱਗੇ ਸੀ। ਔਰ ਉਹਨਾਂ ਜ਼ਮਾਨਿਆਂ 'ਚ ਈਵਨ ਇੰਡੀਅਨ ਸਟੇਟ ਦੇ ਖਿਲਾਫ ਆਜ਼ਾਦ ਤਮਿਲਨਾਡੂ ਦੇਸ਼, ਆਜ਼ਾਦ ਡਰਾਵਿਡ ਦੇਸ਼ ਜਿਹੜਾ DMK ਦੀ, ਉਹ ਡਿਮਾਂਡ ਵੀ ਸਾਹਮਣੇ ਆ ਗਈ ਸੀ। ਪਰ ਓਵਰ ਏ ਪੀਰੀਅਡ ਆਫ ਟਾਈਮ ਕਿਉਂਕਿ ਸਿੱਖ ਤਾਕਤ ਨੂੰ ਅਲਟੀਮੇਟਲੀ, ਔਰ ਜਿਵੇਂ ਮੈਂ ਕਿਹਾ ਵੀ ਚੈਲੰਜ ਸਿੱਖਾਂ ਵੱਲੋਂ ਸੀ, ਸਿੱਖਾਂ ਦੇ ਵੱਲ ਦੇਖ ਕੇ ਤਮਿਲਾਂ ਨੇ ਵੀ ਹੌਸਲਾ ਫੜਿਆ ਕਿ ਭਾਈ ਅਸੀਂ ਆਜ਼ਾਦ ਡਰਾਵਿਡਨ ਮੁਲਕ ਚਾਹੁੰਦੇ ਹਾਂ। ਪਰ ਓਵਰ ਏ ਪੀਰੀਅਡ ਆਫ ਟਾਈਮ ਸਿੱਖਾਂ ਨਾਲ ਕੀ ਵਾਪਰਿਆ, ਲੇਟ 70s ਤੱਕ ਪਹੁੰਚਦੇ ਆ। ਐਮਰਜੈਂਸੀ ਜਦੋਂ ਇੰਦਰਾ ਗਾਂਧੀ ਨੇ ਲਾਈ, ਸਿੱਖ ਸਭ ਤੋਂ ਪਹਿਲਾਂ ਖਲੋਤੇ ਔਰ ਖਲੋਤੇ ਰਹੇ 22-23 ਮਹੀਨੇ, ਜਦੋਂ ਤੱਕ ਐਮਰਜੈਂਸੀ ਟੁੱਟੀ ਨਹੀਂ। 40,000 ਤੋਂ ਜ਼ਿਆਦਾ ਜਿਹੜੇ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਲੇਕਿਨ 80ਵੇਂ ਜਦੋਂ ਸਿੱਖਾਂ ਨੂੰ ਟਾਰਗੇਟ ਕੀਤਾ ਇੰਦਰਾ ਗਾਂਧੀ, ਉਹਨਾਂ ਨੇ ਦੇਖਿਆ ਵੀ ਇਹ ਬਾਕੀ ਸਾਰੀ ਜਿਹੜੀ ਬਗਾਵਤ ਦੀ ਜੜ ਹੈ ਤੇ ਸਿੱਖ ਨੇ, ਇਹਨਾਂ ਵੱਲ ਦੇਖ ਕੇ ਬਾਕੀ ਹੌਸਲਾ ਫੜਦੇ ਨੇ ਤੇ ਜੇ ਇਹਨਾਂ ਨੂੰ ਹੀ ਚੁੱਪ ਕਰਾ ਦਿੱਤਾ ਜਾਏ। ਔਰ ਅਸੀਂ ਉਸ ਚੋਂ ਦੇਖਦੇ ਹਾਂ ਕਿ ਕਿਵੇਂ ਫਿਰ 1980 ਤੋਂ 1984 ਤੱਕ ਪਹੁੰਚਦੇ ਹਾਂ, ਜੂਨ 84 ਘੱਲੂਘਾਰਾ ਔਰ ਨਵੰਬਰ 84, ਔਰ ਲਗਾਤਾਰਤਾ ਨਾਲ ਟੋਟਲ ਵਾਰ ਸਿੱਖਾਂ ਦੇ ਉੱਤੇ ਭਰਪਾ ਕੀਤੀ ਹੋਈ ਹੈ। ਪਰ ਇਹ ਗੁਰੂ ਦੀ ਰਹਿਮਤ ਹੈ ਕਿ ਅੱਜ ਵੀ ਸਿੱਖ ਕੌਮ ਉਹ ਡਾਇਸਪੋਰਾ 'ਚ ਹੁਣ 13 ਮਹੀਨੇ ਦੀ ਕਿਸਾਨ ਲਹਿਰ ਨੇ ਦੱਸਿਆ ਕਿ ਭਾਈ ਇਹ ਮੋਦੀ ਜਿਹੜਾ ਹੈ ਅਜਿੱਤ ਨਹੀਂ ਹੈ, ਇਸ ਨੂੰ ਜਿਹੜਾ ਹੈ ਉਹ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੋਣਾ ਪਿਆ। ਹੁਣ ਇਹਨਾਂ ਹਾਲਾਤਾਂ ਦੇ ਚੱਲਦੇ ਆ ਦੂਸਰੇ ਪਾਸੇ, ਕਿਉਂਕਿ ਹਿੰਦੂਤਵੀ ਏਜੰਡੇ ਵਾਲੇ RSS ਨੂੰ ਪਤਾ ਹੈ ਕਿ ਉਹਨਾਂ ਦੀ ਸਟਰੈਂਥ ਹਿੰਦੂ ਬੈਲਟ 'ਚ ਲਾਈ ਕਰਦੀ ਹੈ। ਜਿਹੜੇ ਨਿਆਣੇ ਵੀ ਜੰਮੀ ਜਾਂਦੇ ਨੇ ਉਹ UP ਹੋਏ, ਮੱਧ ਪ੍ਰਦੇਸ਼ ਹੋਏ, ਬਿਹਾਰ ਹੋਏ, ਰਾਜਸਥਾਨ ਹੋਏ, ਇਹੀ 4-5 ਸੂਬੇ ਨੇ। ਹੁਣ ਜਿਹੜੀਆਂ ਦੱਖਣ ਦੀਆਂ ਸਟੇਟਾਂ ਨੇ ਉਹ ਤਮਿਲਨਾਡੂ, ਕੇਰਲਾ ਔਰ ਤੇਲੰਗਾਨਾ, ਆਂਧਰਾ, ਇਹ ਸਾਰੀਆਂ ਉਹ ਮੈਕਸਿਮਮ ਟੈਕਸ ਵੀ ਦਿੰਦੇ ਨੇ, ਉਹਨਾਂ ਨੇ ਰੈਵਨਿਊ ਵੀ ਜਨਰੇਟ ਕਰਦੇ ਨੇ। ਪਰ ਜਦੋਂ ਇਹ ਸੈਂਟਰ ਉਹਦੀ ਜਿਹੜੀ ਆ ਉਹਨੂੰ ਡਿਵਾਈਡ ਕਰਦੀ ਆ ਉਹ ਆਬਾਦੀ ਦੇ ਲਿਹਾਜ਼ ਨਾਲ, ਸੋ ਉਹਨਾਂ ਦਾ ਬਜਟ ਜਿਹੜਾ ਹੈ ਜਾਂ ਉਹਨਾਂ ਵੱਲੋਂ ਦਿੱਤੇ ਟੈਕਸਿਸ ਦਾ ਵੱਡਾ ਹਿੱਸਾ UP, ਬਿਹਾਰ, ਮੱਧ ਪ੍ਰਦੇਸ਼ ਤੇ ਰਾਜਸਥਾਨ ਖਾ ਜਾਂਦੇ ਨੇ। ਹੁਣ ਇਹਦੇ ਚੱਲਦੇ ਆ ਇੱਕ ਡਿਮਾਂਡ ਲਗਭਗ 2 ਸਾਲ ਪਹਿਲਾਂ ਉੱਠੀ ਸੀ ਕਿ ਦੱਖਣ ਦੀਆਂ ਸਟੇਟਾਂ ਦੀ ਇੱਕ ਅਲੱਗ ਫਾਈਨੈਂਸ਼ੀਅਲ ਯੂਨਿਟ ਬਣਾਈ ਜਾਏ। ਉਹਨਾਂ ਨੇ ਕਿਹਾ ਜੀ ਅਸੀਂ ਉਹਨੂੰ ਇਗਨੋਰ ਕਰਕੇ ਇਹ ਜਿਹੜੀਆਂ ਮੈਂ 5 ਸਟੇਟਾਂ ਦਾ ਨਾਮ ਵਾਰ-ਵਾਰ ਇਹ ਅਸੀਂ ਬਣਾਈ ਹੈ। ਪਰ ਹੁਣ ਗੱਲ ਇਸ ਤੋਂ ਅੱਗੇ ਵੱਧ ਗਈ ਲੱਗਦੀ, ਔਰ ਮੈਂ ਸਮਝਦਾ ਵੀ ਪੰਜਾਬ 'ਚ ਜਿਵੇਂ ਖਾਲਿਸਤਾਨ ਦੀ ਮੰਗ ਦੇ ਨਾਲ ਖਲੋਤੇ ਹੋਏ ਸਰ ਸਿਮਰਨਜੀਤ ਸਿੰਘ ਮਾਨ ਦੀ ਵਿਕਟਰੀ ਸੰਗਰੂਰ 'ਚ ਹੁੰਦੀ ਹੈ ਔਰ ਪੰਜਾਬ 'ਚ ਜਿਸ ਕਦਰ ਸਿੱਖਾਂ ਦੀ ਆਵਾਜ਼ ਵਾਪਸ ਆਪਣੇ ਆਜ਼ਾਦ ਮੁਲਕ ਵੱਲ ਜਾ ਰਹੀ ਹੈ, ਉਹਨੂੰ ਦੇਖ ਕੇ ਤਮਿਲਨਾਡੂ ਦੇ ਤਮਿਲਾਂ ਨੇ ਵੀ ਹੌਸਲਾ ਫੜਿਆ। ਔਰ ਇਹ ਖਬਰ ਜਿਹੜੀ ਕਿ ਸਾਰੇ ਪਾਸੇ ਛਾਈ ਹੋਈ ਹੈ, ਅਲੀ ਰਾਜਾ ਮਿਸਟਰ A ਰਾਜਾ, ਇਹ
ਮਿਨਿਸਟਰ ਵੀ ਰਹੇ ਡੀਐਮਕੇ ਦੇ ਸੈਂਟਰ ਦੇ ਵਿੱਚ ਫੈਡਰਲ 'ਚ, ਹੁਣ ਉਹ ਐਮਪੀ ਨੇ। ਉਹਨਾਂ ਨੇ ਬੀਤੇ ਕੱਲ ਇੱਕ ਉਸ ਫੰਕਸ਼ਨ ਦੇ ਵਿੱਚ ਜਿਹਦੇ 'ਚ ਤਮਿਲਨਾਡੂ ਦਾ ਚੀਫ ਮਿਨਿਸਟਰ ਜਿਹੜਾ ਮਿਸਟਰ ਸਟਾਲਿਨ, ਇਹ ਕਰੁਣਾਨਿਧੀ ਦਾ ਲੜਕਾ ਹੈ, ਉਹ ਵੀ ਬੈਠਾ ਸੀ। ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਸਾਨੂੰ ਤੁਸੀਂ ਅੰਦਰੂਨੀ ਖੁਦ ਮੁਖਤਿਆਰੀ ਦੇ ਦਿਓ, ਇੰਟਰਨਲ ਆਟੋਨਮੀ, ਨਹੀਂ ਤਾਂ ਤੁਸੀਂ ਸਾਨੂੰ ਹੁਣ ਮਜਬੂਰ ਨਾ ਕਰੋ ਕਿ ਅਸੀਂ ਇੱਕ ਆਜ਼ਾਦ ਮੁਲਕ ਤਮਿਲਨਾਡੂ ਦੀ ਮੰਗ ਦੇ ਉੱਤੇ ਵਾਪਸ ਆ ਜਾਈਏ, ਕਿਉਂਕਿ ਉਦੋਂ ਵੀ ਮੰਗ ਉੱਠੀ ਸੀ ਪਰ ਇੱਕਦਮ ਫਿਰ ਉਹਨਾਂ ਨੇ, ਸੈਂਟਰ ਨੇ ਵੀ ਉਹਨਾਂ ਨੂੰ ਕਾਫੀ ਸਹੂਲਤਾਂ ਦੂਜਾ ਤੀਜਾ ਦੇ ਕੇ। ਹੁਣ ਇਹ ਆਪਣੇ ਆਪ ਦੇ ਵਿੱਚ ਇਹ ਇੱਕ ਬਹੁਤ ਪਾਵਰਫੁਲ ਸਟੇਟਮੈਂਟ ਹੈ, ਇਸ ਦਾ ਨੋਟਿਸ ਭਾਰਤੀ ਮੀਡੀਆ ਨੇ ਵੀ ਲਿਆ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਬੇਸਿਕ ਕਾਰਨ ਹੀ ਇਹ ਦਿੱਤਾ ਹੈ, ਕਿਉਂਕਿ ਉਹਨਾਂ ਨੇ ਕਿਹਾ ਕਿ ਭਾਈ ਦਿੱਲੀ ਨੂੰ ਅਸੀਂ ਅਰਬਾਂ ਰੁਪਈਆਂ ਦਾ ਟੈਕਸ ਦਿੰਦੇ ਹਾਂ, ਜਿਸ ਦੇ ਨਾਲ ਜਿਹੜਾ ਉਹ ਉਹਨਾਂ ਦੀ ਹਕੂਮਤ ਚੱਲਦੀ ਹੈ ਦਿੱਲੀ ਦੀ, ਲੇਕਿਨ ਉਹ ਜਦੋਂ ਬਜਟ ਦੇ ਵਿੱਚ ਮਨੀ ਅਲਾਟ ਕਰਦੇ ਨੇ ਤੇ ਆਬਾਦੀ ਦੇ ਲਿਹਾਜ਼ ਨਾਲ ਉਹ ਸਾਰੀ ਜਿਹੜੀ ਹੈ ਉਹ ਹਿੰਦੀ ਬੈਲਟ ਨੂੰ ਚਲੀ ਜਾਂਦੀ ਹੈ ਤੇ ਇਸ ਲਈ ਜਿਹੜੀ ਸਾਡੀ ਸਾਊਥ ਬੈਲਟ ਦੇ ਨਾਗਰਿਕਾਂ ਦੀ ਕਮਾਈ ਹੈ ਉਹ ਹਿੰਦੀ ਬੈਲਟ ਦੇ ਲੋਕ ਖਾ ਰਹੇ ਨੇ, ਇਸ ਲਈ ਸਾਡੀ ਜੀਡੀਪੀ ਨੂੰ ਭਾਰੀ ਸੱਟ ਲੱਗ ਰਹੀ ਹੈ। ਔਰ ਉਹਨਾਂ ਦੀ ਵੀ ਇਹੀ ਮੰਗ ਹੈ ਕਿ ਭਾਈ ਸਾਨੂੰ ਅੰਦਰੂਨੀ ਖੁਦ ਮੁਖਤਿਆਰੀ ਦਿਓ, ਡਿਫੈਂਸ ਔਰ ਐਕਸਟਰਨਲ ਅਫੇਅਰਸ ਰੱਖ ਕੇ, ਬਾਕੀ ਨਹੀਂ ਤਾਂ ਅਸੀਂ ਆਜ਼ਾਦ ਦੇਸ਼। ਔਰ ਐਨਡੀਟੀਵੀ ਨੇ ਵੀ ਇਸ ਦੀ ਹੈਡਲਾਈਨ ਇਹ ਦਿੱਤੀ ਹੈ, ਡੀਐਮਕੇ ਐਮਪੀ ਏ ਰਾਜਾ has urged the centre not to force DMK to revive the demand for separate Tamil Nadu by denying its state autonomy, ਕਿ ਸਾਡੀ ਸਟੇਟ ਆਟੋਨਮੀ ਸਾਨੂੰ ਡਿਨਾਈ ਨਾ ਕਰੋ, ਉਹ ਦਿਓ, ਅਦਰਵਾਈਜ਼ ਅਸੀਂ ਆਜ਼ਾਦ ਮੁਲਕ ਮੰਗਾਂਗੇ ਤਮਿਲਨਾਡੂ। ਸੋ ਅਸੀਂ ਸਮਝਦੇ ਹਾਂ ਕਿ ਆਲਰੇਡੀ ਜਿਸ ਨੂੰ, ਜਿਵੇਂ ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਭਾਰਤ ਇੱਕ ਆਰਟੀਫਿਸ਼ੀਅਲ ਯੂਨੀਅਨ ਹੈ, ਜਿਵੇਂ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ, ਜਿਵੇਂ ਯੂਗੋਸਲਾਵੀਆ ਦੇ 7 ਟੁਕੜੇ ਹੋਏ, ਭਾਰਤ ਦੇ ਵੀ ਇਵੇਂ ਹੀ 15 ਤੋਂ ਜ਼ਿਆਦਾ ਟੁਕੜੇ ਹੋਣੇ ਨੇ। ਔਰ ਆਲਰੇਡੀ ਖਾਲਿਸਤਾਨ ਦੇ ਝੰਡਾ ਬੁਲੰਦ ਤੋਂ ਬਾਅਦ ਜ਼ਾਹਿਰ ਹੈ ਕਸ਼ਮੀਰ ਤਾਂ ਆਪਣੀ ਸਟਰਗਲ ਲੜ ਹੀ ਰਹੇ ਨੇ, ਨਾਗੇ ਵੀ ਆਜ਼ਾਦ ਨਾਗਾਲੈਂਡ ਦੇ ਲਈ ਲੜ ਰਹੇ ਨੇ, ਤਮਿਲਨਾਡੂ ਨੇ ਵੀ ਇਹ ਝੰਡਾ ਭਾਵੇਂ ਅਜੇ ਪੂਰਾ ਅਸਮਾਨਾਂ ਵੱਲ ਨਹੀਂ ਚੁੱਕਿਆ, ਐ ਚੁੱਕ ਕੇ ਐ ਰੱਖਤਾ ਥੱਲੇ ਕਿ ਜੇ ਅਸੀਂ ਹੁਣ ਖੜਾ ਕਰ ਦੇਣਾ। ਸੋ ਇਹ ਦੱਸ ਰਿਹਾ ਕਿ ਭਾਰਤ ਵੀ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਦੇ ਰਸਤੇ ਤੇ ਹੀ ਜਿਹੜਾ ਟੁੱਟਣ ਜਾ ਰਿਹਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਹਿੰਦੂਤਵੀਆਂ ਨੇ ਪੂਰੀ ਅੱਤ ਚੁੱਕੀ ਹੋਈ ਹੈ। ਇੱਕ ਮੁਸਲਮਾਨ ਰੈਸਟੋਰੈਂਟ ਦੇ ਮਾਲਕ ਨੂੰ ਇਸ ਲਈ ਗ੍ਰਿਫਤਾਰ ਕਰ ਲਿਆ ਗਿਆ ਹੈ ਕਿ ਉਹ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਵਾਲੇ ਅਖਬਾਰ ਵਿੱਚ ਨੌਨ ਵੈਜੀਟੇਰੀਅਨ ਫੂਡ ਜਿਹੜਾ ਲਪੇਟ ਕੇ ਦਿੰਦਾ ਹੈ। ਸੋ ਇਸ ਕਾਰਵਾਈ ਦੇ ਜਵਾਬ ਵਿੱਚ ਤ੍ਰਿਣਮੂਲ ਕਾਂਗਰਸ ਦੀ ਐਮਪੀ ਮਹੁਆ ਮੋਹਿਤਰਾ ਨੇ ਕਿਹਾ ਹੈ ਕਿ ਕਾਲੀ ਮਾਤਾ ਮਾਸ ਖਾਂਦੀ ਹੈ ਅਤੇ ਉਸ ਨੂੰ ਸ਼ਰਾਬ ਵੀ ਅਰਪਣ ਕੀਤੀ ਜਾਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਮੌਲਾਨਾ ਅਬੁਲ ਕਲਮ ਆਜ਼ਾਦ ਔਰ ਉਹਨਾਂ ਦੀ ਸੋਚ ਵਾਲੇ ਮੁਸਲਮਾਨ ਜਿਹੜੇ ਗਾਂਧੀ ਔਰ ਨਹਿਰੂ ਦੇ ਝਾਂਸੇ ਚੋਂ ਹੀ ਆਏ ਹੋਏ ਸੀ, ਜਿਵੇਂ ਸਾਡਾ ਮਾਸਟਰ ਤਾਰਾ ਸਿੰਘ ਔਰ ਬਲਦੇਵ ਸਿੰਘ ਆਏ ਹੋਏ ਸੀ,
ਉਹਨਾਂ ਨੂੰ ਕਾਇਦੇ ਆਜ਼ਮ ਨੇ ਕਿਹਾ ਸੀ ਕਿ ਅੱਜ ਤੇ ਤੁਹਾਨੂੰ ਲੱਗਦਾ ਹੈ ਕਿ ਜੀ ਤੁਸੀਂ ਆਪਣੇ ਪੁਰਖਿਆਂ ਦੀਆਂ ਕਬਰਾਂ ਛੱਡ ਕੇ ਕਿੱਥੇ ਜਾਓਗੇ, ਤੁਹਾਡਾ ਮੁਲਕ, ਤੁਹਾਨੂੰ ਲੱਗਦਾ ਹੈ ਵੀ ਤੁਸੀਂ ਇੱਥੇ ਹੀ ਰਹਿਣਾ, ਪਰ ਤੁਹਾਨੂੰ ਗਲੀ ਦੇ ਹਰ ਮੋੜ ਤੇ ਸਾਬਤ ਕਰਨਾ ਪਏਗਾ ਕਿ ਤੁਸੀਂ ਪੈਟਰੀਓਟ ਹੋ, ਨਹੀਂ ਤਾਂ ਤੁਹਾਡੇ ਤੇ ਦੇਸ਼ ਧਰੋਹ ਦਾ ਹੀ ਫਤਵਾ ਲੱਗਾ ਰਹੇਗਾ। ਔਰ ਅਸੀਂ ਦੇਖ ਰਹੇ ਹਾਂ ਵੀ ਇਹ ਮੁਸਲਮਾਨਾਂ ਦੇ ਹਵਾਲੇ ਨਾਲ ਹੋਏ ਭਾਰਤੀ ਨਕਸ਼ੇ 'ਚ ਕੈਦ, ਸਿੱਖਾਂ ਦੇ ਹਵਾਲੇ ਨਾਲ ਹੋਏ, ਲਗਾਤਾਰਤਾ ਨਾਲ ਉਹ ਜ਼ਲਾਲਤ ਜਿਹੜੀ ਹੈ ਉਹ 75 ਸਾਲ ਤੋਂ ਹੀ ਸਹਿ ਰਹੇ ਸੀ, ਲੇਕਿਨ ਜਦੋਂ ਦਾ 2014 ਤੋਂ ਹਿੰਦੂ ਤਵੀਆਂ ਦਾ ਰਾਜ ਪਾਕ ਆਇਆ ਔਰ ਸਿੱਧੇ ਤੌਰ ਦੇ ਉੱਤੇ 2019 ਤੋਂ ਬਾਅਦ ਤਾਂ ਹੁਣ ਜੇ ਪਹਿਲਾਂ ਕੋਈ ਥੋੜਾ ਬਹੁਤ ਲੱਗ ਲਬੇੜ ਵੀ ਸੀ, ਹੁਣ ਤਾਂ ਉਹ ਨੰਗੇ ਚਿੱਟੇ ਹੋ ਕੇ ਉਸ ਕਿਸਮ ਦੇ ਜ਼ੁਲਮਾਂ ਤੇ ਉਤਾਰੂ ਨੇ। ਸਿੱਖਾਂ ਨੂੰ ਉਹ ਡੈਥ ਕਿਸ ਨਾਲ ਮਾਰਨਾ ਚਾਹੁੰਦੇ ਨੇ, ਉਹਨਾਂ ਦੀਆਂ ਕਾਰਵਾਈਆਂ ਤਾਂ ਚੱਲ ਰਹੀਆਂ, ਲੇਕਿਨ ਉਹ ਕੈਰਟ ਵੀ ਤੇ ਸਟਿਕ ਵੀ ਦੋਨੋਂ ਹੀ ਪਾਲਿਸੀਜ਼ ਨਾਲ ਰੱਖ ਰਹੇ ਨੇ। ਪਰ ਮੁਸਲਮਾਨਾਂ ਦੇ ਮਾਮਲੇ 'ਚ ਤਾਂ ਉਹਨਾਂ ਨੇ ਸਿੱਧੀ ਸੋਟੀ ਫੜੀ ਹੋਈ ਹੈ ਔਰ ਉਹ ਹਰ ਲੈਵਲ ਦੇ ਉੱਤੇ ਉਹ ਸਿੱਧੇ ਤੌਰ ਤੇ ਹੋਏ ਅਸੀਂ ਦੇਖਦੇ ਹਾਂ ਕਿ ਕਿਵੇਂ ਕਦੇ ਲਵ ਜਿਹਾਦ ਦਾ ਝੰਡਾ, ਕਦੇ ਗਊ ਮਾਤਾ ਦੇ ਨਾਂ ਥੱਲੇ, ਕਦੇ ਇਹ ਕਹਿ ਕੇ ਕਿ ਜੀ ਇੰਨੀਆਂ ਮਸੀਤਾਂ ਸਾਡੇ ਹਵਾਲੇ ਕਰ ਦਿਓ, ਕਿਵੇਂ ਬਾਬਰੀ ਮਸਜਿਦ ਢਾਉਣ ਤੋਂ ਬਾਅਦ ਉਹਨਾਂ ਨੇ ਬਨਾਰਸ ਦੀ ਮਸਜਿਦ ਦਾ ਬਖੇੜਾ ਖੜਾ ਕੀਤਾ ਹੈ, ਕਿਵੇਂ ਈਵਨ ਤਾਜ ਮਹਿਲ ਔਰ ਕੁਤਬ ਮੀਨਾਰ, ਔਰ ਇਸ ਸਭ ਦੇ ਨਾਲ ਇਹ ਤਾਂ ਅੱਪਰ ਲੈਵਲ ਤੇ ਕਿਉਂਕਿ ਉਹਦੀ ਥੋੜੀ ਬਹੁਤ ਕਵਰੇਜ ਹੁੰਦੀ ਹੈ, ਪਤਾ ਲੱਗਦਾ ਹੈ, ਪਰ ਯੂਪੀ ਬਿਹਾਰ ਵਰਗੀਆਂ ਸਟੇਟਾਂ 'ਚ ਖਾਸ ਤੌਰ ਤੇ ਯੂਪੀ ਜਿੱਥੇ ਕਿ ਆਦਿੱਤਿਆਨਾਥ ਵਾਪਸ ਪਾਵਰ 'ਚ ਆਇਆ, ਬਹੁਤ ਜ਼ੁਲਮ ਹੋ ਰਿਹਾ। ਔਰ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਜੇ ਕੋਈ ਪ੍ਰੋਟੈਸਟ ਵੀ ਕਰਦਾ ਹੈ ਪੀਸਫੁਲ ਤੇ ਉਸ ਦੇ ਘਰਾਂ ਨੂੰ, ਔਰ ਜਿਹੜੇ ਖਾਂਦੇ ਪੀਂਦੇ ਮੁਸਲਮਾਨ ਥੋੜੇ ਬਹੁਤ ਨੇ, ਉਹਨਾਂ ਦੇ ਘਰਾਂ ਨੂੰ ਕਿਵੇਂ ਬੁਲਡੋਜ਼ਰਾਂ ਦੇ ਨਾਲ ਤਬਾਹ ਕੀਤਾ ਗਿਆ। ਉਹਦਾ ਨਾਂ ਹੀ ਜਿਹੜਾ ਉਹਨਾਂ ਨੇ ਬੁਲਡੋਜ਼ਰ ਜਸਟਿਸ ਰੱਖਤਾ ਕਿ ਜੀ ਅਸੀਂ ਇਨਸਾਫ ਦੇ ਰਹੇ ਹਾਂ। ਇਹਦੇ ਨਾਲ ਦੁਨੀਆ ਭਰ 'ਚ ਥੋੜੀ ਬਹੁਤ ਆਵਾਜ਼ ਉੱਠਦੀ ਹੈ ਜਿਹੜੇ ਕੋਈ ਪੀਸ ਲਵਿੰਗ ਜਾਂ ਲਾਅ ਇੰਟਰਨੈਸ਼ਨਲ ਲਾਅ ਨਾਲ ਜੁੜੇ ਹੋਏ ਲੋਕ ਨੇ, ਪਰ ਉੱਥੇ ਹੂ ਗਿਵਜ਼ ਏ ਡੈਮ, ਲਗਾਤਾਰਤਾ ਨਾਲ ਜ਼ੁਲਮ ਚੱਲ ਰਹੇ ਨੇ। ਆਮ ਮੁਸਲਮਾਨਾਂ ਦੇ ਉੱਤੇ ਲੋਕਲ ਪੁਲਿਸ ਕੀ ਤਸ਼ੱਦਦ ਕਰਦੀ ਹੈ, ਹਿੰਦੂ ਤਵੀ ਕੀ ਕਰਦੇ ਨੇ, ਜ਼ਬਰਨ ਜਿਹਦੇ ਕੋਲ ਮਰਜ਼ੀ ਜਾ ਕੇ ਚੰਦਾ ਮੰਗਣ ਆ ਜਾਂਦੇ ਨੇ। ਔਰ ਕਿੰਨੀਆਂ ਖਬਰਾਂ ਰੋਜ਼ਾਨਾ, ਹੁਣ ਤਾਂ ਕਈ ਵਾਰ ਤੁਸੀਂ ਉਹ ਖਬਰਾਂ ਕਾਊਂਟ ਨਹੀਂ ਕਰ ਸਕਦੇ ਕਿ, ਔਰ ਜਿਹੜੀ ਕੋਈ ਖਬਰ ਨਿਕਲਦੀ ਹੈ ਉਹਦੇ ਪਿੱਛੇ 20 ਖਬਰਾਂ ਐਸੀਆਂ ਨੇ ਜਿਹੜੀਆਂ ਰਿਪੋਰਟ ਹੀ ਨਹੀਂ ਹੁੰਦੀਆਂ। ਹੁਣ ਇੱਕ ਖਬਰ ਜਿਹੜੀ ਇੰਟਰਨੈਸ਼ਨਲ ਮੀਡੀਆ 'ਚ ਵੀ ਆਈ ਔਰ ਦੂਸਰੀ ਪਿਛਲੇ 2 ਦਿਨ ਤੋਂ, ਮੁਸਲਿਮ ਈਟਰੀ ਓਨਰ ਅਰੈਸਟਡ ਇਨ ਯੂਪੀ ਫॉर ਪੈਕਿੰਗ ਮੀਟ ਡਿਸ਼ਜ਼ ਇਨ ਨਿਊਜ਼ਪੇਪਰ ਵਿਦ ਇਮੇजेस ਆਫ ਹਿੰਦੂ ਡਿਟੇਲਸ। ਹੁਣ ਹੁੰਦਾ ਕੀ ਹੈ, ਤੁਸੀਂ ਜਿਹੜੀ ਵੀ ਚੀਜ਼ ਲਪੇਟ ਕੇ ਦਿੰਦੇ ਹੋ ਅਖਬਾਰਾਂ 'ਚ ਦਿੰਦੇ ਹੋ, ਅਖਬਾਰਾਂ ਤੁਸੀਂ ਰੱਦੀ ਵੇਚਣ ਵਾਲਿਆਂ ਨੂੰ ਘਰਾਂ ਲੋਕ ਰੱਦੀ ਵੇਚਦੇ ਨੇ, ਤੁਸੀਂ ਖਰੀਦਦੇ ਹੋ। ਹੁਣ ਜਦੋਂ ਤੁਸੀਂ ਕੋਈ ਵੀ ਚੀਜ਼ ਕੋਈ ਵੀ ਜਿਹੜੀ ਲਪੇਟ ਕੇ ਦੇ ਰਹੇ ਹੁੰਦੇ ਹੋ ਉਹ ਤੁਸੀਂ ਕੋਈ ਪੜ੍ਹ ਤਾਂ ਨਹੀਂ ਰਹੇ ਹੁੰਦੇ ਉਹ 'ਚ ਕੀ ਲਿਖਿਆ ਕੀ ਨਹੀਂ ਲਿਖਿਆ, ਉਹ ਤਾਂ ਤੁਸੀਂ ਰੱਦੀ 'ਚ ਹੀ ਲਿਆ ਹੁੰਦਾ। ਹੁਣ ਇਹ ਜਿਹੜੀ ਖਬਰ ਮੁਹੰਮਦ ਤਾਲਿਬ ਹੋਰਾਂ ਦੇ ਨਾਲ ਸੰਬੰਧਿਤ ਹੈ ਕਿ ਕਿਵੇਂ, ਔਰ ਉੱਤਰ ਪ੍ਰਦੇਸ਼ 'ਚ ਜਿੱਥੇ ਯੋਗੀ ਦੀ ਹਕੂਮਤ ਹੈ, ਉਹਨੂੰ ਇਹ ਕਹਿ ਕੇ ਉਹਨਾਂ ਨੇ ਕਿਹਾ ਜੀ ਆ ਤੂੰ ਜਿਹਦੇ 'ਚ ਮੀਟ ਲਪੇਟ ਕੇ ਦਿੱਤਾ ਹੈ ਔਰ ਇਹ ਜਿਹੜੀ ਹੈ ਇਹਦੇ 'ਚ ਤਾਂ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲੱਗੀਆਂ, ਤੂੰ ਜਾਣ ਬੁੱਝ ਕੇ ਜਿਹੜਾ ਹਿੰਦੂ ਦੇਵੀ ਦੇਵਤਿਆਂ ਦੀ ਤੋਹੀਨ ਕਰ ਰਹੇ ਹੈ। ਔਰ ਨਾਲ ਦੀ ਨਾਲ ਉਹਨਾਂ ਨੇ, ਹੁਣ ਉਹਨਾਂ ਨੂੰ ਲੱਗਦਾ ਸੀ ਵੀ ਸ਼ਾਇਦ ਇਹ ਕੇਸ ਇੰਨਾ ਸਟਰੋਂਗ ਨਹੀਂ ਬਣੇਗਾ, ਉਹਨਾਂ ਨੇ ਧਾਰਾਵਾਂ ਤਾਂ ਲਾਈਆਂ ਜਿਹੜੀਆਂ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ ਧਾਰਨਾਵਾਂ ਹੁੰਦੀਆਂ ਨੇ 153A ਔਰ ਦੂਸਰਾ, ਪਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਇਹ ਕਿਹਾ ਜੀ ਜਦੋਂ ਪੁਲਿਸ ਪੁੱਛਤਾਛ ਲਈ ਗਈ ਤੇ ਇਹਨੇ ਮੁਹੰਮਦ ਤਾਲਿਬ ਨੇ ਅੱਗੋਂ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਪੁਲਿਸ ਤੇ ਉਹਨਾਂ ਨੇ ਨਾਲ ਜਿਹੜਾ ਧਾਰਾ 307 ਜਿਹੜੀ ਅਟੈਂਪਟ ਟੂ ਮਰਡਰ ਹੈ ਇੰਡੀਅਨ ਪੀਨਲ ਕੋਡ ਦੀ, ਉਹ ਵੀ ਲਾ ਦਿੱਤੀ। ਇਹ ਸੰਭਲ ਦੇ ਵਿੱਚ ਘਟਨਾ ਵਾਪਰੀ ਹੈ ਉੱਤਰ ਪ੍ਰਦੇਸ਼, ਔਰ ਇਸ ਸਾਰੇ ਦੇ ਉੱਤੇ ਜਿਹੜਾ ਉਹ ਸਾਰੇ ਪਾਸੇ ਚਰਚਾ ਹੈ। ਹੁਣ ਉਹ ਵਿਚਾਰਾ ਆਪਣੀ ਕਿਰਤ ਕਮਾਈ ਕਰ ਮਹਿਕ ਰੈਸਟੋਰੈਂਟ ਨਾਂ ਦਾ ਉਹ ਰਨ ਕਰਦਾ, ਔਰ ਇਸ ਦੇ ਉੱਤੇ ਉਹਨਾਂ ਦੇ ਈਵਨ ਪਰਿਵਾਰ ਵਾਲਿਆਂ ਨੇ ਵੀ ਕਿਹਾ ਕਿ ਇਟਸ ਏ ਨਾਰਮਲ ਪ੍ਰੈਕਟਿਸ ਕਿ ਬਈ ਇਹ ਆਮ ਤੁਸੀਂ ਰੱਦੀ ਖਰੀਦਦੇ ਹੋ, ਤੁਸੀਂ ਜਿਹੜੀ ਵੀ ਚੀਜ਼ ਲਪੇਟ ਕੇ ਦੇਣੀ ਹੈ ਚੀਜ਼ ਕੋਈ ਵੀ, ਉਹਦੇ 'ਚ ਅਖਬਾਰ 'ਚ ਹੀ ਲਪੇਟ ਕੇ ਦਿੰਦੇ ਹੋ, ਉਹਦੇ 'ਚ ਹੁਣ ਦੇਵੀ ਹੈ ਕਿ ਦੇਵਾ ਹੈ ਉਹ ਤਾਂ ਨਹੀਂ ਹੈ ਕਿਸੇ ਨੇ, ਉਹ ਤਾਂ। ਲੇਕਿਨ ਇਸ ਦੇ ਨਾਲ ਅਸੀਂ ਕਿੰਨੀਆਂ ਹੀ ਖਬਰਾਂ ਦੇਖ ਰਹੇ ਹਾਂ ਔਰ ਇਹ ਇੰਨੇ ਕੁ ਭੂਤਰੇ ਹੋਏ ਨੇ ਕਿ ਅਮਿਤ ਸ਼ਾਹ ਜਿਹੜਾ ਉਹ ਨੈਸ਼ਨਲ ਐਗਜ਼ੈਕਟਿਵ ਮੀਟ 'ਚ ਕਹਿੰਦਾ ਕਿ ਵੀ ਅਗਲੇ 30 ਤੋਂ 40 ਸਾਲ ਦੇ ਵਿੱਚ ਜਿਹੜਾ ਬੀਜੇਪੀ ਦਾ ਕੰਪਲੀਟ ਕੰਟਰੋਲ ਹੋਏਗਾ, ਨੈਕਸਟ 30-40 ਇਅਰਸ ਟੂ ਬੀ ਈਰਾ ਆਫ ਬੀਜੇਪੀ, ਕਿ ਬੀਜੇਪੀ ਦਾ ਯੁੱਗ ਜਿਹੜਾ ਉਹ ਪੂਰੇ ਤੌਰ ਤੇ ਹੋਏਗਾ। ਉਹਨੇ ਕਿਹਾ ਜੀ ਠੀਕ ਹੈ, ਅਜੇ ਜਿਹੜੀਆਂ ਕੁਝ ਸਟੇਟਾਂ ਵੈਸਟ ਬੰਗਾਲ, ਆਂਧਰਾ, ਤਮਿਲਨਾਡੂ ਤੇ ਉੜੀਸਾ ਇਹ ਸਾਡੇ ਕਬਜ਼ੇ 'ਚ ਨਹੀਂ ਨੇ, ਪਰ ਅਸੀਂ ਬਹੁਤ ਜਲਦੀ ਜਿਹੜਾ ਇੱਥੇ ਵੀ ਆਪਣਾ ਪਾਵਰ ਲਿਆਵਾਂਗੇ ਔਰ ਸਾਰਾ ਭਾਰਤ ਜਿਹੜਾ ਅਸੀਂ
ਇਸ ਜਿਹੜਾ ਹਿੰਦੂਤਵੀ ਰੰਗ ਦੇ ਵਿੱਚ ਰੰਗ ਦੇਾਂਗੇ। ਸੋ ਇਸ ਨੂੰ ਜੇ ਤੁਸੀਂ ਅੰਦਾਜ਼ਾ ਲਾਓ ਤੇ ਇਹ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਇਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਜਿਹੜਾ ਬੇਸ਼ੱਕ ਉद्धਵ ਠਾਕਰੇ ਉਹਨੂੰ ਲੀਡ ਕਰ ਰਿਹਾ ਸੀ, ਪਰ ਇਹ ਇੱਕ ਕੋਲੀਸ਼ਨ ਸਰਕਾਰ ਸੀ, ਉਹਦੇ 'ਚ ਐਨਸੀਪੀ, ਸ਼ਰਦ ਪਵਾਰ ਦੀ ਵੀ ਔਰ ਕਾਂਗਰਸ ਵੀ, ਕਿਵੇਂ ਉਹਨਾਂ ਦੇ 40+49 ਕੇ ਕਿੰਨਿਆਂ ਚੋਂ ਆਲਮੋਸਟ 2/3 ਤੋੜ ਕੇ ਕਿਵੇਂ ਉਹਨਾਂ ਨੂੰ ਲਿਜਾ ਕੇ ਅਸਾਮ 'ਚ ਰੱਖਿਆ, ਕਿਵੇਂ ਫਿਰ ਗਵਰਨਰ ਰਾਹੀਂ ਫਲੋਰ ਟੈਸਟ ਕਰਵਾਇਆ ਔਰ ਉਹਨੂੰ ਪਾਵਰ ਦਿਵਾਈ। ਜੇ ਸ਼ਿਵ ਸੈਨਾ ਜਿਹੜੇ ਇਹਨਾਂ ਵਰਗੇ ਹਿੰਦੂਤਵੀ ਗੁੰਡੇ ਨੇ, ਇਹਨਾਂ ਤੋਂ ਪੁਰਾਣੇ ਨੇ ਰਾਦਰ, ਜੇ ਉਹਨਾਂ ਨੇ ਇਵੇਂ ਮੱਖਣ ਚੋਂ ਵਾਲ ਵਾਂਗੂ ਕੱਢ ਕੇ ਬਾਹਰ ਰੱਖ ਦਿੱਤਾ ਹੈ, ਇਹ ਤਾਂ ਢੀਕ ਰਹੇ ਨੇ ਕਿ ਮਮਤਾ ਬੈਨਰਜੀ ਕਦੋਂ ਕਮਜ਼ੋਰ ਹੋਏ ਜਾਂ ਕਦੋਂ ਅੱਖਾਂ ਮੀਟੇ। ਇਹੀ ਹਾਲ ਤਮਿਲਨਾਡੂ ਦੇ ਐਵੇਂ ਨਹੀਂ, ਤਮਿਲਨਾਡੂ ਵਾਲਿਆਂ ਨੂੰ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਇਹ ਕੋਈ ਨਾ ਕੋਈ ਸ਼ਰਾਰਤ ਕਰਨ ਵਾਲੇ ਨੇ। ਉਹਨਾਂ ਨੇ ਕਿਹਾ ਕਿ ਵੀ ਅਸੀਂ ਫਿਰ ਆਪਣਾ ਅੱਡ ਨੇਸ਼ਨ ਹੁਣ ਮੰਗਾਂਗੇ। ਔਰ ਇਹੀ ਹਾਲ ਜੇ ਉਹਨੇ ਨਵੀਨ ਪਟਨਾਇਕ ਜਿਹੜਾ ਬੀਜੂ ਪਟਨਾਇਕ ਦਾ ਮੁੰਡਾ ਹੈ, ਉਹਦੀ ਆਪਣਾ ਹੀ ਜਨਤਾ ਪਾਰਟੀ ਹੈ ਉੜੀਸਾ 'ਚ, ਹੁਣ ਉਹਨੇ ਜੇ ਕਿਹਾ ਜੀ ਅਸੀਂ ਜਿਹੜਾ ਬੀਜੇਪੀ ਨੇ ਪ੍ਰੈਜ਼ੀਡੈਂਟ ਕੈਂਡੀਡੇਟ ਦੇ ਲਈ ਲੇਡੀ ਨੂੰ, ਟ੍ਰਾਈਬਲ ਲੇਡੀ ਨੂੰ, ਅਸੀਂ ਉਹਨੂੰ ਵੋਟਾਂ ਪਾਵਾਂਗੇ। ਸੋ ਕਿਤੇ ਨਾ ਕਿਤੇ ਕਿਉਂਕਿ ਉਹਦੀ ਪਾਰਟੀ ਦੀਆਂ ਵੋਟਾਂ ਦੇ ਉੱਤੇ ਹੀ ਮਨਸਰ ਕਰਦਾ ਸੀ ਕਿ ਬੀਜੇਪੀ ਦੀ ਕੈਂਡੀਡੇਟ ਜਿੱਤੇਗੀ ਜਾਂ ਆਪੋਜੀਸ਼ਨ ਜਿਨ੍ਹਾਂ ਨੇ ਜਸ਼ਵੰਤ ਸਿਨਹਾ ਨੂੰ ਟਿਕਟ ਦਿੱਤੀ ਹੈ, ਸੋ ਉਹਦੇ ਤੋਂ ਐਲਾਨ ਕਰਵਾ ਦਿੱਤਾ ਕਿ ਵੀ, ਸੋ ਇਹਦਾ ਮਤਲਬ ਇਹ ਹੈ ਕਿ ਉਹਨੂੰ ਉਹਨਾਂ ਨੇ ਥ੍ਰੈਟ ਕੀਤਾ ਹੋਣਾ ਕਿ ਦੇਖ ਲੈ ਜੋ ਅਸੀਂ ਹੁਣ ਮਹਾਰਾਸ਼ਟਰ ਸ਼ਿਵ ਸੈਨਾ ਸਰਕਾਰ ਦਾ ਹਾਲ ਕੀਤਾ 13 ਵੀ ਕਰਾਂਗੇ। ਹੁਣ ਇੱਕ ਪਾਸੇ ਇਹ ਮਾਹੌਲ ਸਾਰਾ ਚੱਲ ਰਿਹਾ, ਹਾਲਾਂ ਇਹ ਨਹੀਂ ਹੈ ਜਿਹੜੇ ਜਸਟਿਸ ਲਵਿੰਗ ਹਿੰਦੂ ਨੇ ਉਹਦਾ ਵਿਰੋਧ ਵੀ ਕਰ ਰਹੇ ਨੇ, ਜਿਵੇਂ ਪਿਛਲੇ ਦਿਨਾਂ 'ਚ ਜਿਹੜਾ ਲੰਡਨ ਦੇ ਵਿੱਚ ਇੱਕ ਜ਼ੋਰਦਾਰ ਪ੍ਰੋਟੈਸਟ ਜਿਹੜਾ ਉਹ ਹਿੰਦੂ ਆਰਗੇਨਾਈਜੇਸ਼ਨਸ ਹੀ ਨੇ, more than 15 Indian diaspora groups in United Kingdom jointly called for a protest in London demanding to end the Hindu supremacist violence growing in India. They called the policies of Indian Prime Minister Narendra Modi fascist and raised slogans against state-sponsored murder, rape, lynchings of Muslims and bulldozing of their homes. और उन्होंने further the protesters marched towards the Indian High Commission. So एक positive sign है कि ਜਿਹੜੇ ਕੁਝ ਜਾਗਰੂਕ ਔਰ ਇਮਾਨਦਾਰੀ ਨਾਲ ਕਨਸਟੀਟਿਊਸ਼ਨ ਯਕੀਨ ਰੱਖਣ ਵਾਲੇ ਹਿੰਦੂ ਨੇ, ਬਾਹਰ ਬੈਠੇ ਵੀ ਡਾਇਸਪੋਰਾ, ਉਹ ਵਿਰੋਧ ਕਰ ਰਹੇ ਨੇ। ਪਰ ਇਹ ਇਵੇਂ ਹੀ ਹੈ ਕਿ ਜਿਹਨੂੰ ਕਿਹਾ ਜਾਂਦਾ ਜਿਵੇਂ ਕਖਾਣ ਹੈ ਕਿ ਨਗਾਰ ਦਾ ਜਿਹੜਾ ਕੌਣ ਸੁਣਦਾ ਹੈ, ਜਿੱਥੇ ਉਹ ਨਗਾਰਖਾਨਾ ਹੀ ਕਹਿੰਦੇ ਨੇ ਕਿ ਵੀ ਉਸ ਦੇ ਵਿੱਚ ਤੂਤੀ ਦੀ ਕੌਣ ਸੁਣਦਾ। ਸੋ ਅਸੀਂ ਸਮਝਦੇ ਹਾਂ ਕਿ ਇਹ ਸਾਰੇ ਜਿਹੜਾ ਇੱਕ ਬੜਾ ਜ਼ਬਰਦਸਤ ਚੈਲੰਜ ਉਹਨਾਂ ਦੀ ਇਸ ਲਾਈਨ ਨੂੰ ਕਿ ਕੀ ਖਾਣਾ ਹੈ, ਮੀਟ ਲਪੇਟ ਦਿੱਤਾ ਹੈ ਤੇ ਇਹਨਾਂ ਦੇ ਦੇਵਿਆਂ ਦੀ ਤੋਹੀਨ ਹੋ ਗਈ। ਹੁਣ ਇਹ ਮੈਂ ਵੀ ਇਹਨੂੰ ਬੀਬੀ ਨੂੰ ਐਡਮਾਇਰ ਕਰਦਾ ਹਾਂ, ਬੜੀ ਬੋਲਡ ਹੈ। ਇਹ ਮਿੱਤਰਾ ਮਹੂਆ ਮੈਂਬਰ ਪਾਰਲੀਮੈਂਟ ਹੈ, ਮਹੂਆ ਮੋਇਤਰਾ, ਤਮਿਲਨਾਡੂ, ਨਾਟ ਤਮਿਲਨਾਡੂ, ਤ੍ਰਿਣਮੂਲ ਕਾਂਗਰਸ TMC ਬੰਗਾਲ ਦੇ ਵਿੱਚ। ਹੁਣ ਉਹਨੇ ਆਪਣੇ ਟਵਿੱਟਰ ਹੈਂਡਲ ਤੋਂ ਵੀ ਔਰ ਆਪਣੀ ਇੱਕ ਸਪੀਚ ਦੇ ਵਿੱਚ ਵੀ ਉਹਨੇ ਕਿਹਾ ਵੀ ਤੁਸੀਂ ਕਿਹੜੇ ਤੁਹਾਡੇ ਜਿਹੜੇ ਨੇ ਉਹ ਸੈਂਟੀਮੈਂਟ ਹਰਟ ਹੋ ਗਏ। ਉਹਨੇ ਕਿਹਾ ਜੀ ਅਸੀਂ ਬੰਗਾਲੀ ਹੈ, ਅਸੀਂ ਕਾਲੀ ਮਾਤਾ ਨੂੰ ਮੰਨਦੇ ਹਾਂ ਤੇ ਕਾਲੀ ਮਾਤਾ ਦਾ ਮੀਟ ਈਟਿੰਗ ਹੈ, ਉਹਨੂੰ ਤਾਂ ਸ਼ਰਾਬ ਦੀਆਂ ਆਫਰਸ ਜਿਹੜੀ ਹੈ ਅਰਪਣ ਕੀਤੀ ਜਾਂਦੀ ਹੈ, ਭੇਟ ਕੀਤੀ ਜਾਂਦੀ ਹੈ। ਕਾਲੀ ਇਜ਼ ਮੀਟ ਈਟਿੰਗ ਅਲਕੋਹਲ ਐਕਸੈਪਟਿੰਗ ਗੋਡੈਸ ਮਹੂਆ ਮੋਇਤਰੇ। ਉਹਨੇ ਮਤਲਬ ਇਹ ਹੈ ਸਿੱਧੀ ਸੱਟ ਮਾਰਨੀ। ਉਹਨੇ ਕਿਹਾ ਵੀ ਇਹ ਜਿਹੜਾ ਔਰ ਜ਼ਾਹਰ ਹੈ ਵੀ ਇਸ ਤੇ ਹਿੰਦੂ ਤੋਂ ਵੀ ਪੂਰੇ ਚੀਕਾਂ ਮਾਰ ਰਹੇ ਨੇ। ਉਹਨੇ ਕਿਹਾ ਕਿ ਵੀ ਇਹ ਹਰ ਇੱਕ ਨੂੰ ਹੱਕ ਹੈ ਕਿ ਉਹ ਕੌਣ ਕਹੇ। ਉਹਨੇ ਕਿਹਾ ਸ਼ੀ ਹੈਜ਼ ਐਵਰੀ ਰਾਈਟ ਐਜ਼ ਐਨ ਇੰਡੀਵਿਜੂਅਲ ਟੂ ਇਮੈਜਿਨ ਗੋਡੈਸ ਕਾਲੀ ਐਜ਼ ਅ ਮੀਟ ਈਟਿੰਗ ਅਲਕੋਹਲ ਐਕਸੈਪਟਿੰਗ ਗੋਡੈਸ as every person has the right to worship God and goddess in his or her own way. ਜਿਹੜਾ ਮਰਜੀ ਦੇਵੀ। ਉਹਨੇ ਕਿਹਾ ਮੈਂ ਤਾਂ ਕਾਲੀ ਨੂੰ ਮੰਨਦੇ, ਜਿਹੜੀ ਮਾਸ ਖਾਂਦੀ ਹੈ ਤੇ ਸ਼ਰਾਬ ਜਿਹੜੀ ਹੈ ਉਹ ਭੇਟ ਕੀਤੀ ਜਾਂਦੀ ਹੈ, ਉਹ ਮਨਜ਼ੂਰ ਕਰਦੀ ਹੈ ਉਹਨੂੰ, ਜਿਹੜੀ ਅਰਪਣ ਕੀਤੀ ਜਾਂਦੀ ਹੈ। ਹੁਣ ਇਹ ਸਾਰੇ ਨੇ ਉਹਨੇ ਜਿਹੜਾ ਕਨਕਲੇਵ ਇਸ ਕਲਕੱਤੇ 'ਚ ਹੀ ਐਡਰੈਸ ਕਰ ਰਹੇ ਸੀ, ਕ੍ਰਿਸ਼ਨਾ ਨਗਰ ਤੋਂ MP ਹੈ, ਔਰ ਉਹਦੇ 'ਚ ਉਹਨੇ ਫਿਰ ਅੱਗੋਂ ਵੇਰਵਾ ਦਿੱਤਾ। ਉਹਨੇ ਕਿਹਾ ਇਫ ਯੂ ਗੋ ਟੂ ਭੂਟਾਨ ਔਰ ਸਿੱਕਮ when they do puja they give whiskey to their god. ਉਹਨੇ ਕਿਹਾ ਸਿੱਕਮ ਭੂਟਾਨ 'ਚ ਜਾਓ, ਉਹ ਜਦੋਂ ਪੂਜਾ ਕਰਦੇ ਨੇ ਉਹ ਵਿਸਕੀ ਦਿੰਦੇ ਨੇ ਆਪਣੇ ਗੋਡ ਨੂੰ। now if you go to Uttar Pradesh and say that you give whiskey to your god as prasad, they will say that is blasphemous. ਜੇ ਤੁਸੀਂ UP 'ਚ ਵਿਸਕੀ ਦਿਓਗੇ ਉਹ ਕਹਿਣਗੇ ਜੀ ਇਹ ਤਾਂ ਧਰਮ ਦੀ ਤੋਹੀਨ ਹੈ। ਫਿਰ ਉਹਨੇ ਕਿਹਾ for me goddess Kali is a meat eating and alcohol accepting goddess, and if you go to Tarapeeth, a major Shakti Peeth in West Bengal, Birbhum district,
ਯੂ ਵਿਲ ਸੀ ਸਾਧੂ ਸਮੋਕਿੰਗ। ਉਹਨੇ ਕਿਹਾ ਜੀ ਉੱਥੇ ਜਾਓ, ਉੱਥੇ ਉਹ ਧੂਆਂ ਛੱਡਿਆ ਹੁੰਦਾ ਹੈ, ਉਹ ਸਮੋਕ ਕਰਦੇ ਨੇ। ਦੈਟ ਇਜ਼ ਦਾ ਵਰਜ਼ਨ ਆਫ ਕਾਲੀ ਪੀਪਲ ਵਰਸ਼ਿਪ ਦੇਅਰ। ਉੱਥੇ ਉਹ ਕਹਿੰਦੇ ਨੇ ਜੀ ਕਾਲੀ ਮਾਤਾ ਵੀ ਸਮੋਕ ਕਰਦੀ ਹੈ, ਇਸ ਲਈ ਅਸੀਂ ਵੀ ਕਰਦੇ ਹਾਂ ਸਾਰੇ ਸਾਧੂ। ਇਹ within Hinduism, being a Kali worshipper, I have the right to imagine Kali in that way. That is my freedom. ਮੇਰੀ ਆਜ਼ਾਦੀ ਹੈ, ਮੈਂ ਜਿਵੇਂ ਮਰਜ਼ੀ। ਹੁਣ ਅਸੀਂ ਇਸ ਬਹਿਸ ਤੇ ਨਹੀਂ ਪੈਂਦੇ ਕਿ ਭਾਈ ਫਿਰ ਸਾਨੂੰ ਵੀ ਕਹਿਣਗੇ ਕਿ ਭਾਈ ਤੁਸੀਂ ਜਿਹੜਾ ਉਹ ਜਜ਼ਬਾਤਾਂ ਨੂੰ ਹਰਟ ਕਰਦੇ ਹੋ। ਹੁਣ ਪਰ ਮੋਹਿਤਰਾ ਨੇ ਅੱਗੋਂ ਕਿਹਾ I have the freedom to do it. Envision a meat-eating goddess as much as you have freedom to worship your god as vegetarian and white cloth. ਕਿ ਤੁਸੀਂ ਚਿੱਟੀ ਸਾੜੀ ਪਹਿਨਾ ਦਿਓ ਆਪਣੀ ਮਾਤਾ ਨੂੰ, ਦੇਵੀ ਨੂੰ, ਜਾਂ ਉਹਨੂੰ ਵੈਜੀਟੇਰੀਅਨ ਬਣਾ ਦਿਓ। ਮੈਨੂੰ ਹੱਕ ਹੈ ਕਿ ਮੈਂ ਅਲਕੋਹਲ ਔਰ ਮੀਟ ਈਟਿੰਗ ਕਾਲੀ ਮਾਂ ਦੀ ਪੂਜਾ ਕਰਾਂ। ਹੁਣ ਉਹਦੇ ਪਿੱਛੇ ਪਏ ਹੋਏ ਨੇ। ਹਾਲਾਂਕਿ ਉਹਨੇ ਇੰਨੀ ਪਾਵਰਫੁਲ, ਉਹਦੀ ਪਾਰਟੀ ਨੇ ਵੀ ਡਿਸਟੈਂਸ ਕਰ ਲਿਆ ਕਿ ਜੀ ਉਹਦੇ ਨਿੱਜੀ ਵਿਚਾਰ ਨੇ। ਪਰ ਮੈਂ ਸਮਝਦਾ ਵੀ ਇਹ ਜਦੋਂ ਹਿਸਟਰੀ ਲਿਖੀ ਜਾਂਦੀ ਹੈ, ਇਸ ਕਿਸਮ ਦੀਆਂ ਜਿਹੜੀਆਂ ਬਹਾਦਰ ਆਵਾਜ਼ਾਂ ਨੇ ਜਿਹੜੀਆਂ, ਔਰ ਤੁਸੀਂ ਇਹ ਦੇਖੋ ਕਿ ਈਵਨ ਬਾਹਰਲੇ ਸਕਾਲਰਸ ਵੀ ਡਰੇ ਹੁੰਦੇ ਨੇ ਜਦੋਂ ਕੋਈ ਹਿੰਦੂਤਵਾ ਜਾਂ ਇਹਨਾਂ ਦੀ ਆਈਡੀਓਲੋਜੀ ਤੇ ਲਿਖਦੇ ਨੇ। ਉਹਨਾਂ ਨੂੰ ਇੰਨਾ ਹੀ ਟ੍ਰੋਲ ਕਰਦੇ ਨੇ ਹਿੰਦੂਤਵੀ, ਇੰਨਾ ਕੁ ਉਹਨਾਂ ਨੂੰ ਧਮਕੀਆਂ ਦਿੰਦੇ ਨੇ। ਉਹਨਾਂ 'ਚੋਂ ਕਈ ਆਪਣਾ ਟਵਿੱਟਰ ਅਕਾਊਂਟ ਬੰਦ ਕਰਕੇ ਦੌੜ ਜਾਂਦੇ ਨੇ। ਸੋ ਉੱਥੇ ਰਹਿੰਦੇ ਆ ਇੱਕ ਛੋਟੇ ਜਿਹੇ ਕੱਦ ਦੀ ਨਾਟੀ ਇਹ ਬੀਬੀ ਹੈਗੀ ਹੈ, ਉਹ ਜਿਸ ਹੌਸਲੇ ਨਾਲ ਪਾਰਲੀਮੈਂਟ 'ਚ ਵੀ ਬੋਲਦੀ ਹੈ ਔਰ ਬੜੀ ਜ਼ਬਰਦਸਤ ਉਹਦੀ ਪ੍ਰੈਜੈਂਟੇਸ਼ਨ ਹੁੰਦੀ ਹੈ। ਉਹ ਸਾਰੇ ਜਦੋਂ ਚੀਕਾਂ ਵੀ ਵਿੱਚ ਮਾਰ ਰਹੇ ਹੁੰਦੇ ਨੇ ਤਾਂ ਵੀ ਉਹਨਾਂ ਕਹਿੰਦੇ ਹੌਸਲਾ ਕਰੋ, ਸੁਣੋ ਪਹਿਲਾਂ ਔਰ ਮੈਨੂੰ ਜਿਹੜਾ ਦਲੀਲ ਨਾਲ ਜਵਾਬ ਦਿਓ। ਤਾਂ ਅਸੀਂ ਸਮਝਦੇ ਹਾਂ ਵੀ ਇਹ ਬਹਾਦਰ ਆਵਾਜ਼ਾਂ ਹਮੇਸ਼ਾ ਯਾਦ ਰੱਖੀਆਂ ਜਾਣ। ਬਿਲਕੁਲ ਆਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਆ, ਤੁਸੀਂ ਨੇ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ। ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਫੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ RSS ਦੀ B ਟੀਮ ਵਾਂਗ ਹੁਣ ਨੰਗੀ ਚਿੱਟੀ ਹੋ ਕੇ ਸਿੱਖ ਵਿਰੋਧੀ ਕਾਰਵਾਈਆਂ ਕਰ ਰਹੀ ਹੈ। ਸੋ ਪਿਛਲੇ ਦਿਨੀ PRTC ਦੀਆਂ ਬੱਸਾਂ ਤੋਂ ਸੰਤ ਭਿੰਡਰਾਂਵਾਲੇ ਅਤੇ ਜਥੇਦਾਰ ਹਵਾਰਾ ਦੀਆਂ ਤਸਵੀਰਾਂ ਲਾਉਣ ਦਾ ਜਿਹੜਾ ਮੁੱਦਾ ਸਾਹਮਣੇ ਆਇਆ। ਸੋ ਦਲ ਖਾਲਸਾ ਨੇ ਇਸ ਸਰਕਾਰੀ ਹਰਕਤ ਦਾ ਮੂੰਹ ਤੋੜ ਜਵਾਬ ਦੇਣ ਦਾ ਫੈਸਲਾ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਮ ਆਦਮੀ ਪਾਰਟੀ ਬਾਰੇ ਪਹਿਲੇ ਦਿਨ ਤੋਂ ਹੀ, ਜਦੋਂ ਬਾਹਰਲੇ ਮੁਲਕਾਂ 'ਚ ਇੱਕ ਈਵਨ ਸਿੱਖ ਐਕਟਿਵਿਸਟ ਦਾ ਗਰੁੱਪ ਵੀ ਇਹ ਸਮਝਦਾ ਸੀ ਕਿ ਜੀ ਕਾਂਗਰਸ ਔਰ ਅਕਾਲੀਆਂ ਤੋਂ ਛੁਟਕਾਰਾ ਪਾਉਣ ਲਈ ਵਕਤੀ ਤੌਰ ਤੇ ਇਹਨਾਂ ਦੀ ਹਮਾਇਤ ਕਰਨੀ ਜਿਹੜੀ ਆ ਉਹ ਠੀਕ ਨੀਤੀ ਹੋ। ਅਸੀਂ ਉਦੋਂ ਵੀ ਇਹਦਾ ਏਜੰਡਾ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਕਿਵੇਂ ਅੰਨਾ ਹਜ਼ਾਰੇ ਔਰ ਗਾਂਧੀਆਂ ਔਰ ਦੂਜੇ ਤੀਜੇ ਦੇ ਥੱਲੇ ਅਸਲ 'ਚ RSS ਦੀ B ਟੀਮ ਹੈ ਔਰ ਉਹ ਗਰੁੱਪ ਜਿਹੜੇ ਇੱਥੇ ਕੇਜਰੀਵਾਲ ਦੇ ਚਾਂਸੇ 'ਚ ਆਏ ਹੋਏ ਸੀ 2014 ਵਾਲੇ ਪੀਰੀਅਡ 'ਚ, ਉਹਨਾਂ ਨੂੰ ਬਹੁਤ ਜਲਦੀ ਇਸ ਗੱਲ ਦਾ ਅਹਿਸਾਸ ਵੀ ਹੋਇਆ। ਉਹਨਾਂ ਨੇ ਵਾਪਸ ਰਿਅਲਾਈਜ਼ ਕੀਤਾ ਔਰ ਇਹੀ ਕਾਰਨ ਸੀ ਕਿ ਇਸ ਵਾਰ ਦੀਆਂ ਚੋਣਾਂ ਤੱਕ ਪਹੁੰਚਦੇ ਆ ਕੋਈ ਡਾਇਸਪੋਰਾ 'ਚ
ਕੋਈ ਉਸ ਕਿਸਮ ਦੀ ਹਮਾਇਤ ਨਹੀਂ ਸੀ। ਲੇਕਿਨ ਇਸ ਪੀਰੀਅਡ 'ਚ ਕੇਜਰੀਵਾਲ ਐਂਡ ਕੰਪਨੀ ਨੇ ਉੱਥੇ ਪੈਸੇ ਪੂਸੇ ਕਾਫੀ ਇਕੱਠੇ ਕਰ ਲਏ ਸੀ ਔਰ ਬਾਅਦ 'ਚ ਜਿਵੇਂ ਅਸੀਂ ਦੇਖਦੇ ਹਾਂ ਕਿ ਸੀਟਾਂ ਵੇਚਣ ਦਾ ਕੰਮ ਤਾਂ ਉਹਨੇ ਦਿੱਲੀ ਤੋਂ ਹੀ ਕਰ ਲਿਆ ਸੀ। ਦਿੱਲੀ ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਨੇ ਉਹਨੇ ਕਰੋੜ 2-2 ਕਰੋੜ 'ਚ ਵੇਚੀਆਂ। ਪੰਜਾਬ 'ਚ ਤਾਂ ਹੁਣ ਇਹ ਕੀਮਤ ਕਿਤੇ ਗਈ ਜਦੋਂ ਕਿ ਉਹਨਾਂ ਨੇ ਆਪਣੇ ਬੰਦੇ ਫਿੱਟ ਕੀਤੇ ਨੇ ਹਿੰਦੂ ਤੋਂ ਵੀ। ਔਰ 3 ਮਹੀਨੇ ਤੋਂ ਜ਼ਿਆਦਾ ਦਾ ਵਕਤ ਹੁਣ ਦੀ ਭਗਵੰਤ ਮਾਨ ਦੀ ਸਰਕਾਰ ਨੂੰ ਹੋ ਗਿਆ। ਅਸੀਂ ਜੇ ਉਸ ਤਰਤੀਬ 'ਚ ਜਾਈਏ ਤਾਂ ਵਕਤ ਲੱਗੇਗਾ ਕਿ ਕਿੰਨੇ ਐਂਟੀ ਸਿੱਖ ਐਂਟੀ ਪੰਜਾਬ ਫੈਸਲੇ ਭਗਵੰਤ ਮਾਨ ਦੀ ਸਰਕਾਰ ਨੇ ਲਏ, ਕਿਵੇਂ ਜਿਹੜਾ ਮੂਸੇਵਾਲਾ ਦਾ ਮਰਡਰ ਇਹਨਾਂ ਵੱਲੋਂ ਸਿਕਿਉਰਿਟੀ ਵਾਪਸ ਲੈਣ ਦੀ ਲਾਈਨ, ਕਿਵੇਂ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਪੰਜਾਬ 'ਚ ਰਾਜ ਸਭਾ ਦੀ ਰਿਪਰੈਜ਼ੈਂਟੇਸ਼ਨ ਗੈਰ ਪੰਜਾਬੀਆਂ ਨੂੰ ਦਿੱਤੀ, ਵੇਚੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਭਾਵੇਂ ਉਸ ਦੇ ਉੱਤੇ ਸੱਥ ਨੇ ਐਫਰਟ ਕੀਤਾ ਔਰ ਲੰਗੜਾ ਜਿਹਾ ਮਤਾ ਵੀ ਪੰਜਾਬ ਵਿਧਾਨ ਸਭਾ 'ਚ ਆਇਆ, ਪਰ ਕੁੱਲ ਮਿਲਾ ਕੇ ਕੋਈ ਵੀ ਉਹਦੇ 'ਚ ਤੁਹਾਨੂੰ ਉਸ ਕਿਸਮ ਦੀ ਜਾਨਦਾਰ ਪਹੁੰਚ ਨਜ਼ਰ ਨਹੀਂ ਆਉਂਦੀ। ਇਹੀ ਹਾਲ SYL ਕੈਨਾਲ ਦੇ ਮੁੱਦੇ ਤੇ ਹੈ। ਜੇ ਹੁਣ ਜੇ ਉਸ ਦੇ ਸਿੱਧੂ ਮੂਸੇਵਾਲੇ ਦਾ ਗੀਤ ਜਿਹੜਾ ਹੈ ਉਸ ਨੂੰ 22 ਲੱਖ ਲੋਕ ਜਿਹੜੇ ਨੇ ਉਹ 22 ਮਿਲੀਅਨ ਸ਼ਾਇਦ ਜਾਂ 22 ਲੱਖ ਜਿਹੜੇ ਨੇ ਉਹ ਉਹਦੀ ਵਿਊਅਰਸ਼ਿਪ ਪਰ ਉਹਨੂੰ ਉਹ ਉੱਥੇ ਬੈਨ ਕਰ ਦਿੰਦੇ ਨੇ। ਔਰ ਇਸ ਮੁੱਦੇ ਦੇ ਉੱਤੇ ਕੋਈ ਤੁਹਾਨੂੰ SYL ਇਸ਼ੂ ਦੇ ਉੱਤੇ ਇਹਨਾਂ ਦੀ ਕੋਈ ਲਾਈਨ ਲਈ ਨਜ਼ਰ ਨਹੀਂ ਆਉਂਦੀ। ਔਰ ਅਸੀਂ ਇਹ ਦੇਖ ਰਹੇ ਹਾਂ ਜੀ ਵਜ਼ਾਰਤ ਵੱਧ ਗਈ, 5 ਵਜ਼ੀਰ ਹੋਰ ਆ ਗਏ। ਉਸ ਕਿਸਮ ਦੇ ਜਿਹੜੇ ਗੂੰਗੇ ਬੋਲੇ ਕਿਸਮ ਦੇ ਲੋਕ ਨੇ ਉਹ ਅਲਟੀਮੇਟਲੀ ਕੇਜਰੀਵਾਲ ਦੀ ਬੋਲੀ ਬੋਲਣ ਵਾਲੇ ਔਰ ਜਿਹੜੇ ਥੋੜੇ ਬਹੁਤ ਇਹਨਾਂ 'ਚ ਵੀ ਗੈਰਤ ਅਣਖ ਵਾਲੇ ਉਹਨਾਂ ਨੂੰ ਨਜ਼ਰ ਆਉਂਦਾ ਵੀ ਜਿਹੜੇ ਕਿਸੇ ਵੇਲੇ ਵਿਰੋਧ ਕਰ ਸਕਦੇ ਨੇ, ਕੁੰਵਰ ਵਿਜੇ ਪ੍ਰਤਾਪ ਹੋਏ ਜਾਂ ਜਿਹੜੇ ਪਹਿਲਾਂ ਇਹਨਾਂ ਦੇ ਨਾਲ ਵੋਕਲ ਸੀ ਸੁਖਪਾਲ ਖਹਿਰਾ ਔਰ ਦੂਜੇ ਨਾਲ ਟੱਕਰ ਲੈਣ ਵੇਲੇ, ਉਹ ਸਾਰੇ ਵੀ ਬਾਹਰ ਰੱਖੇ ਹੋਏ ਨੇ। ਹੁਣ ਇਸ ਸਾਰੇ ਦੇ ਚਲਦੇ ਆ ਕਿਸ ਕਿਸਮ ਦੀਆਂ ਕਾਰਵਾਈਆਂ ਔਰ ਕਿੱਥੇ ਇਹਨੇ ਬਿਲਕੁਲ ਚੁੱਪ ਮੀਡੀਆ ਤੋਂ ਤਾਂ ਦੌੜਦਾ ਹੈ ਜਿਵੇਂ ਕਾਂ ਗਲੇਲੇ ਤੋਂ ਦੌੜਦਾ ਹੈ ਭਗਵੰਤ ਮਾਨ। ਔਰ ਇੱਕ ਖਬਰ ਜਿਹੜੀ ਸਾਹਮਣੇ ਆਈ ਔਰ ਉਸ ਦਾ ਦਲ ਖਾਲਸਾ ਨੇ ਠੀਕ ਪ੍ਰਤੀਕਰਮ ਦਿੱਤਾ ਹੈ, ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸਦੇ ਹੀ ਹੈ ਕਿ ਇੱਕ ਪਾਸੇ ਬੈਬਲ ਕਲਾ ਔਰ ਬਰਗਾੜੀ ਨਾਲ ਸੰਬੰਧਿਤ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਸੈਂਬਲੀ 'ਚ ਖਲੋ ਕੇ ਕਿਹਾ ਵੀ ਤੁਸੀਂ ਤਾਂ ਉਹਨੂੰ ਲਾ ਰਹੇ ਹੋ ਇਨਵੈਸਟੀਗੇਸ਼ਨ ਜਾਂ ਦੂਜੇ ਲਈ ਜਿਹੜੇ ਤਾਂ ਪਹਿਲੇ ਨਾਲ ਰਲੇ ਹੋਏ ਸੀ। ਹੁਣ ਜਦੋਂ ਇਸ ਮੁੱਦੇ ਦੇ ਉੱਤੇ ਈਵਨ ਜਿਹੜਾ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁੱਤਰ ਧਰਨੇ ਦੇ ਉੱਤੇ ਭਾਈ ਸੁਖਰਾਜ ਸਿੰਘ ਖਾਲਸਾ, ਔਰ ਪਿਛਲੇ ਦਿਨਾਂ 'ਚ ਅਸੀਂ ਤਾਂ ਕਿਉਂਕਿ ਟਰੈਵਲ ਕਰ ਰਹੇ ਸੀ ਮੈਂ ਖਬਰ ਨੂੰ ਪ੍ਰੋਪਰਲੀ ਫੋਲੋ ਤਾਂ ਨਹੀਂ ਕਰ ਸਕਿਆ ਕਿ ਅਧੂਰੀ ਜਿਹੀ ਇੱਕ ਰਿਪੋਰਟ ਉਹਨਾਂ ਨੇ ਆਪਣੇ ਟੁੱਚੇ ਕਿਸਮ ਦੇ ਲੀਡਰੇ ਸੱਦ ਕੇ ਜੀ ਸਿੱਖ ਲੀਡਰਾਂ ਨੂੰ ਅਸੀਂ ਇਹ ਜਿਹੜੀ ਦੀ ਟਾਸਕ ਫੋਰਸ ਦੀ ਸਿੱਟ ਦੀ ਰਿਪੋਰਟ ਆ ਉਹ ਦੇ ਰਹੇ। ਹੁਣ ਉਹਦੇ 'ਚ ਕੀ ਸਾਹਮਣੇ ਆਉਂਦਾ ਹੈ, ਜ਼ਾਹਰ ਹੈ ਕਿ ਵੀ ਇਹ ਸਿੱਖ ਕੌਮ 'ਚ ਡਿਵਾਈਡ ਕਰਨ ਦੀ ਲਾਈਨ ਵੀ ਹੈ ਔਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇਸ ਦੇ ਉੱਤੇ ਬੜਾ ਕਲੀਅਰ ਸਟੈਂਡ ਲਿਆ ਕਿ ਵੀ ਮੁੱਖ ਮੰਤਰੀ ਨੇ ਸਿੱਖ ਜਥੇਬੰਦੀਆਂ ਨੂੰ ਅਧੂਰੀ ਰਿਪੋਰਟ ਪੇਸ਼ ਕੀਤੀ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਆ ਉਸ 'ਚ ਸਿਰਫ ਬਰਗਾੜੀ ਦਾ ਜ਼ਿਕਰ ਤਾਂ ਹੈ ਰਿਪੋਰਟ 'ਚ, ਲੇਕਿਨ ਬਹਿਬਲ ਕਲਾਂ 'ਚ ਜਿਹੜੇ 2 ਸਿੱਖ ਗੋਲੀ ਦੇ ਨਾਲ ਸ਼ਹੀਦ ਕੀਤੇ ਜਾਂਦੇ ਨੇ ਔਰ ਬਾਕੀ ਔਰ ਉਸ ਰਿਪੋਰਟ 'ਚ ਬਾਦਲਾਂ ਨੂੰ ਬਿਲਕੁਲ ਬਰੀ ਕਰਤਾ ਸਾਰਾ ਜਿਹੜਾ ਡੇਰਾ ਸੌਦਾ ਦੇ ਉਹ ਤਾਂ ਸਾਰਾ ਏਜੰਸੀਆਂ ਦਾ ਟੁੱਚਾ ਹੈ ਔਰ ਏਜੰਸੀਆਂ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਸਟੇਟ ਦੀ ਪ੍ਰੋਬਲਮ ਹੈ। ਸੁਖਬੀਰ ਬਾਦਲ ਸਟੇਟ ਮਿਨਿਸਟਰ ਉਹਨੇ ਹੀ ਉਹਦੀ ਫਿਲਮ ਜਿਹੜੀ ਮੈਸੇਂਜਰ ਆਫ ਗੋਡ ਤੋਂ ਪਾਬੰਦੀ ਹਟਵਾਈ, ਕਿਵੇਂ ਸਾਰੀ ਡਰਾਮਾਬਾਜ਼ੀ। ਹੁਣ ਇਸ ਸਾਰੇ ਤੋਂ ਬਾਅਦ ਔਰ ਇਹੀ ਗੱਲ ਜਿਹੜੀ ਹੈ ਈਵਨ ਜਿਹੜੀ ਹੈ ਕਿ ਭਾਈ ਇਹ ਜਿਹੜਾ ਉਹਨਾਂ ਨੇ ਪਹਿਲਾਂ ਰਿਪੋਰਟ ਹੀ ਇਸ ਢੰਗ ਨਾਲ ਜਾਰੀ ਕੀਤੀ ਆਪਣੇ ਉਸ ਕਿਸਮ ਦੇ ਟੁੱਚਿਆਂ ਨੂੰ ਇਕੱਠੇ ਕਰਕੇ ਕਿ ਸਿੱਖ ਕੌਮ ਦੇ ਵਿੱਚ ਪਾੜਾ ਪਏ। ਪਰ ਜਿਹੜੀ ਖਬਰ ਦੂਸਰੀ ਨਾਲ ਦੀ ਨਾਲ ਸਾਹਮਣੇ ਆਈ ਕਿ ਕਿਵੇਂ ਹਿੰਦੂਤਵੀ ਏਜੰਡੇ ਨੂੰ RSS ਦੇ ਇੰਪਲੀਮੈਂਟ ਕਰ ਰਹੇ ਨੇ। ਹੁਣ ਇਹੀ ਨਹੀਂ ਕਿ ਪੰਜਾਬ 'ਚ ਦੀਪ ਸਿੱਧੂ ਔਰ ਸਿੱਧੂ ਮੂਸੇਵਾਲਾ ਆਈਕੋਨਿਕ ਫਿਗਰਸ ਦੇ ਤੌਰ ਤੇ ਉੱਭਰੇ ਨੇ ਦੋਨਾਂ ਪੰਜਾਬਾਂ ਦੇ ਵਿੱਚ। ਸਿੱਧੂ ਮੂਸੇਵਾਲਾ ਦੇ ਹਵਾਲੇ ਨਾਲ ਤਾਂ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ 'ਚ ਪਪੂਲੈਰਿਟੀ ਦਾ ਲੈਵਲ ਕੀ ਹੈ, ਪਰ ਇਸ ਸਾਰੇ ਪੀਰੀਅਡ 'ਚ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਹੁੰਦਾ ਹੈ। ਸਿੱਧੂ ਮੂਸੇਵਾਲਾ ਨੇ ਆਪਣੇ ਗੀਤ ਦੇ ਵਿੱਚ ਕਿਹਾ ਤੇ ਉਹ ਗੀਤ ਹੀ ਬੈਨ ਕਰ ਦਿੱਤਾ ਜਾਂਦਾ ਹੈ। ਔਰ ਇਸੇ ਤਰੀਕੇ ਦੇ ਨਾਲ ਕਿਉਂਕਿ ਸੰਤ ਭਿੰਡਰਾਂ ਵਾਲੇ ਔਰ ਜਥੇਦਾਰ ਜਗਤਾਰ ਸਿੰਘ ਹਵਾਰਾ, ਕਿਉਂਕਿ ਜਦੋਂ ਅਸੀਂ ਤਿਹਾੜ ਜੇਲ੍ਹ 'ਚੋਂ ਕੋਈ ਵੀ ਉਹਨਾਂ ਦਾ ਬਿਆਨ ਦੇਖਦੇ ਹਾਂ ਜਾਂ ਉਹਨਾਂ ਦੀ ਪਬਕਾਰ ਸੁਣਦੇ ਹਾਂ ਉਹ ਮੈਸੇਜ ਜਾਂਦਾ ਹੈ, ਨੌਜਵਾਨ ਉਹਨਾਂ ਦੇ ਐਡਮਾਇਰਰ ਨੇ। ਔਰ ਇਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਬਹੁਤ ਸਾਰੇ ਵਾਹਨ ਨੇ ਉਹ ਬਾਈਕਸ ਹੋਣ, ਕਾਰਾਂ ਹੋਣ, ਵੈਨਾਂ ਹੋਣ ਔਰ ਈਵਨ ਰੋਡਵੇਜ਼ ਦੀਆਂ ਜਾਂ ਪੈਪਸੂ ਰੋਡਵੇਜ਼ ਜਿਹੜੀ ਹੈ ਉਹਨਾਂ ਦੀਆਂ ਬੱਸਾਂ ਦੇ ਵਿੱਚ ਵੀ ਡਰਾਈਵਰ ਕੰਡਕਟਰ ਅਲਟੀਮੇਟਲੀ ਸਿੱਖਾਂ ਦੇ ਮੁੰਡੇ ਨੇ। ਉਹਨਾਂ ਦਾ ਵੀ ਆਪਣਾ ਇੱਕ ਜਿਹੜਾ ਉਹ
ਉਹ ਮਹਿਸੂਸ ਕਰਦੇ ਨੇ ਕਿ ਭਾਈ ਸੰਤ ਭਿੰਡਰਾਂਵਾਲੇ ਜਾਂ ਜਥੇਦਾਰ ਹਵਾਰਾ ਜਾਂ ਦੀਪ ਸਿੱਧੂ ਜਾਂ ਇਹ ਸਾਰੇ ਪੰਜਾਬ ਦੇ ਅਣਖ ਦੇ ਵਾਰਿਸ ਨੇ। ਬਿਲਕੁਲ। ਹੁਣ ਇਹਨਾਂ ਨੇ ਕਿਵੇਂ ਬੀਜੇਪੀ ਨੇ ਪਹਿਲਾਂ ਹਿਮਾਚਲ ਦੇ ਵਿੱਚ ਜਿਹੜੇ ਵਾਹਨ ਪੰਜਾਬ ਤੋਂ ਜਾਂਦੇ ਸੀ ਗੁਰਦੁਆਰਿਆਂ ਦੇ ਦਰਸ਼ਨਾਂ ਲਈ, ਪੌਂਟਾ ਸਾਹਿਬ ਜਾਂ ਮਨੀਕਰਨ ਜਾਂ ਦੂਸਰੇ, ਉਹਨਾਂ ਨੂੰ ਰੋਕ ਕੇ ਝੰਡੇ ਵੀ ਉਤਰਵਾਏ ਕਿ ਤੁਸੀਂ ਨਹੀਂ ਸੰਤ ਭਿੰਡਰਾਂਵਾਲਿਆਂ ਦੀਆਂ ਫੋਟੋਆਂ, ਦੀਪ ਸਿੱਧੂ ਦੀ ਫੋਟੋ ਲਾਓ, ਉਸ ਦਾ ਵੀ ਰੌਲਾ ਪਿਆ ਥੋੜੀ ਦੇਰ ਔਰ ਉਹਨੂੰ ਚੈਲੰਜ ਵੀ ਕੀਤਾ ਜਾ ਕੇ, ਪਰ ਉਹ ਵਰਤਾਰਾ ਅਜੇ ਵੀ ਕਿਤੇ ਨਾ ਕਿਤੇ ਜਾਰੀ ਹੈ। ਪਰ ਹੁਣ ਇਹ ਕਿਵੇਂ ਪੰਜਾਬ ਦੇ ਵਿੱਚ, ਔਰ ਇਹ ਖਬਰ ਜਿਹੜੀ ਹੈ ਆਈ ਕਿ ਉਹਨਾਂ ਨੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਬਠਿੰਡਾ ਨੇ ਜਿਹੜਾ ਇਹ ਨੋਟੀਫਿਕੇਸ਼ਨ ਜਾਰੀ ਕਰਕੇ ਉਹਨਾਂ ਨੇ ਕਿਹਾ ਕਿ ਭਾਈ ਇਹ PRTC ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਚੋਂ ਸੰਤ ਭਿੰਡਰਾਂਵਾਲੇ ਤੇ ਜਗਤਾਰ ਸਿੰਘ ਹਵਾਰਾ ਦੀਆਂ ਤਸਵੀਰਾਂ ਹਟਾਈਆਂ ਜਾਣ, ਔਰ ਹਟਾਣੀਆਂ ਸ਼ੁਰੂ ਕੀਤੀਆਂ ਕਈ ਥਾਂ ਤੇ। ਹੁਣ ਇਸ ਮੂਵ ਨੂੰ, ਕਿਉਂਕਿ ਇਹਨੂੰ ਤੁਸੀਂ ਇਹ ਦੇਖੋ ਵੀ ਇਹੀ ਮੂਵ ਹਿਮਾਚਲ 'ਚ ਸਭ ਤੋਂ ਪਹਿਲਾਂ ਬੀਜੇਪੀ ਦੀ ਹਕੂਮਤ ਸ਼ੁਰੂ ਕਰਦੀ ਹੈ, ਉੱਥੇ ਉਹਨਾਂ ਦੀ ਹਕੂਮਤ ਹੈ ਸਟੇਟ 'ਚ। ਹਰਿਆਣੇ 'ਚ ਵੀ ਇਹ ਰਿਪੀਟ ਕੀਤਾ ਜਾਂਦਾ ਜਿੱਥੇ ਬੀਜੇਪੀ ਦੀ ਹਕੂਮਤ ਹੈ। ਹੁਣ ਇਹ ਕੰਮ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਕਰ ਰਹੀ, ਔਰ ਇਹਦਾ ਦਲ ਖਾਲਸਾ ਨੇ ਕਾਫੀ ਸਖਤ ਨੋਟਿਸ ਲਿਆ, ਔਰ ਉਹਨਾਂ ਦੇ ਜਿਹੜੇ ਆਗੂ ਸੀਨੀਅਰ ਮੀਤ ਪ੍ਰਧਾਨ ਨੇ ਬਾਬਾ ਹਰਦੀਪ ਸਿੰਘ ਮਹਿਰਾਜ, ਉਹਨਾਂ ਨੇ 7 ਜੁਲਾਈ ਤੱਕ ਦਾ ਟਾਈਮ ਦਿੱਤਾ ਹੈ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਕਿ ਭਾਈ ਇਹ ਨੋਟੀਫਿਕੇਸ਼ਨ ਜੋ ਤੁਸੀਂ ਕੀਤਾ ਹੈ PRTC ਦੀਆਂ ਬੱਸਾਂ ਨੂੰ, ਇਹਨੂੰ ਵਾਪਸ ਲਓ, ਨਹੀਂ ਤਾਂ ਉਹਨਾਂ ਨੇ ਕਿਹਾ ਵੀ 7 ਜੁਲਾਈ ਤੋਂ ਬਾਅਦ ਅਸੀਂ ਸਾਰੀਆਂ ਹੀ ਬੱਸਾਂ, ਵਾਹਨਾਂ ਸਾਰੇ ਪਾਸੇ ਰੋਕ ਕੇ ਹਰ ਇੱਕ ਦੇ ਉੱਤੇ ਭਿੰਡਰਾਂਵਾਲਿਆਂ ਦੀ ਔਰ ਜਿਹੜਾ ਜਗਤਾਰ ਸਿੰਘ ਹਵਾਰਾ ਦੀਆਂ ਤਸਵੀਰਾਂ ਜਿਹੜੀਆਂ ਉਹ ਲਾਵਾਂਗੇ, ਔਰ ਜੇ ਇਸ ਦੇ ਲਈ ਸਾਨੂੰ ਸਰਕਾਰੀ ਟਰਾਂਸਪੋਰਟ ਨੂੰ ਠੱਪ ਕਰਨ ਦੀ ਜ਼ਰੂਰਤ ਪਈ ਤਾਂ ਵੀ ਅਸੀਂ ਬਿਲਕੁਲ ਨਹੀਂ ਝਿਜਕਾਂਗੇ। ਔਰ ਇਸ ਮਾਮਲੇ 'ਚ ਈਵਨ ਦਲ ਖਾਲਸਾ ਦੇ ਸਪੋਕਸਮੈਨ ਪਰਮਜੀਤ ਸਿੰਘ ਮੰਡ ਤੇ ਸਿੱਖ ਯੂਥ ਪੰਜਾਬ ਦੇ ਗੁਰਨਾਮ ਸਿੰਘ ਮੂਨਕਾ ਨੇ ਕਿਹਾ ਕਿ ਸੰਤ ਭਿੰਡਰਾਂਵਾਲੇ ਸਿੱਖ ਕੌਮ ਦੇ ਸ਼ਹੀਦ ਨੇ। ਭਾਈ ਜਗਤਾਰ ਸਿੰਘ ਹਵਾਰਾ ਇੱਕ ਸਤਿਕਾਰਯੋਗ ਸ਼ਖਸੀਅਤ ਨੇ ਜਿਨ੍ਹਾਂ ਨੇ ਪੰਜਾਬ ਤੇ ਪੰਥ ਦੇ ਹੱਕਾਂ ਤੇ ਹਿੱਤਾਂ ਖਾਤਰ ਆਪਣੀਆਂ ਜ਼ਿੰਦਗੀਆਂ ਦਾਅ ਦੇ ਉੱਤੇ ਲਾਈਆਂ ਨੇ। ਦੋਵਾਂ ਸ਼ਖਸੀਅਤਾਂ ਦਾ ਪੰਜਾਬ ਅੰਦਰ ਪੂਰਾ ਮਾਣ ਤੇ ਸਤਿਕਾਰ ਹੈ ਤੇ ਸਿੱਖ ਕੌਮ ਇਹਨਾਂ ਦੇ ਨਿਰਾਦਰ ਨੂੰ ਬਿਲਕੁਲ ਵੀ ਜਿਹੜਾ ਉਹ ਬਰਦਾਸ਼ਤ ਨਹੀਂ ਕਰੇਗੀ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਤੁਸੀਂ ਰਵੱਈਆ ਅਖਤਿਆਰ ਕੀਤਾ ਹੈ, ਜੇ ਕਿਸੇ ਡਰਾਈਵਰ ਕੰਡਕਟਰ ਦੇ ਖਿਲਾਫ ਵੀ ਕਾਰਵਾਈ ਕੀਤੀ ਗਈ ਕਿ ਜੀ ਉਹਨਾਂ ਨੇ ਫੋਟੋ ਕਿਉਂ ਲਾਈ, ਫਿਰ ਵੀ ਤੁਹਾਨੂੰ ਅਸੀਂ ਇਸ ਦੇ ਲਈ ਜਵਾਬਦੇਹ ਬਣਾਵਾਂਗੇ। ਸੋ ਅਸੀਂ ਦਲ ਖਾਲਸਾ ਦੇ ਇਸ ਮੂਵ ਦੀ ਮੁਕੰਮਲ ਹਮਾਇਤ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਪੰਜਾਬ ਦੀ ਜਵਾਨੀ ਦੀ ਅਣਖ ਨੂੰ ਅੱਡ-ਅੱਡ ਟ੍ਰਾਇਲ ਬੈਲੂਨਸ ਰਾਹੀਂ ਪਰਖ ਰਹੇ ਨੇ ਔਰ ਇਸ ਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਐਂਡ ਵੈਲ ਇਸ ਸੈਕਸ਼ਨ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਤੋਂ ਬਾਅਦ ਹੁਣ ਚੀਨ ਨੇ ਭਾਰਤ ਵੱਲੋਂ ਅਗਲੇ ਵਰੇ G20 ਸਮਿਟ ਜੰਮੂ ਕਸ਼ਮੀਰ ਵਿੱਚ ਕਰਵਾਉਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ ਔਰ ਚੀਨ ਅਨੁਸਾਰ ਜੰਮੂ ਕਸ਼ਮੀਰ UN ਵੱਲੋਂ ਐਲਾਨਿਆ ਗਿਆ ਗੜਬੜ ਵਾਲਾ ਜਿਹੜਾ ਇਲਾਕਾ ਹੈ। ਸੋ ਇਸ ਲਈ ਜਦੋਂ ਤੱਕ ਇਸ ਦਾ ਅਮਨਪੂਰਵਕ ਹੱਲ ਨਹੀਂ ਕੱਢਿਆ ਜਾਂਦਾ, ਇੱਥੇ ਕੋਈ ਵੀ ਇੰਟਰਨੈਸ਼ਨਲ ਸਮਿਟ ਨਹੀਂ ਹੋਣੀ ਚਾਹੀਦੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਰਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਦਿਨਾਂ 'ਚ ਡਿਸਕਸ ਕੀਤਾ ਸੀ ਕਿ ਕਿਵੇਂ ਭਾਰਤ ਜਿਹਨੇ ਕਿ 2023 ਦੇ ਵਿੱਚ G20 ਸਮਿਟ ਦੀ ਜਿਹੜੀ ਹੈ ਮੇਜ਼ਬਾਨੀ ਕਰਨੀ ਹੈ, ਉਹਨਾਂ ਦੀ ਇੱਕ ਖੁਫੀਆ ਰਿਪੋਰਟ ਰਿਲੀਜ਼ ਹੋਈ ਕਿਉਂਕਿ ਜੰਮੂ ਕਸ਼ਮੀਰ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ, ਕਿਉਂਕਿ ਯੂਨੀਅਨ ਟੈਰੀਟਰੀ ਬਣਾਇਆ ਹੋਇਆ ਹੈ, ਉਹਨਾਂ ਨੇ ਆਪਣੇ ਸੈਕਟਰੀਜ਼ ਨੂੰ ਔਰ ਦੂਸਰੇ ਜਿਹੜੇ ਮਹਿਕਮੇ ਨੇ ਉਹਨਾਂ ਨੂੰ ਇਹ ਸਰਕੂਲਰ ਕੱਢਿਆ ਕਿ ਭਾਈ ਇੱਥੇ
ਗੈਦਰਿੰਗ ਹੋਣੀ ਹੈ G20 ਦੀ ਔਰ ਸਿਕਿਉਰਿਟੀ ਐਂਗਲ ਤੋਂ ਸਟੈਪ 1 ਸਟੈਪ 2 ਕੀ ਨੇ ਉਹਨਾਂ ਦਾ ਜਾਇਜ਼ਾ ਲੈਣ ਲਈ। ਔਰ ਇਹ ਖਬਰ ਬਾਹਰ ਆਈ ਕਿ ਜਿਹੜੀ ਮੇਜ਼ਬਾਨੀ ਭਾਰਤ ਨੂੰ ਮਿਲੀ ਹੈ G20 ਸਮਿਟ ਦੀ ਉਹ ਜੰਮੂ ਕਸ਼ਮੀਰ ਦੇ ਵਿੱਚ ਕਰਵਾ ਰਹੇ ਨੇ। ਸੋ ਜ਼ਾਹਰ ਹੈ ਕਿ ਇਸ ਤੋਂ ਇਮੀਡੀਏਟਲੀ ਪਾਕਿਸਤਾਨ ਨੇ ਇਸ ਤੇ ਆਬਜੈਕਟ ਕੀਤਾ ਔਰ ਕਰਨਾ ਵੀ ਬਣਦਾ ਸੀ, ਕਿਉਂਕਿ ਜੰਮੂ ਕਸ਼ਮੀਰ UN ਸਿਕਿਉਰਿਟੀ ਕਾਉਂਸਲ ਦੇ 14-15 ਰੈਜ਼ੋਲੂਸ਼ਨਸ ਮੁਤਾਬਕ ਡਿਸਪਿਊਟਡ ਏਰੀਆ ਹੈ ਔਰ ਭਾਰਤ ਉੱਥੇ ਇਹ ਕਾਨਫਰੰਸ ਕਰਾ ਕੇ ਇੱਕ ਤਾਂ ਇਹ ਤਸੱਵਰ ਦੇਣਾ ਚਾਹੁੰਦਾ ਸੀ ਕਿ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਬਿਲਕੁਲ ਨਾਰਮਲ ਨੇ, ਕੋਈ ਕਿਸੇ ਨੂੰ ਖਤਰਾ ਨਹੀਂ। ਦੇਖੋ ਇੰਟਰਨੈਸ਼ਨਲ ਅਮਰੀਕਾ, ਰੂਸ, ਚਾਈਨਾ, UK ਉਹਨਾਂ ਦੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਇੱਥੇ ਆਏ ਨੇ। ਤੇ ਦੂਸਰਾ ਉਸ ਜਿਹੜਾ UN ਦੇ ਵਿੱਚ ਇਹ ਆਨਸਰੇਬਲ ਨੇ ਕਿ ਭਾਈ ਤੁਸੀਂ ਉਸ ਡਿਸਪਿਊਟਡ ਏਰੀਆ ਨੂੰ ਕਿਵੇਂ ਤੁਸੀਂ ਜਿਹੜਾ ਉਹ ਉਸ ਨੂੰ ਜਿਹੜਾ ਯੂਨੀਅਨ ਟੈਰੀਟਰੀ ਬਣਾਇਆ ਔਰ ਜਿਹੜੀ ਈਵਨ ਤੁਹਾਡੇ ਆਪਣੇ ਕਨਸਟੀਟਿਊਸ਼ਨ ਦੀਆਂ ਗਾਰੰਟੀ ਸੀ ਖਤਮ ਕੀਤੀਆਂ। ਸੋ ਇਹ ਪ੍ਰਭਾਵ ਦੇਣ ਦੀ ਕਿ ਜੀ ਕੁਝ ਵੀ ਨਹੀਂ ਹੈ। ਸੋ ਪਾਕਿਸਤਾਨ ਨੇ ਫੌਰਨ ਆਬਜੈਕਟ ਕੀਤਾ ਸੀ ਕਿ ਵੀ ਬਿਲਕੁਲ ਨਹੀਂ, ਇਸ ਕਿਸਮ ਦਾ ਜਿਹੜਾ ਨਹੀਂ ਹੋਣਾ ਚਾਹੀਦਾ। ਔਰ ਹੁਣ ਅਸੀਂ ਮੀਡੀਆ ਖਬਰ ਇਹ ਦੇਖਦੇ ਹਾਂ ਕਿ ਆਫਟਰ ਪਾਕਿਸਤਾਨ ਚਾਈਨਾ ਡਿਨਾਉਂਸਿਸ ਇੰਡੀਆਜ਼ ਪਲਾਨ ਟੂ ਹੋਲਡ G20 ਸਮਿਟ ਇਨ ਜੰਮੂ ਕਸ਼ਮੀਰ। ਚੀਨ ਨੇ ਵੀ ਇਸ ਦੇ ਉੱਤੇ ਲਈ ਹੈ ਲਾਈਨ ਔਰ ਉਹਨਾਂ ਦੀ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਮਿਸਟਰ ਝਾਓ ਲਿਜਨ ਨੇ ਕਿਹਾ ਵੀ ਹੈਵ ਨੋਟਿਸਡ ਦਿਸ ਲੇਟੈਸਟ ਡਿਵੈਲਪਮੈਂਟ ਚਾਈਨਾ's position on Kashmir issue is consistent and clear cut. The Kashmir issue, a dispute left from the past, should be peacefully and properly addressed in accordance with the UN Charter, Security Council resolutions and bilateral agreement. ਇਹ ਬਿਲਕੁਲ ਉਹਨਾਂ ਨੇ ਕੰਸਿਸਟੈਂਟ ਜੋ ਉਹਨਾਂ ਦੀ ਪੋਜੀਸ਼ਨ ਹੈ ਅੱਛਾ ਕਿ ਇਹਨੂੰ UN ਚਾਰਟਰ ਦੇ ਥੱਲੇ, ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨਸ ਦੇ ਥੱਲੇ, ਬਾਈਲੇਟਰਲ ਐਗਰੀਮੈਂਟ ਜੋ ਭਾਰਤ ਪਾਕਿਸਤਾਨ ਦੇ ਨੇ ਉਹਨਾਂ ਦੇ ਤਹਿਤ ਇਸ ਦਾ ਹੱਲ ਕੱਢਿਆ ਜਾਏ। ਔਰ ਅਸੀਂ ਜਿਹੜਾ ਉਹਨਾਂ ਨੇ ਫਿਰ ਪਾਕਿਸਤਾਨ ਦੀ ਤਾਰੀਫ ਕੀਤੀ ਹੋਈ ਸੈਡ ਚਾਈਨਾ ਹੈਜ਼ ਅੰਡਰਟੇਕਨ ਪ੍ਰੋਜੈਕਟਸ ਟੂ ਡਿਵੈਲਪ ਪਾਕਿਸਤਾਨਸ ਇਕਨੋਮੀ ਐਂਡ ਇੰਪਰੂਵ ਦਾ ਲਾਈਵਲੀਹੁੱਡ ਆਫ ਇਟਸ ਪੀਪਲ ਕਿ ਭਾਈ ਅਸੀਂ ਜਿਹੜਾ ਪਾਕਿਸਤਾਨੀ ਕਸ਼ਮੀਰ ਹੈ ਉਹਦੇ 'ਚ ਵੀ ਅਸੀਂ ਪ੍ਰੋਜੈਕਟ ਕਰਦੇ ਹਾਂ। ਸਮ ਪ੍ਰੋਜੈਕਟਸ ਆਰ ਇਨ ਦੈਟ ਪਾਰਟ। The concerned Chinese companies running the projects do this with the aim of helping the local people so that their economy grows and their livelihood improves. ਹੁਣ ਇਹ ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਦੇ ਸਟੈਂਡ ਨੂੰ ਜਦੋਂ ਚਾਈਨਾ ਦੀ ਸਪੋਰਟ ਵੀ ਇਸ ਪਲੇਟਫਾਰਮ ਤੋਂ ਮਿਲੀ ਹੈ ਸੋ ਇਸ ਗੱਲ ਦੇ ਹੁਣ ਕਾਫੀ ਚਾਂਸਸ ਹੋਣਗੇ ਕਿ ਇਹ ਜੰਮੂ ਕਸ਼ਮੀਰ 'ਚ ਨਾ ਹੋਏਗੇ ਕਿਉਂਕਿ ਅਦਰਵਾਈਜ਼ ਚਾਈਨਾ ਬਾਈਕਾਟ ਕਰਨ ਤੱਕ ਵੀ ਜਾ ਸਕਦਾ। ਹੁਣ ਇੱਕ ਪਾਸੇ ਭਾਰਤ ਇਹ ਜਿਹੜੀ ਹੈ ਲਿਪਾਪੋਚੀ ਕਰ ਰਿਹਾ ਹੈ, ਦੂਸਰੇ ਪਾਸੇ ਜੋ ਭਾਰਤ ਜਰਨਲਿਸਟਾਂ ਨਾਲ ਕਰ ਰਿਹਾ ਹੈ, ਜੋ ਉੱਥੇ ਐਕਟਿਵਿਸਟ ਨਾਲ ਹੋ ਰਿਹਾ, ਉਹਦਾ ਇੱਕ ਜਵਾਬ ਨੈਸ਼ਨਲ ਪ੍ਰੈਸ ਕਲੱਬ ਵਾਸ਼ਿੰਗਟਨ DC ਨੇ ਦਿੱਤਾ ਹੈ। ਔਰ ਨੈਸ਼ਨਲ ਪ੍ਰੈਸ ਕਲੱਬ ਦਾ ਜ਼ਿਕਰ ਕਰਦੇ ਹਾਂ, ਜਦੋਂ ਮੈਂ ਖਬਰ ਵੀ ਦੇਖੀ, ਮੈਂ ਵੀ ਲੰਬਾ ਵਕਤ ਨੈਸ਼ਨਲ ਪ੍ਰੈਸ ਕਲੱਬ ਦਾ ਮੈਂਬਰ ਰਿਹਾ ਵਾਸ਼ਿੰਗਟਨ DC 'ਚ ਲਗਭਗ 18 ਸਾਲ। ਉਹ ਤੁਹਾਡੀ ਐਨੂਅਲ ਫੀਸ ਵੀ ਹੁੰਦੀ ਹੈ $600 ਕਿ ਕਿੰਨੀ, ਉਹ ਮੈਂ ਉਸ ਤੋਂ ਬਾਅਦ ਕਿਉਂਕਿ TV 84 ਵੱਲ ਜ਼ਿਆਦਾ ਧਿਆਨ ਹੋ ਗਿਆ ਮੈਂ ਨਹੀਂ ਹੈ, ਪਰ ਇਹ ਮੈਨੂੰ ਉੱਥੇ ਨੈਸ਼ਨਲ ਪ੍ਰੈਸ ਕਲੱਬ 'ਚ ਜਿਹੜੀਆਂ ਇੰਟਰਨੈਸ਼ਨਲ ਨੌਈਅਤ ਦੀਆਂ ਪ੍ਰੈਸ ਕਾਨਫਰੰਸਿਸ ਵੀ ਅਟੈਂਡ ਕਰਨ ਦਾ ਮੌਕਾ ਮਿਲਦਾ ਰਿਹਾ ਔਰ ਮੈਨੂੰ ਅਹਿਸਾਸ ਹੈ ਕਿ ਇਹ ਜਿਹੜਾ ਫਰੀडम ਅਵਾਰਡ ਹੈ, ਪ੍ਰੈਸ ਫਰੀडम ਅਵਾਰਡ, ਇਹ ਬਹੁਤ ਵੱਡਾ ਅਵਾਰਡ ਹੈ। ਰਾਣਾ ਅਯੂਬ ਇਹ ਉਹ ਦਲੇਰ ਮੁਸਲਮਾਨ ਕੁੜੀ ਜਿਹਨੇ ਗੁਜਰਾਤ ਫਾਈਲਸ 2002 'ਚ ਕਿਵੇਂ ਮੋਦੀ ਅਮਿਤ ਸ਼ਾਹ ਨੇ ਨਸਲਕੁਸ਼ੀ ਮੁਸਲਮਾਨਾਂ ਦੀ ਕੀਤੀ, ਉਸ ਦੇ ਉੱਤੇ ਉਹਨੇ ਕਿਵੇਂ ਇਨਵੈਸਟੀਗੇਟਿਵ ਜਰਨਲਿਸਟ ਦੇ ਤੌਰ ਤੇ ਹਿਡਨ ਕੈਮਰਿਆਂ ਦੇ ਨਾਲ ਕਿਵੇਂ ਸਬੂਤ ਇਕੱਠੇ ਕੀਤੇ। ਜਿਹੜੇ ਤਹਿਲਕਾ ਵਾਲਿਆਂ ਨੇ ਉਹਨੂੰ ਡਿਪਿਊਟ ਕੀਤਾ ਸੀ ਉਹ ਦੌੜ ਗਏ ਛਾਪਣ ਤੋਂ ਉਹਦੇ ਕੰਮ ਨੂੰ, ਉਹਨੇ ਇੰਡੀਪੈਂਡੈਂਟਲੀ ਜਿਹੜਾ ਗੁਜਰਾਤ ਫਾਈਲਸ ਨਾਂ ਦੇ ਥੱਲੇ ਉਸ ਸਾਰੇ ਕੰਮ ਨੂੰ ਛਾਪਿਆ। ਔਰ ਹੁਣ ਰਾਣਾ ਅਯੂਬ ਦਾ ਟਵਿੱਟਰ ਅਕਾਊਂਟ ਬੰਦ ਕੀਤਾ ਹੋਇਆ, ਉਸ ਦੇ ਉੱਤੇ ਝੂਠਾ ਕੇਸ ਪਾਇਆ ਹੋਇਆ ਮਨੀ ਲਾਂਡਰਿੰਗ ਦਾ, ਕਿਉਂਕਿ ਉਹਨੇ ਇੱਕ NGO ਵੀ ਬਣਾਈ ਹੋਈ ਹੈ। ਲੇਕਿਨ ਇਸ ਸਾਰੇ ਦਾ ਮੂੰਹ ਭੰਦਿਆਂ ਇਹ ਖਬਰ ਜਿਹੜੀ ਕਿ ਸਾਰੇ ਪਾਸੇ ਲੱਗੀ, ਰਾਣਾ ਅਯੂਬ ਵਿਨਸ ਪ੍ਰੈਸ ਫਰੀडम ਅਵਾਰਡ, ਡੈਡੀਕੇਟਸ ਇਟ ਟੂ ਆਸਿਫ ਸੁਲਤਾਨ ਅਦਰ ਜੇਲਡ ਜਰਨਲਿਸਟ। ਨੈਸ਼ਨਲ ਪ੍ਰੈਸ ਕਲੱਬ ਨੇ ਜਿਹੜਾ ਹਾਈਐਸਟ ਅਵਾਰਡ ਹੈ ਇਸ ਨੂੰ ਇੰਟਰਨੈਸ਼ਨਲ ਜੌਨ ਔਬਚਨ ਅਵਾਰਡ ਆਨਰੀ ਦੇ ਤੌਰ ਤੇ ਉਹਨੂੰ ਰੈਕਗਨਾਈਜ਼ ਕੀਤਾ ਔਰ ਇਹ ਜਿਹੜੇ ਮਿਸਟਰ ਔਬਚਨ ਨੇ ਉਹਨਾਂ ਨੇ ਇਹ ਦਿੰਦਿਆਂ ਕਿਹਾ we are pleased to name Rana Ayub the 2022 John Obchan Award International Honoree. Miss Ayub
courage and skill in investigative work have been evident throughout her distinguished career, and her criticism of the government has been met with an unwelcome assault on her rights and freedom of expression. We are concerned that just over the weekend, Twitter informed Ms. Ayub it was complying with the demand from Indian government to censor inside India one of her tweets related to threats against a mosque. Twitter cited the Telecommunication Act of 2000, which gives Indian government control over what is published in India. This version of prior restraint is unworthy of a nation with India's democratic traditions. We urge Twitter to restore her account at once, Jen Judson said in a statement. So उन्होंने highest press freedom award भी ਦਿੱਤਾ है। जी ਰਾਣਾ ਅਯੂਬ ਦਾ ਜਿਹੜੇ ਅਕਾਊਂਟ ਔਰ ਦੂਜੇ ਪਰਸਨਲ ਉਸ ਤੇ ਝੂਠੇ ਮੁਕੱਦਮੇ ਨੇ, ਇਹਨਾਂ ਦਾ ਜ਼ਿਕਰ ਵੀ ਕੀਤਾ ਕਿ ਭਾਈ ਅਸੀਂ ਕੰਡੈਮ ਕਰਦੇ ਹਾਂ ਇੰਡੀਆ ਨੂੰ। ਲੇਕਿਨ ਮੈਂ ਸਮਝਦਾ ਵੀ ਹਿਊਮੈਨਿਟੀ ਰਾਣਾ ਅਯੂਬ ਦੀ ਇਹ ਹੈ ਕਿ ਜਦੋਂ ਉਹਨੂੰ ਇਹ ਅਵਾਰਡ ਮਿਲਿਆ ਉਹਨੇ ਕਿਹਾ ਇਹ ਅਵਾਰਡ ਮੇਰਾ ਨਹੀਂ ਹੈ, ਮੈਂ ਇਸ ਨੂੰ ਜਿਹੜਾ ਥੈਂਕ ਕਰਦੀ ਹਾਂ ਨੈਸ਼ਨਲ ਪ੍ਰੈਸ ਕਲੱਬ ਦਾ, ਪਰ ਮੈਂ ਜਿਹੜੇ ਅੱਜ ਭਾਰਤੀ ਕੈਦ ਦੇ ਵਿੱਚ ਬੰਦ ਨੇ ਜਰਨਲਿਸਟ ਜਿਨ੍ਹਾਂ 'ਚ ਆਸਿਫ ਸੁਲਤਾਨ ਵਰਗੇ ਨੇ ਔਰ ਜ਼ਾਹਰ ਹੈ ਕਿ ਮੁਹੰਮਦ ਜ਼ੁਬੈਰ ਔਰ ਦੂਜੇ ਉਹਨਾਂ ਦੇ ਨਾਂ ਅਰਪਣ ਕਰਦੇ ਹਾਂ। ਸੋ ਅਸੀਂ ਸਮਝਦੇ ਹਾਂ ਕਿ ਜੇਕਰ ਇੱਕ ਪਾਸੇ ਹਕੂਮਤੀ ਜਿਹੜੇ ਅਦਾਰੇ ਨੇ ਉਹ ਅਮਰੀਕਾ ਹੋਏ ਜਾਂ ਯੂਕੇ ਹੋਏ ਜਾਂ ਦੂਜੇ, ਇਹ ਟ੍ਰੇਡ ਦੇ ਨਾਂ ਥੱਲੇ ਇਹਨਾਂ ਨੇ ਆਪਣਾ ਆਪ ਜਿਹੜਾ ਉਹ ਸਰੈਂਡਰ ਕੀਤਾ ਹੋਇਆ ਹੈ ਔਰ ਭਾਰਤੀ ਜ਼ੁਲਮਾਂ ਨੂੰ ਜਿਹੜਾ ਉਹ ਅੱਖਾਂ ਦੂਜੇ ਪਾਸੇ ਫੇਰ ਰਹੇ ਨੇ। ਘੱਟੋ ਘੱਟ ਨੈਸ਼ਨਲ ਪ੍ਰੈਸ ਕਲੱਬ ਨੇ ਜਿੱਥੇ ਰਾਣਾ ਅਯੂਬ ਦੇ ਕਰੇਜ ਨੂੰ ਔਰ ਉਹਦੀ ਜਰਨਲਿਸਟਿਕ ਸਕਿੱਲਸ ਨੂੰ ਜਿਹੜਾ ਉਹ ਆਨਰ ਕੀਤਾ, ਉੱਥੇ ਭਾਰਤ ਨੂੰ ਮੈਸੇਜ ਵੀ ਦਿੱਤਾ ਹੈ ਕਿ ਯੂ ਆਰ ਬੀਇੰਗ ਵਾਚਡ। ਔਰ ਅਖੀਰ 'ਚ ਜਿਵੇਂ ਅਸੀਂ ਰੂਹਾਨੀਅਤ ਦੀ ਵਿਚਾਰ ਕਰਦੇ ਹਾਂ, ਪੰਜਵੇਂ ਪਾਤਸ਼ਾਹ ਦਾ ਸ੍ਰੀ ਰਾਗ ਸ਼ਬਦ ਹੈ, ਸ੍ਰੀ ਰਾਗ ਮਹੱਲਾ ਪੰਜਵਾਂ। ਮਿਲ ਸਤਿਗੁਰ ਸਭ ਦੁੱਖ ਗਿਆ, ਹਰ ਸੁਖ ਵਸਿਆ ਮਨ ਆਏ, ਅੰਤਰ ਜੋਤ ਪ੍ਰਗਾਸੀਆ, ਏਕਸ ਸਿਉ ਲਿਵ ਲਾਏ। ਮਿਲ ਸਾਧੂ ਮੁਖ ਉਜਲਾ, ਪੂਰਬ ਲਿਖਿਆ ਪਾਏ, ਗੁਣ ਗੋਬਿੰਦ ਨਿਤ ਗਾਵਣੇ, ਨਿਰਮਲ ਸਾਚੈ ਨਾਏ। ਮੇਰੇ ਮਨ ਗੁਰ ਸ਼ਬਦੀ ਸੁਖ ਹੋਏ, ਗੁਰ ਪੂਰੇ ਕੀ ਚਾਕਰੀ, ਬਿਰਥਾ ਜਾਏ ਨਾ ਕੋਈ ਰਹਾਓ। ਰਹਾਓ ਦੀ ਤੁਕ ਕੇਂਦਰੀ ਨੁਕਤਾ ਹੁੰਦਾ ਹੈ ਕਿ ਹੇ ਮੇਰੇ ਮਨ, ਗੁਰੂ ਦੇ ਸ਼ਬਦ ਦੇ ਨਾਲ ਜੁੜਿਆ ਅੰਦਰ ਸੁਖ ਹੁੰਦਾ ਹੈ, ਆਨੰਦ ਪ੍ਰਾਪਤ ਹੁੰਦਾ ਹੈ। ਔਰ ਗੁਰੂ ਪੂਰੇ ਦੀ ਚਾਕਰੀ, ਜਿਹੜਾ ਨੌਕਰ ਦਾ ਵੀ ਅੱਗੋਂ ਨੌਕਰ ਹੋਏ ਉਹਨੂੰ ਚਾਕਰ ਕਹਿੰਦੇ ਨੇ, ਕਿ ਭਾਈ ਪੂਰੇ ਗੁਰੂ ਦੀ ਚਾਕਰੀ ਇਹ ਕਦੇ ਬਿਰਥਾ ਨਹੀਂ ਜਾਂਦੀ, ਇਹ ਤੁਹਾਡੇ ਅੰਦਰ ਸ਼ਬਦ ਨੂੰ ਦ੍ਰਿੜ ਕਰਵਾਉਂਦੀ ਹੈ ਔਰ ਸ਼ਬਦ ਤੁਹਾਡੇ ਅੰਦਰ ਵਸਣ ਦੇ ਨਾਲ ਤੁਹਾਨੂੰ ਸੁਖ ਪ੍ਰਾਪਤ ਹੁੰਦਾ ਹੈ। ਮਿਲ ਸਤਿਗੁਰ ਸਭ ਦੁੱਖ ਗਿਆ, ਹਰ ਸੁਖ ਵਸਿਆ ਮਨ ਆਏ। ਸਤਿਗੁਰੂ ਦੀ ਰਹਿਮਤ ਦੇ ਨਾਲ ਗੁਰੂ ਨਾਲ ਮਿਲਾਪ ਹੋ ਕੇ ਹਰ ਕਿਸਮ ਦਾ ਦੁੱਖ ਚਲਾ ਗਿਆ ਔਰ ਵਾਹਿਗੁਰੂ ਦੀ ਯਾਦ ਦਾ ਸੁਖ ਅੰਦਰ ਆ ਕੇ ਵਸਿਆ। ਅੰਤਰ ਜੋਤ ਪ੍ਰਗਾਸੀ ਆ, ਇੱਕ ਸਿਉ ਲਿਵ ਲਾਏ। ਅੰਦਰ ਉਹ ਵਾਹਿਗੁਰੂ ਦੀ ਜੋਤ ਆ ਕੇ ਵਿਦਮਾਨ ਹੋਈ। ਹੈ ਮੇਰੇ ਮਨ, ਉਸ ਇੱਕੋ ਰੱਬ ਦੇ ਨਾਲ ਆਪਣੀ ਲਿਵ ਲਾ ਕੇ ਰੱਖ। ਮਿਲ ਸਾਧੂ ਮੁਖ ਉਜਲਾ, ਪੂਰਬ ਲਿਖਿਆ ਪਾਏ। ਭਲੇ ਲੋਕਾਂ ਦੇ ਨਾਲ, ਸਾਧੂਆਂ ਨਾਲ, ਰੱਬ ਦੇ ਪਿਆਰਿਆਂ ਦੇ ਨਾਲ ਮਿਲ ਕੇ ਮੁਖ ਉਜਲੇ ਹੁੰਦੇ ਨੇ। ਪਰ ਇਹ ਸੰਭਵ ਹੁੰਦਾ ਜੇ ਪਹਿਲਾਂ ਹੀ ਤੁਹਾਡੇ ਮੱਥੇ ਦੇ ਉੱਤੇ, ਤੁਹਾਡੇ ਕਿਸਮਤ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਭਾਈ ਤੁਸੀਂ ਇਸ ਨੂੰ ਹਾਸਲ ਕਰਨਾ ਹੈ। ਗੁਣ ਗੋਬਿੰਦ ਨਿਤ ਗਾਵਣੇ, ਨਿਰਮਲ ਸਾਚੈ ਨਾਏ। ਜਦੋਂ ਰੱਬ ਦੀ ਰਹਿਮਤ ਨਾਲ ਪੂਰਵ ਜਨਮ ਦਾ ਲਿਖਿਆ ਪ੍ਰਗਟ ਹੁੰਦਾ ਹੈ, ਦਿਨ ਰਾਤ ਫਿਰ ਤੁਸੀਂ ਗੋਬਿੰਦ ਦੇ ਗੁਣ ਗਾਉਂਦੇ ਹੋ ਔਰ ਤੁਹਾਡਾ ਮਨ ਉਸ ਨਿਰਮਲ ਨਾਮ ਦੇ ਨਾਲ ਜੁੜਦਾ ਹੈ। ਤੇ ਜਦੋਂ ਜੁੜਦਾ ਹੈ, ਮਨ ਕੀਆਂ ਇੱਛਾ ਪੂਰੀਆਂ, ਪਾਇਆ ਨਾਮ ਨਿਦਾਨ, ਅੰਤਰ ਜਾਮੀ ਸਦਾ ਸੰਗ, ਕਰਨਾ ਹਾਰ ਪਛਾਣ। ਗੁਰ ਪ੍ਰਸਾਦੀ ਮੁਖ ਉਜਲਾ, ਜਪ ਨਾਮਦਾਨ ਇਸ਼ਨਾਨ, ਕਾਮ ਕ੍ਰੋਧ ਲੋਭ ਬਿਨਸਿਆ, ਤਜਿਆ ਸਭ ਅਭਿਮਾਨ। ਕਿ ਜਦੋਂ ਨਾਮ ਦਾ ਨਿਦਾਨ ਹੁੰਦਾ, ਖਜ਼ਾਨਾ, ਨਾਮ ਦਾ ਖਜ਼ਾਨਾ ਮਿਲਿਆ, ਸਾਰੇ ਮਨ ਦੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਅੰਤਰਜਾਮੀ ਸਦਾ ਸੰਗ, ਇਸ ਗੱਲ ਦੀ ਸਮਝ ਆਈ ਕਿ ਉਹ ਅਕਾਲ ਪੁਰਖ ਦਿਲ ਕੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ, ਉਹ ਅੰਤਰਜਾਮੀ ਹੈ, ਉਹੀ ਸਭ ਕੁਝ ਕਰਨ ਵਾਲਾ ਹੈ, ਇਸ ਦੀ ਪਛਾਣ ਹੋ ਗਈ। ਔਰ ਗੁਰੂ ਦੀ ਕਿਰਪਾ ਦੇ ਨਾਲ ਮੁਖ ਉਜਲਾ ਤੇ ਜੀਵਨ ਦੇ ਅੰਦਰ ਨਾਮਦਾਨ ਇਸ਼ਨਾਨ,
ਇਹ ਜਿਹੜੇ ਨੇ ਇਹ ਦ੍ਰਿੜ ਹੋ ਜਾਂਦੇ ਨੇ। ਔਰ ਜਿਉਂ ਹੀ ਨਾਮਦਾਨ ਇਸ਼ਨਾਨ ਦ੍ਰਿੜ ਹੋਏ, ਰੱਬ ਦੀ ਯਾਦ ਅੰਦਰ ਪਰਪੱਕ ਹੋਈ, ਕਾਮ ਕ੍ਰੋਧ ਲੋਭ ਬਿਨਸਿਆ, ਤਜਿਆ ਸਭ ਮਾਨ। ਮਨ ਚੋਂ ਕਾਮ ਵੀ, ਕ੍ਰੋਧ ਵੀ, ਲੋਭ ਵੀ ਤੇ ਹੰਕਾਰ ਵੀ, ਇਹ ਸਾਰੇ ਜਿਹੜੇ ਨੇ ਇਹ ਰਫੂ ਚੱਕਰ ਹੋ ਜਾਂਦੇ ਨੇ, ਦੌੜ ਜਾਂਦੇ ਨੇ। ਅੱਛਾ। ਪਾਇਆ ਲਾਹਾ ਲਾਭ ਨਾਮ, ਪੂਰਨ ਹੋਏ ਕਾਮ, ਕਰ ਕਿਰਪਾ ਪ੍ਰਭ ਮੇਲਿਆ, ਦਿਆ ਆਪਣਾ ਨਾਮ, ਆਵਣ ਜਾਣਾ ਰਹਿ ਗਿਆ, ਆਪ ਹੋਆ ਮਿਹਰਬਾਨ, ਸੱਚ ਮੈਲ ਕਰ ਪਾਇਆ, ਗੁਰ ਕਾ ਸ਼ਬਦ ਪਛਾਣ। ਇਹ ਪਾਇਆ ਲਾਹਾ ਲਾਭ ਨਾਮ ਪੂਰਨ ਹੋਏ, ਜਦੋਂ ਨਾਮ ਦਾ ਲਾਹੇ ਵਾਲਾ ਸੌਦਾ, ਲਾਭ ਵਾਲਾ ਸੌਦਾ ਤੁਹਾਨੂੰ ਮਿਲਿਆ, ਤੁਹਾਡੇ ਅੰਦਰ ਜਿਹੜਾ ਇੱਕ ਪੂਰਨਤਾ ਆਈ, ਅੰਦਰ ਤੁਹਾਡੇ ਡਿਜ਼ਾਇਰਸ ਖਤਮ ਹੋ ਗਈਆਂ, ਕਿਰਪਾ ਕਰਕੇ ਰੱਬ ਨੇ ਤੁਹਾਨੂੰ ਆਪਣੇ ਨਾਲ ਮੇਲ ਲਿਆ, ਆਪਣੇ ਨਾਮ ਦਾ ਖਜ਼ਾਨਾ ਬਖਸ਼ਿਆ, ਫਿਰ ਆਵਣ ਜਾਣਾ ਰਹਿ ਗਿਆ। ਜੀਵਨ ਮੌਤ ਜਿਹੜੀ ਹੈ, ਜਨਮ ਮਰਨ ਦੇ ਗੇੜ ਚੋਂ ਤੁਸੀਂ ਨਿਕਲ ਗਏ, ਕਿਉਂਕਿ ਆਪ ਹੋਆ ਮਿਹਰਬਾਨ। ਉਸ ਰੱਬ ਨੇ ਮਿਹਰਬਾਨੀ ਕਰਕੇ ਤੁਹਾਨੂੰ ਇਸ ਜੀਵਨ ਮਰਨ ਦੇ ਚੱਕਰ ਚੋਂ ਮੁਕਤ ਕਰ ਦਿੱਤਾ ਹੈ। ਸੱਚ ਮਹਿਲ ਕਰ ਪਾਇਆ, ਗੁਰੂ ਕਾ ਸ਼ਬਦ। ਜਦੋਂ ਤੁਸੀਂ ਗੁਰੂ ਦੇ ਸ਼ਬਦ ਦੇ ਨਾਲ ਆਪਣਾ ਆਪ ਜੋੜ ਲਿਆ, ਤੁਹਾਡੇ ਅੰਦਰ ਉਸ ਦੀ ਪਛਾਣ ਦ੍ਰਿੜ ਹੋਈ ਤੇ ਸੱਚ ਮਹਿਲ ਕਰ ਪਾਇਆ। ਉਸ ਵਾਹਿਗੁਰੂ ਦਾ ਉਹ ਸੱਚਾ ਮਹਿਲ ਤੁਹਾਨੂੰ ਹਾਸਲ ਹੋਇਆ। ਭਗਤ ਜਨਾਂ ਕੋ ਰਾਖਦਾ ਆਪਣੀ ਕਿਰਪਾ ਤਾਰ, ਹਲਤ ਪਲਤ ਮੁਖ ਉਜਲੇ, ਸਾਚੇ ਕੇ ਗੁਣਸਾਰ, ਆਠ ਪੈਰ ਗੁਣਸਾਰ ਦੇ, ਰੱਤੇ ਰੰਗ ਅਪਾਰ, ਪਾਰ ਬ੍ਰਹਮ ਸੁਖ ਸਾਗਰੋ, ਨਾਨਕ ਸਦ ਬਲਿਹਾਰ। ਉਹ ਵਾਹਿਗੁਰੂ ਹਮੇਸ਼ਾ ਭਗਤ ਜਨਾਂ ਦੀ ਰੱਖਿਆ ਕਰਦਾ ਹੈ ਆਪਣੀ ਕਿਰਪਾ ਦੇ ਨਾਲ, ਹਲਤ ਪਲਤ, ਇੱਥੇ ਤੇ ਉੱਥੇ, ਇਸ ਦੁਨੀਆ 'ਚ ਔਰ ਅਗਲੀ ਜ਼ਿੰਦਗੀ 'ਚ ਤੁਹਾਡੇ ਮੁਖ ਉਜਲ ਹੁੰਦੇ ਨੇ। ਸਾਚੇ ਕੇ ਗੁਣਸਾਰ, ਜਦੋਂ ਤੁਸੀਂ ਉਸ ਵਾਹਿਗੁਰੂ ਦੇ ਸੱਚੇ ਦੇ ਗੁਣ ਗਾਉਂਦੇ ਹੋ, ਉਸ ਨੂੰ ਆਪਣੇ ਅੰਦਰ ਵਸਾਉਂਦੇ ਹੋ। ਆਠ ਪੈਰ ਗੁਣਸਾਰ ਦੇ, ਕਿ ਤੁਸੀਂ ਅੱਠੇ ਪੈਰ 24 ਆਵਰਸ ਜਿਹੜਾ ਉਸ ਨਾਮ ਦੇ ਉੱਤੇ ਹੀ ਆਪਣੀਆਂ ਮੰਨਾਂ ਕਰਕੇ ਉਹਨੂੰ ਦ੍ਰਿੜ ਕਰਦੇ ਹੋ। ਰੱਤੇ ਰੰਗ ਅਪਾਰ, ਉਹ ਅਪਾਰ ਵਾਹਿਗੁਰੂ ਜੀ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਹਦੇ ਰੰਗ 'ਚ ਤੁਸੀਂ ਰੱਤੇ ਰਹਿੰਦੇ ਹੋ। ਪਾਰ ਬ੍ਰਹਮ ਸੁਖ ਸਾਗਰੋ, ਨਾਨਕ ਸਦ ਬਲਿਹਾਰ। ਕਿ ਗੁਰੂ ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਭਾਈ ਉਹ ਪਾਰ ਬ੍ਰਹਮ ਵਾਹਿਗੁਰੂ ਸਾਰੇ ਸੁੱਖਾਂ ਦਾ ਖਜ਼ਾਨਾ ਹੈ, ਸੁੱਖਾਂ ਦਾ ਸਮੁੰਦਰ ਹੈ, ਔਰ ਮੈਂ ਉਸ ਤੋਂ ਬਲਿਹਾਰ ਜਾਂਦਾ ਹੈ, ਉਸ ਤੋਂ ਕੁਰਬਾਨ ਜਾਂਦਾ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSHV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV 84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।